YouTube ਤੇ Zoom ਦੇ ਦੋਸਤਾਂ ਨੂੰ ਮੇਰਾ ਬੀਬਾ ਨਿੱਜਰ ਦਾ ਸਤਿਕਾਰ ਭਰਿਆ ਸਤਿ ਸ੍ਰੀ ਅਕਾਲ, ਸਲਾਮ ਅਲੈਕੁਮ ਤੇ ਨਮਸਤੇ। ਮੈਂ ਡਾਕਟਰ ਮਨਜ਼ੂਰ ਇਜਾਜ਼ ਸਾਹਿਬ ਦੀ ਸਰਬਰਾਹੀ ਵਿੱਚ ਅੱਜ ਪੰਜਾਬੀ ਅਦਬੀ ਸੰਗਤ ਦੀ 61ਵੀਂ ਯਾਨੀ ਕਿ 41st ਕੜੀ ਲੈ ਕੇ ਹਾਜ਼ਰ ਹੋਈ ਹਾਂ ਜੀ। ਸਾਰੇ ਉਚੇਚੇ ਪੁਰਾਣੇ ਤੇ ਕੁਝ ਨਵੇਂ ਮਿੱਤਰ ਜੋ ਅੱਜ ਸਾਡੇ ਨਾਲ ਜੁੜੇ ਨੇ, ਉਹਨਾਂ ਸਾਰਿਆਂ ਨੂੰ ਨਿੱਘਾ ਜੀ ਆਇਆਂ ਨੂੰ ਜੀ। ਨਵੇਂ ਦੋਸਤਾਂ ਲਈ ਮੈਂ ਸੰਗਤ ਦੀ ਫਾਰਮੈਟ ਦੱਸਦੀ ਚਲਾਂ। ਪਹਿਲਾ ਹਿੱਸਾ ਹੈ ਨਜ਼ਮ ਵਿੱਚ ਅੰਜੁਮ ਕੁਰੈਸ਼ੀ ਜੀ ਆਪਣੀ ਨਜ਼ਮ ਸੁਣਾਉਣਗੇ। ਉਸ ਤੋਂ ਬਾਅਦ ਸਾਡੇ ਸੰਗਤੀ ਉਸ ਤੇ ਗੱਲਬਾਤ ਕਰਨਗੇ। ਫਿਰ ਨੇਚਰ ਦੀ ਕਾਲੋਂ ਜੀ ਸਾਨੂੰ ਆਪਣੀ ਕਹਾਣੀ ਸੁਣਾਉਣਗੇ ਔਰ ਫਿਰ ਉਸੇ ਤਰ੍ਹਾਂ ਹੀ ਸਾਡੇ ਸੰਗਤੀ ਉਸ ਤੇ ਗੱਲਬਾਤ ਕਰਨਗੇ। ਆਪਣੀ ਆਪਣੀ ਨਜ਼ਮ ਤੇ ਕਹਾਣੀ ਸੁਣਾਉਣ ਬਾਅਦ ਸਾਰੀ ਗੱਲਬਾਤ ਵਿੱਚ ਹਿੱਸਾ ਨਹੀਂ ਲੈਣਗੇ। ਅੱਗੇ ਵਧਣ ਤੋਂ ਪਹਿਲਾਂ ਮੈਂ ਆਪ ਦਾ ਐਜ਼ ਯੂਜੂਅਲ 2 ਮਿੰਟ ਲੈਣਾ ਚਾਹੁੰਦੀ ਹਾਂ। ਪਹਿਲੀ ਗੱਲ, ਸਾਡੀ ਹਮੇਸ਼ਾ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪ ਜੀ ਲਈ ਅੱਜ ਦੇ ਬਿਹਤਰੀਨ ਕੁਝ चले तो ਉੱਭਰਦੇ हम करना चाहते ਤੇ भी नहीं ਕੁਝ है। ਇਸਟੈਬਲਿਸ਼ਡ। ਹਾਂਜੀ ਪਲੀਜ਼ ਆਪਣਾ ਜਿਹੜੇ ਨਹੀਂ ਆਡੀਓ ਸਾਰੇ ਜਿਹੜੇ ਬੰਦ ਕਰ ਦਿਓ ਜੀ। ਬੜੀ ਥੈਂਕ ਯੂ ਸੋ ਮਚ। ਸੋ ਸਾਡੀ ਹਮੇਸ਼ਾ ਦੀ ਇਹੀ ਕੋਸ਼ਿਸ਼ ਹੁੰਦੀ ਹੈ ਜੀ ਕਿ ਅਸੀਂ ਆਪ ਜੀ ਨੂੰ ਅੱਜ ਕੱਲ ਦੇ ਬਿਹਤਰੀਨ ਕੁਝ ਉੱਭਰਦੇ ਤੇ ਕੁਝ ਆਲਰੇਡੀ ਇਸਟੈਬਲਿਸ਼ਡ ਪੰਜਾਬੀ ਲਿਖਾਰੀਆਂ ਦੇ ਨਾਲ ਰੂਬਰੂ ਕਰਾਈਏ ਔਰ ਤੁਸੀਂ ਉਹਨਾਂ ਦੀ ਲਿਖਤਾਂ ਦਾ ਭਰਪੂਰ ਮਜ਼ਾ ਉਠਾ ਸਕੋ ਵਿਦਆਊਟ ਐਨੀ ਡਿਸਟਰੈਕਸ਼ਨ। ਇਸੇ ਲਈ ਪਿਛਲੇ ਹਫਤੇ ਅਸੀਂ ਇਸ ਸੰਗਤ ਨੂੰ ਮੁਲਤਵੀ ਕਰਤਾ ਸੀ ਕਿਉਂਕਿ ਪਿਛਲੇ ਐਤਵਾਰ ਕਈ ਸੰਗਤੀ ਬਿਕੋਜ਼ ਆਫ ਜਿਹੜਾ ਵਰਲਡ ਕੱਪ ਸੌਕਰ ਦੀ ਮੈਚ ਚੱਲ ਰਿਹਾ ਸੀ, ਉਸ ਕਰਕੇ ਚੰਗੀ ਤਰ੍ਹਾਂ ਸਾਡੇ ਨਾਲ ਰਦਤ ਨਹੀਂ ਸੀ ਕਰ ਪਾ ਰਿਹਾ। ਹੁਣ ਦੂਜੀ ਗੱਲ, ਆਪ ਜੀ ਨੂੰ ਯਾਦ ਹੋਵੇਗਾ ਕਿ ਸਮੀਨਾ ਜੀ ਜੋ ਸਾਡੀ ਸੰਗਤ ਦੇ ਸੈਕਟਰੀ ਹਨ, ਕੁਝ ਮਸਰੂਫੀਅਤ ਕਾਰਨ ਉਹਨਾਂ ਨੇ ਇਹ ਜ਼ਿੰਮੇਦਾਰੀ 2 ਮਹੀਨਿਆਂ ਦੀ ਮੈਨੂੰ ਦਿੱਤੀ ਸੀ ਜੀ। ਆਪ ਜੀ ਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਅਗਲੇ ਹਫਤੇ ਤੋਂ ਉਹ ਇਸ ਸੰਗਤ ਦੀ ਬਾਗਡੋਰ ਆਪਣੇ ਹੱਥ ਆਪ ਸੰਭਾਲ ਲੈਣਗੇ। ਆਪ ਜੀ ਦੀ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਜੀ ਕਿ ਆਪ ਜੀ ਨੇ ਮੇਰੀ ਇਹ ਨਿਮਾਣੀ ਜਿਹੀ ਕੋਸ਼ਿਸ਼ ਕਬੂਲ ਕੀਤੀ ਔਰ ਮੇਰਾ ਭਰਪੂਰ ਸਾਥ ਦਿੱਤਾ। ਸੋ ਅੱਗੇ ਵਧਦੇ ਹਾਂ ਜੀ। ਚਲੋ ਹਿੱਸਾ ਨਜ਼ਮ ਵੱਲ ਤੁਰੀਏ। ਅੰਜੁਮ ਕੁਰੈਸ਼ੀ ਜੀ ਨੂੰ ਇੰਟਰੋਡਿਊਸ ਕਰਦੇ ਹਾਂ, ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਜੀ। ਅੰਜੁਮ ਜੀ ਦੀ ਪਹਿਲੀ ਨਜ਼ਮ 1999 ਵਿੱਚ ਛਪੀ। ਪਹਿਲੀ ਕਿਤਾਬ ਮੈਂ ਲੱਭਣ ਚੱਲੀ 2002 ਵਿੱਚ ਛਪੀ। ਦੂਜੀ ਕਿਤਾਬ ਦੂਜਾ ਪਾਸਾ 2006 ਵਿੱਚ ਛਪੀ। 2016 ਵਿੱਚ ਮੈਂ ਤੇ ਅਮਲਤਾਸ। 2018 ਵਿੱਚ ਧੁੱਪ ਦਾ ਨਾਂ ਬਦਨਾਮ। 2019 ਦੇ ਵਿੱਚ ਛਪੀ ਖੱਚ। ਤੇ ਇਸ ਸਾਲ ਸਾਨੂੰ ਇੰਤਜ਼ਾਰ ਇਹਨਾਂ ਦੀ ਕਿਤਾਬ ਚੂਸ ਦਾ ਇੰਤਜ਼ਾਰ ਹੈ ਜੀ। ਇਸ ਤੋਂ ਇਲਾਵਾ ਇਹਨਾਂ ਨੇ ਬਹੁਤ ਸਾਰੀਆਂ ਅਖਬਾਰਾਂ ਤੇ ਰਸਾਲਿਆਂ ਵਿੱਚ ਆਰਟੀਕਲਸ ਵੀ ਲਿਖੇ ਹਨ ਔਰ ਚੜ੍ਹਦੇ ਪੰਜਾਬ ਦੇ ਵਿੱਚ ਕਈ ਯੂਨੀਵਰਸਿਟੀ ਵਿੱਚ ਇਹਨਾਂ ਦੀਆਂ ਨਜ਼ਮਾਂ MA ਪੰਜਾਬੀ ਦੇ ਸਿਲੇਬਸ ਵਿੱਚ ਵੀ ਹਨ। ਆਓ ਅੰਜੁਮ ਜੀ, ਆਪ ਜੀ ਦੀ ਨਜ਼ਮ ਜੋ ਆਪ ਜੀ ਦੀ ਨਵੀਂ ਕਿਤਾਬ ਝੂਠ ਵਿੱਚੋਂ ਹੈ ਵੀ ਸਾਨੂੰ ਸੁਣਨ ਦੀ ਉਡੀਕ ਹੈ। बहुत शुक्रिया जी। मैं अगेन रिपीट करदा, मेरे वास्ते बड़ी मान की गल है कि मैं इस सैशन का हिस्सा हाँ अज और इसलिए भी कि मैं रिक्वेस्ट की सी जुबैर साहब नू कि मेरी एक कमिटमेंट है अज जिथे मैं इस सैशन तो बाद जाना है तो उन्होंने मेरी गल का मान रखते हुए मैनू नज़म जिहड़ी है वो पहले पढ़न की जिहड़ी आग्या वो दे दी है। तो मैं अपनी इस नवी किताब झूठ विचों एक नज़म साझी करांगी अज सारे मित्रां दे नाल। इसका कोई सरनामा नहीं है। अंदर झाती मारी ते मैं दुनिया डिठी, अंदरों कूड़ी कौड़ी उत्तों मिठी मिठी, हावा होंद नूं लहू दी लिखी पाई चिट्ठी। अंदर झाती मारी ते मैं पानी हो गई, बंद अखियां नाल शीशा तकियां काणी हो गई, नेरे गंडा खोलियां ते मैं सियाणी हो गई। अंदर झाती मारी ते मैं हसन लगी, मित्र प्यारे रल मिल सारे लावन ठगी, लोकी रंग बरंगे जिंदड़ी फिक्की बग्गी। अंदर झाती मारी ते मैं अन्नी हो गई,
ਲਾ ਦਿੱਤੇ ਮੈਂ ਵਨ ਸਵੰਨੀ ਹੋ ਗਈ, ਬਿਨਾਂ ਡੋਰ ਗੁੱਡੀ ਨੂੰ ਦਿੱਤੀ ਕੰਨੀ ਹੋ ਗਈ। ਅੰਦਰ ਝਾਤੀ ਮਾਰੀ ਤੇ ਮੈਂ ਜ਼ਹਿਰੀ ਹੋ ਗਈ, ਮੈਂ ਜ਼ਹਿਰੀ ਤੇ ਹਰ ਸ਼ੈ ਮੇਰੇ ਵੈਰੀ ਹੋ ਗਈ, ਸੱਚ ਦਾ ਦੀਵਾ ਬੱਲਿਆਂ ਰਾਤ ਸੁਨਹਿਰੀ ਹੋ ਗਈ। ਅੰਦਰ ਝਾਤੀ ਮਾਰੀ ਤੇ ਮੈਂ ਅਥਰੂ ਚੱਖੇ, ਦਰਦ ਮੁਸੀਬਤ ਹਾੜੇ ਸਾਰੇ ਸਾਂਭ ਕੇ ਰੱਖੇ, 100 ਬਾਰ ਤਮਾਸ਼ੇ ਅੰਦਰੀ ਔਕੜਾਂ ਲੱਖੇ। ਅੰਦਰ ਝਾਤੀ ਮਾਰੀ ਤੇ ਮੈਂ ਝੱਲੀ ਹੋ ਗਈ, ਆਲ ਦੁਆਲਾ ਲੁੱਗਾ ਤੇ ਮੈਂ ਕੱਲੀ ਹੋ ਗਈ, ਆਪ ਦਾ ਖਹਿੜਾ ਕੀਤਿਆਂ ਰੂਹ ਅਵੱਲੀ ਹੋ ਗਈ। ਅੰਦਰ ਝਾਤੀ ਮਾਰੀ ਤੇ ਮੈਂ ਰਮਜ਼ ਪਛਾਣੀ, ਕਰਮ ਹੀ ਜਾਣੇ ਨਾਲ ਕਰਮ ਹੀ ਸੁੱਚੇ ਹਾਣੀ, ਸਦਾ ਕਿਸੇ ਨਹੀਂ ਵਸਣਾ ਜਿੰਦਰੀ ਆਣੀ ਜਾਣੀ। ਸ਼ੁਕਰੀਆ। ਵਾਹ ਵਾਹ, ਬਹੁਤ ਬਹੁਤ ਵਧੀਆ। ਅੱਛੇ, ਬਹੁਤ ਹੀ ਅੱਛੇ, ਬਹੁਤ ਬਹੁਤ ਵਧੀਆ, ਬਹੁਤ ਅੱਛੇ ਅੰਜੁਮ ਜੀ। ਸੋ ਹਾਂਜੀ, ਹਾਂਜੀ। ਹੁਣ ਸਾਡੇ ਸੰਗਤੀ ਇਸ ਤੇ ਗੱਲਬਾਤ ਕਰਨਗੇ। ਐਂਡ ਪਹਿਲਾਂ ਕੌਣ ਗੱਲ ਕਰੇਗਾ ਜੀ? ਮੈਂ ਪਹਿਲਾਂ ਸ਼ੁਰੂ ਕਰ ਆਫਤਾਬ ਦਿਆਂ। ਜੀ। ਗੁਰਦਾਸ ਜੀ, ਐਬਸੋਲੂਟਲੀ, ਜ਼ਰੂਰ ਜੀ ਆਇਆ। ਇਹ ਅੰਦਰੂਨੀ ਕਵਿਤਾ ਤੇ ਨਜ਼ਮ ਆ ਜੋ ਆਪਣੇ ਅੰਦਰ ਦੇਖਣਾ, ਅੰਦਰ ਝਾਤੀ ਮਾਰ ਕੇ ਬਾਹਰੋਂ ਕੁਝ ਹੋਰ ਦਿਖਾਉਣਾ ਸਮਾਜ ਨੂੰ, ਤੇ ਚੁੱਪ ਚਪੀਤੇ ਜੋ ਅੰਦਰ ਬੀਤ ਰਹੀ ਆ ਇੱਕ ਪਾਸੇ ਰੱਖੀ ਛੱਡਣਾ, ਫਿਰ ਇੱਕ ਦਿਨ ਸੋਚਣਾ ਮੈਂ ਨਾਲ ਕੀ ਹੋ ਰਿਹਾ ਆ। ਤੇ ਮੈਨੂੰ ਉਹ ਸਾਰੀਆਂ ਗੱਲਾਂ ਉਹਨੇ ਜਿਹੜੀ ਲਾਈਫ 'ਚ ਹੁੰਦੀਆਂ, ਜ਼ਿੰਦਗੀ 'ਚ ਹੁੰਦੀਆਂ, ਉਹ ਮੂਹਰੇ ਰੱਖ ਦਿੱਤੀਆਂ। ਤੇ ਮੈਂ ਚਾਹੁੰਦਾ ਸੀਗਾ ਇਹ ਨਜ਼ਮ ਬੰਦ ਨਾ ਹੋਵੇ, ਹੋਰ ਚੱਲਦੀ ਰਹੇ, ਹਨਾ। ਪਰ ਇਹ ਲਾਈਫ ਸ਼ੁਰੂ ਹੁੰਦੇ ਆ ਤੋਂ ਐਂਡ ਤਾਈਂ ਉਹਦੀ ਅੰਦਰੂਨੀ ਆ, ਸਾਈਕੋਲੋਜੀਕਲ ਆ ਇਹ ਨਜ਼ਮ, ਜਿਹੜੀ ਮੈਨੂੰ ਸਮਝ ਆਈ ਹੈ। ਪਰ ਮੈਨੂੰ ਪੰਜਾਬੀ 'ਚ ਪਤਾ ਨਹੀਂ ਸਾਈਕੋਲੋਜੀ ਕੀ ਕਹਿੰਦੇ ਆ, ਮਾਨਸਿਕਤਾ, ਮਾਨਸਿਕਤਾ ਉਹਦੇ ਪੱਖੋਂ ਇਹ ਮੈਂ ਪਰਖ ਕੇ ਦੇਖੀ ਇਹ ਨਜ਼ਮ। ਵੈਰੀ ਬਿਊਟੀਫੁਲ, ਖੂਬਸੂਰਤ ਨਜ਼ਮ ਹੈ। ਬਸ ਮੈਂ ਇਹ ਕਹਿਣਾ ਸੀ। ਬਹੁਤ ਵਧੀਆ ਗੁਰਦਾਸ ਜੀ, ਬਹੁਤ ਸਾਨੂੰ ਤੁਸੀਂ ਸ਼ੁਰੂ ਕੀਤਾ, ਥੈਂਕ ਯੂ ਸੋ ਮਚ, ਕੀ ਬਾਤ ਹੈ। ਹਾਂਜੀ, ਹੁਣ ਕੌਣ ਬੋਲਣਗੇ ਜੀ? ਜੀ ਮੈਂ ਗੱਲ ਕਰਨ ਦੀ ਇਜਾਜ਼ਤ ਚਾਹਾਂਗਾ। ਜ਼ਰੂਰ ਜ਼ਰੂਰ। ਹਾਂਜੀ। ਮੈਨੂੰ ਮੈਨੂੰ ਇੰਝ ਲੱਗਦਾ ਹੈ ਜਿਵੇਂ ਲਿਖਾਰੀ ਨੇ ਚਾਲੂ ਸਮਾਜ ਦੀ ਨਿੰਦਿਆ ਕੀਤੀ ਹੈ, ਜਿਹਦੇ ਵਿੱਚ ਝੂਠ, ਮਕਰ ਫਰੇਬ ਤੇ ਲੋਭ ਲਾਲਚ ਭਰਿਆ ਹੋਇਆ ਹੈ। ਸਾਡੇ ਰਿਸ਼ਤੇ ਸਾਂਗੇ ਜਿਹੜੇ ਨਿੱਘ ਤੋਂ ਵਾਂਝੇ ਨੇ, ਸਾਹਮਣੇ ਜੋ ਨਜ਼ਰੀ ਆਂਦਾ ਹੈ ਉਹ ਸਭ ਦਿਖਾਵਾ ਜਿਹਾ ਲੱਗਦਾ ਹੈ। ਜੇ ਅਸੀਂ ਇਕੱਲੇ ਬਹਿ ਕੇ ਸੋਚੀਏ ਵੀ ਜੋ ਚੱਲ ਰਿਹਾ ਹੈ ਉਹ ਠੀਕ ਨਹੀਂ, ਇਸ ਠੀਕ ਨਹੀਂ ਦੇ ਕਾਰੇ ਵਿੱਚ ਅਸੀਂ ਆਪ ਵੀ ਸ਼ਾਮਲ ਹਾਂ। ਬਾਅਦ ਵੇਲੇ ਸਾਡਾ ਗਿਲਟ ਹੀ ਸਾਨੂੰ ਇਦਰਾਕ ਵੱਲ ਲੈ ਜਾਂਦਾ ਹੈ। ਜਿਵੇਂ ਬੰਦ ਅੱਖੀਆਂ ਨਾਲ ਸ਼ੀਸ਼ਾ ਵੇਖਿਆ, ਕਾਣੀ ਹੋ ਗਈ, ਮੇਰੇ ਗੰਢਿਆਂ ਖੋਲਿਆਂ ਤੇ ਮੈਂ ਸਿਆਣੀ ਹੋ ਗਈ। ਫਿਰ ਇਹਨਾਂ ਦਾ ਵਨ ਸਵੰਨੀ ਹੋਣਾ ਤੇ ਰਮਜ਼ ਪਛਾਣਨਾ, ਸੈਲਫ ਕਥਾਰਸਿਸ ਤੋਂ ਬਾਅਦ ਅਨਅਵੇਅਰਨੈਸ ਤੋਂ ਅਵੇਅਰਨੈਸ ਵੱਲ ਸਫ਼ਰ ਹੈ। ਇੱਕ ਟਰਾਂਸਫਾਰਮੇਸ਼ਨ ਹੈ ਜਿਹੜੀ ਸੱਚ ਦਾ ਦੀਵਾ ਬਾਲਦੀ ਹੈ, ਕਾਲੀ ਰਾਤ ਨੂੰ ਸੁੱਚੇ ਖਾਬਾਂ ਵਿੱਚ ਢਾਲਦੀ ਹੈ। ਇੱਕ ਬਹੁਤ ਸੋਹਣੀ ਨਜ਼ਮ, ਸੋਹਣੇ ਲਫ਼ਜ਼ਾਂ ਨਾਲ। ਸ਼ੁਕਰੀਆ। ਬਹੁਤ ਸੋਹਣੀਆਂ ਪੱਟਾਂ ਖੋਲੀਆਂ ਤੁਸੀਂ ਆਫਤਾਬ ਜੀ, ਐਜ਼ ਯੂਜੂਅਲ ਤੁਹਾਡਾ ਐਨਾਲਿਸਿਸ ਬਹੁਤ ਹੀ ਸੋਹਣਾ ਹੁੰਦਾ ਹੈ। ਬਹੁਤ ਸ਼ੁਕਰੀਆ। ਹਾਂ, ਬਹੁਤ ਹੀ ਅੱਛੇ। ਹਾਂਜੀ, ਕੌਣ ਬੋਲਣਗੇ ਹੁਣ? ਜੀ ਫਿਰ ਮੈਂ ਹੀ ਬੋਲ ਲੈਣੀ ਹੈ, ਕੋਈ ਨਹੀਂ ਬੋਲ ਰਿਹਾ ਮੈਂ ਤੁਹਾਡੇ ਵੱਲ ਹੀ ਆ ਰਹੀ ਸੀ ਕੰਦਨ ਜੀ। ਨਹੀਂ, ਅਗਰ ਵੱਡੇ ਵੱਡੇ ਗੁਰੂ ਬੈਠੇ ਨੇ ਉਹਨਾਂ ਦੇ ਸਾਹਮਣੇ ਵੈਸੇ ਬੋਲਣਾ ਬਣਦਾ ਤੇ ਨਹੀਂ ਹੈ ਫਿਰ ਵੀ, ਲੇਕਿਨ ਅਗਰ ਇਜਾਜ਼ਤ ਦੇਣ ਤੇ ਮੈਂ ਬੋਲ ਲੈਂਦੀ। ਇਜਾਜ਼ਤ, ਪਲੀਜ਼ ਪਲੀਜ਼। ਹਾਂਜੀ, ਮੈਂ ਆਫਤਾਬ ਸਾਹਿਬ ਦੀ ਗੱਲ ਨਾਲ ਐਗਰੀ ਕਰਨੀ ਹੈ। ਮੇਰੀ ਨਜ਼ਰ 'ਚ ਇਹ ਨਜ਼ਮ ਜਿਹੜੀ ਹੈ ਸਟੇਜਿਸ ਆਫ ਲਾਈਫ ਨੂੰ ਹੀ ਪੋਰਟਰੇ ਕਰ ਰਹੀ ਹੈ। ਮੈਂ ਕਿਤੇ ਪੜ੍ਹਿਆ ਸੀ ਕਿ ਬੰਦੇ ਨੇ ਘੁੱਗਿਆ, ਨੀਚਿਆ, ਫਿਰ ਸਿੱਟਿਆ ਤੇ ਤਾਂ ਹੀ ਅਪੜਿਆ। ਯਾਨੀ ਇਨਸਾਨੀ ਮੁਸ਼ਾਹਿਦਾ, ਤਜਰਬਾ, ਤਜਜ਼ੀਆ ਤੇ ਫਿਰ ਉਹਦਾ ਨਿਚੋੜ, ਕਨਕਲੂਜਨ। ਮੇਰੇ ਖਿਆਲ 'ਚ ਇਹ ਨਜ਼ਮ ਜਿਹੜੀ ਹੈ ਬੰਦੇ ਦਾ ਇੰਟਰਨਲ ਆਡਿਟ ਹੈ ਤੇ ਉਹ ਨਹੀਂ ਟੱਚ ਕਰ ਰਹੀ। ਅੰਦਰ ਝਾਤੀ ਮਾਰੀ, ਦੁਨੀਆ ਵੇਖੀ, ਪਾਣੀ ਪਾਣੀ ਹੋ ਗਈ। ਉੱਤੋਂ ਮਿੱਠੀ ਮਿੱਠੀ, ਅੰਦਰੋਂ ਕੌੜੀ,
ਬਕਲੀ ਹੋਈ ਬਦਜ਼ਾਇਕਾ, ਡਬਲ ਸਟੈਂਡਰਡ, ਡਿਊਲ। ਸ਼ੀਸ਼ੇ 'ਚ ਤੱਕਿਆ ਤੇ ਕਾਣੀ ਹੋ ਗਈ। ਸ਼ੀਸ਼ਾ ਤੇ ਸੱਚ ਵਿਖਾਉਂਦਾ ਨਹੀਂ, ਝੂਠ ਹੀ ਵਿਖਾਉਂਦਾ ਹੈ, ਤੇ ਸੱਚ ਤੇ ਬੜਾ ਕੌੜਾ। ਜਿਵੇਂ ਜਿਵੇਂ ਰੁਝੀ ਤੇ ਸਿਆਣੀ ਹੋ ਗਈ, ਇਹ ਰੰਗ ਪਛਾਣ ਕੇ ਦੁਨੀਆ ਇੱਕੋ ਜੇ ਸਾਰੇ ਮਿੱਤਰ ਤੇ ਓਪਰੇ। ਤੇ ਜਦੋਂ ਸਿਆਣੀ ਹੋਈ ਤੇ ਕੌੜੀ ਤੇ ਜ਼ਹਿਰੀ ਵੀ ਹੋ ਗਈ। ਜਦੋਂ ਬੰਦਾ ਮਿੱਠਾ ਨਾ ਹੋਏ ਤੇ ਸਾਰੀ ਦੁਨੀਆ ਵੈਰੀ ਹੋ ਜਾਂਦੀ ਹੈ। ਸੱਚ ਝੂਠ ਨੂੰ ਨਹੀਂ ਪੁੱਜਦਾ। ਜ਼ਹਿਰੀ ਨਾਲ ਸਾਰੇ ਵੈਰੀ ਹੁੰਦੇ ਨੇ, ਤੇ ਅੰਤ 'ਚ ਬੰਦਾ ਕੱਲਾ ਤੇ ਹੁੰਦਾ ਹੀ ਹੈ, ਨਾਲ ਝੱਲਾ ਵੀ ਹੋ ਜਾਂਦਾ। ਹਯਾਤੀ ਦੀ ਹੋਂਦ ਕੀ, ਮਿੱਟੀ ਹੋਣਾ। ਤੇ ਜੇ ਇਹੋ ਹੀ ਅੰਤ ਹੈ ਤੇ ਫਿਰ ਦੌੜ ਕਾਹਦੀ? ਤੈਦ ਸਾਹਿਬ ਇਹ ਦੋ ਬੰਦੇ ਨੇ, ਇਹਨਾਂ ਨੂੰ ਇੱਕ ਮਿੰਟ ਆਈਫੋਨ ਜਿਹੜਾ ਨਾ ਇਹਨਾਂ ਦਾ ਆਵਾਜ਼ ਇਹ ਕਰਤਾ ਮਿਊਟ, ਮੈਂ ਮਿਊਟ ਕਰਤਾ। ਬਾਜਵਾ ਜੀ ਤੁਸੀਂ ਆਪਣਾ ਮਿਊਟ ਕਰੋ। ਤੇ ਜੇ ਇਹੋ ਹੀ ਅੰਤ ਹੈ ਜੀ, ਹਾਂਜੀ ਬੰਦ ਹੋ ਗਿਆ। ਹਯਾਤੀ ਦੀ ਹੋਂਦ ਕੀ ਹੈ, ਮਿੱਟੀ ਹੋਣਾ। ਤੇ ਜੇ ਇਹੋ ਹੀ ਅੰਤ ਹੈ ਤੇ ਫਿਰ ਦੌੜ ਕਾਹਦੀ? ਜੋ ਕਰਾਂਗੇ ਸੋ ਭਰਾਂਗੇ, ਝੂਠ ਵੇਚਾਂਗੇ ਤੇ ਝੂਠ ਹੀ ਮਿਲੇਗਾ, ਤੇ ਸੱਚ ਬੀਜਾਂਗੇ ਤੇ ਸੱਚ ਹੀ ਕੱਤਾਂਗੇ। ਮੈਨੂੰ ਇਹ ਨਜ਼ਮ ਬਹੁਤ ਇਹਨਾਂ ਦੀ ਅੱਛੀ ਲੱਗੀ, ਥਾਟ ਪ੍ਰੋਵੋਕਿੰਗ, ਖੂਬਸੂਰਤ, ਤੇ ਬਹੁਤ ਮੁਬਾਰਕਬਾਦ ਦੀ ਮੁਸਤਹਿਕ ਨੇ। ਬਹੁਤ ਸ਼ੁਕਰੀਆ। ਬਹੁਤ ਬਹੁਤ ਮਿਹਰਬਾਨੀ ਚੰਦਰ ਜੀ, ਤੁਸੀਂ ਵੀ ਬਹੁਤ ਸੋਹਣੀਆਂ ਪੜਤਾਂ ਖੋਲੀਆਂ ਐਜ਼ ਯੂਜੂਅਲ, ਤੁਸੀਂ ਬੜਾ ਸੋਹਣਾ ਐਨਾਲਾਈਜ਼ ਕਰਿਆ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਹਾਂਜੀ, ਹੁਣ ਕੌਣ ਬੋਲਣਗੇ? ਹਾਂਜੀ, ਮੈਨੂੰ ਇਜਾਜ਼ਤ ਹੈ? ਹਾਂਜੀ ਨਿਚਦੀਪ ਪਲੀਜ਼। ਹਰਪ੍ਰੀਤ ਜੀ ਆਏ ਨੇ ਅੱਜ। ਜੀ ਵੰਡਰਫੁਲ। ਹਾਂਜੀ, ਕੀ ਬਾਤ ਹੈ, ਬੜੇ ਦਿਨਾਂ ਬਾਅਦ ਦੇਖਿਆ ਤੁਹਾਨੂੰ। ਪਲੀਜ਼। ਬਸ ਥੋੜਾ ਬਿਜ਼ੀ ਸੀ। ਹਾਂਜੀ, जी, बहुत अच्छी नज्म है और ये एक सफर है, ਬਾਹਰ ਤੋਂ ਅੰਦਰ ਤੱਕ ਦਾ ਸਫਰ। ਮਤਲਬ ਜਦੋਂ ਆਪਾਂ ਜੋ ਸਮਾਜ ਵਿੱਚ ਦੇਖਦੇ ਹਾਂ ਤੇ ਜੋ ਆਪਣੇ ਅੰਦਰ ਦੀ ਸੱਚਾਈ ਹੈ ਉਸ ਤੱਕ ਪਹੁੰਚਣ ਦਾ ਸਫਰ। ਇੱਕ ਮਨੋਵਿਗਿਆਨਿਕ ਸੱਚਾਈ, ਜਦੋਂ ਜਿਵੇਂ ਜਿਵੇਂ ਅਸੀਂ ਗਹਿਰਾਈ ਦੇ ਵਿੱਚ ਕਿਸੇ ਚੀਜ਼ ਨੂੰ ਵੇਖਦੇ ਹਾਂ, ਸਮਝਦੇ ਹਾਂ, ਤੇ ਸਾਡੇ ਸਾਰੇ ਜਿਹੜੇ ਭਰਮ ਹੈ ਉਹ ਦੂਰ ਹੁੰਦੇ ਜਾਂਦੇ ਨੇ। ਇਸ ਨਜ਼ਮ ਨੇ ਇੱਕ ਇਹ ਵੀ ਦੱਸਿਆ ਹੈ ਕਿ ਜਦੋਂ ਅਸੀਂ ਆਪਣੇ ਆਪ ਨਾਲ ਰਹਿੰਦੇ ਹਾਂ, ਆਪਣੇ ਆਪ ਨੂੰ ਪਛਾਣਦੇ ਹਾਂ, ਸਾਨੂੰ ਸੱਚ ਦਾ ਪਤਾ ਸਿਰਫ ਉਦੋਂ ਹੀ ਲੱਗਦਾ ਹੈ। ਜੇ ਆਪਾਂ ਕਹੀਏ ਕਿ ਅਸਲੀਅਤ ਨੂੰ ਜਾਣ ਲਈਏ ਅਸੀਂ ਕਿਸੇ ਵੀ ਚੀਜ਼ ਦੀ, ਤਾਂ ਉਹ ਸਿਰਫ ਆਪਣੇ ਆਪ ਦੇ ਅੰਦਰ ਜਾ ਕੇ ਹੀ ਪਤਾ ਲੱਗ ਸਕਦਾ ਹੈ, ਕਿਉਂਕਿ ਬਾਹਰ ਸਾਰਾ ਕੁਝ ਜੋ ਹੈ ਉਹ ਭਰਮ ਜਾਲ ਹੈ। ਜਿਵੇਂ ਪਹਿਲਾਂ ਵੀ ਕਿਸੇ ਨੇ ਕਿਹਾ ਕਿ ਇੱਕ ਬਨਾਵਟੀ ਦੁਨੀਆ ਹੈ, ਇੱਕ ਬਨਾਵਟੀ ਰੂਪ ਹੈ ਸਾਡੇ ਕੋਲ। ਇਹ ਬੜੀ ਪੋਜ਼ਿਟਿਵਿਟੀ ਵਾਲੀ ਨਜ਼ਮ ਹੈ ਤੇ ਇੱਕ ਸਾਨੂੰ ਉਸ ਪਾਸੇ ਲੈ ਜਾਂਦੀ ਹੈ ਕਿ ਅਸੀਂ ਗਹਿਰਾਈ ਦੇ ਵਿੱਚ ਸੋਚ ਕੇ ਦੇਖੀਏ। ਕਹਿੰਦੇ ਨਾ, ਉੱਪਰੋਂ ਉੱਪਰੋਂ ਤੈਰ ਕੇ ਲੋਕ ਨਿਕਲ ਜਾਂਦੇ ਨੇ ਤੇ ਗਹਿਰਾਈ ਦੇ ਵਿੱਚ ਕੋਈ ਜਾਂਦਾ ਨਹੀਂ। ਜਦੋਂ ਕੋਈ ਬੰਦਾ ਗਹਿਰਾਈ ਵਿੱਚ ਜਾਏਗਾ ਤਾਂ ਉਹ ਇਸ ਸੱਚਾਈ ਨੂੰ ਬੜੀ ਨਜ਼ਦੀਕ ਤੋਂ ਅਨੁਭਵ ਕਰੇਗਾ ਕਿ ਅਸਲ ਵਿੱਚ ਜ਼ਿੰਦਗੀ ਕੀ ਹੈ, ਅਸਲ ਵਿੱਚ ਹੋਣਾ ਕੀ ਚਾਹੀਦਾ ਹੈ। ਜੋ ਹੋ ਰਿਹਾ ਹੈ ਉਹ ਪਿੱਛੇ ਪਿੱਛੇ, ਜਿਵੇਂ ਅਸਲ ਰੂਪ ਵਿੱਚ ਜੇ ਸ਼ੀਸ਼ੇ ਨੂੰ ਵੇਖਿਆ ਜਾਵੇ ਤੇ ਜਿਹੜਾ ਸਾਡਾ ਲਿਬਾਸ ਹੈ, ਜੋ ਚੀਜ਼ਾਂ ਉਹ ਛੁਪਾਉਂਦਾ ਹੈ, ਜੋ ਸਾਡਾ ਮੇਕਅਪ ਹੈ, ਜਾਂ ਜੋ ਵੀ ਸਾਡੀ ਇੱਕ ਪਰਸੈਪਸ਼ਨ ਕਹਿ ਲਓ, ਵੀ ਅਸੀਂ ਚੀਜ਼ਾਂ ਨੂੰ ਪਰਸੀਵ ਕਰਦੇ ਹਾਂ ਨਾ, ਵੀ ਅਸੀਂ ਪਹਿਲਾਂ ਹੀ ਸੋਚ ਕੇ ਚੱਲਦੇ ਹਾਂ ਕਿ ਇਹ ਇਹੋ ਜਿਹਾ ਹੋਏਗਾ। ਜਿਵੇਂ ਜਿਵੇਂ ਉਹ ਪਰਦੇ ਹਟਦੇ ਨੇ ਤੇ ਸੱਚ ਸਾਹਮਣੇ ਆਉਂਦਾ ਜਾਂਦਾ ਹੈ, ਤਾਂ ਅਸੀਂ ਉਸ ਪਰਮ ਪਿਤਾ ਦਾ ਅੰਸ਼ ਹੋਣ ਲੱਗਦੇ ਹਾਂ, ਅਸੀਂ ਉਸ ਸੱਚਾਈ ਦੇ ਨੇੜੇ ਹੋਣ ਲੱਗਦੇ ਹਾਂ। ਅਸੀਂ ਬਿਲਕੁਲ ਇੱਕ ਰੂਪ ਹੋ ਜਾਂਦੇ ਹਾਂ, ਕੁਦਰਤ ਨਾਲ ਕਹਿ ਲਓ, ਪਰਮਾਤਮਾ ਨਾਲ ਕਹਿ ਲਓ, ਜਾਂ ਅਟਲ ਸੱਚਾਈ ਨਾਲ, ਕਿਸੇ ਵੀ ਚੀਜ਼ ਨਾਲ, ਵਟਐਵਰ ਯੂ ਫੀਲ ਲਾਈਕ, ਕਿ ਸਾਨੂੰ ਉਹ ਸਾਰੀਆਂ ਪਰਤਾਂ ਹਟ ਜਾਂਦੀਆਂ ਹਨ ਜੋ ਸਾਡੇ ਆਲੇ ਦੁਆਲੇ ਲੱਗੀਆਂ ਹੋਈਆਂ ਹਨ। ਤੇ ਇੱਕ ਮੈਸੇਜ ਜੋ ਮੈਨੂੰ ਇਹਦੇ ਵਿੱਚੋਂ ਫੀਲ ਹੋਇਆ ਕਿ ਉਹ ਇਹ ਕਹਿੰਦੀ ਹੈ ਕਿ ਆਪਣੇ ਆਪ ਨਾਲ ਸਮਾਂ ਬਿਤਾਓ, ਆਪਣੇ ਆਪ ਦੇ ਅੰਦਰ ਦੇਖੋ, ਤੁਹਾਨੂੰ ਸਾਰਾ ਕੁਝ ਉੱਥੋਂ ਮਿਲੇਗਾ। ਥੈਂਕ ਯੂ ਜੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਸੋ ਗਲੈਡ, ਥੈਂਕ ਯੂ ਸੋ ਮਚ। ਹਾਂਜੀ ਹਾਂਜੀ, ਹੁਣ ਕੌਣ ਬੋਲਣਗੇ ਪਲੀਜ਼? ਅੱਜ ਵੂਮਨ ਪਾਵਰ ਹੈਗੀ ਸਾਡੇ। ਹਾਂਜੀ ਥੋੜੀ ਜਿਹੀ ਬੀਬਾ ਜੀ ਮੈਂ ਕਰਾਂ ਗੱਲ। ਹਾਂਜੀ ਜ਼ੁਬੈਰ ਸਾਹਿਬ, ਜ਼ਰੂਰ।
ਤੁਸੀਂ ਤੇ ਮੈਨੂੰ ਵੈਸੇ ਆਖਰ ਚ ਬੁਲਾਣਾ ਸੀ, ਲੇਕਿਨ ਮੈਂ ਪਹਿਲਾਂ ਹੀ ਆ ਗਈ। ਨਹੀਂ ਨਹੀਂ, ਕਿਉਂ, ਤੇ ਤੁਹਾਨੂੰ ਆਖਰ ਚ ਤੁਸੀਂ ਆਓ ਜ਼ਰੂਰ। ਜਿਹੜੇ ਅੰਜਮ ਸਾਹਿਬਾ ਨੇ ਜਮ ਕੁਰੈਸ਼ੀ ਜੀ, ਇੱਕ ਤੇ ਇਹਨਾਂ ਬਾਰੇ ਗੱਲ ਮੇਰੇ ਲਈ ਕਰਨਾ ਇਸ ਲਈ ਵੀ ਔਖਾ ਹੈ ਕਿ ਅਸੀਂ ਬਹੁਤ ਅੱਛੇ ਦੋਸਤ ਹਾਂ, ਔਰ ਮੇਰੇ ਹਾਲ ਜਦੋਂ ਦਾ ਇਹਨਾਂ ਦਾ ਸ਼ਾਇਰੀ ਦਾ ਸਫ਼ਰ ਸ਼ੁਰੂ ਹੋਇਆ ਹੈ, ਮੈਂ ਇਹਨਾਂ ਦੇ ਨਾਲ ਹੀ ਰਿਹਾ। ਪਹਿਲੀ ਕਿਤਾਬ ਤੋਂ ਲੈ ਕੇ ਇਹ ਜਿਹੜੀ ਇਹਨਾਂ ਨੇ ਅੱਜ ਨਜ਼ਮ ਪੜ੍ਹੀ ਹੈ, ਇੱਥੋਂ ਤੱਕ ਅਸੀਂ ਇਹਨਾਂ ਦੀ ਸ਼ਾਇਰੀ ਮੁਸਲਸਲ ਸੁਣ ਰਹੇ ਹਾਂ। ਇਸ ਵੇਲੇ ਜਿਹੜਾ ਹੈ ਅੰਜਮ ਜੀ ਦਾ ਕਮਾਲ ਹੈ ਕਿ ਇਹਨਾਂ ਨੇ ਬੜਾ ਸਹਿਜੇ ਬੜੀ ਖਾਮੋਸ਼ੀ ਨਾਲ ਚੁੱਪ-ਚੁਪੀਤੇ, ਜਿਵੇਂ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਵਿੱਚ ਲੋਕੀ ਬੜੀਆਂ ਔਛੀਆਂ ਹਰਕਤਾਂ ਕਰਦੇ ਨੇ, ਇਹਨਾਂ ਨੇ ਬੜੇ ਜੈਂਟਲਮੈਨਲੀ ਤੇ ਨਹੀਂ ਕਹਿਣਾ ਚਾਹੀਦਾ, ਜੈਂਟਲ ਤਰੀਕੇ ਦੇ ਨਾਲ ਇਹਨਾਂ ਨੇ ਉਹ ਸਾਰਾ ਜਿਹੜਾ ਹੈ ਪੈਂਡਾ ਕੀਤਾ ਹੈ। ਔਰ ਇਸ ਵੇਲੇ ਅੰਜਮ ਜੀ ਸ਼ੀ ਇਜ਼ ਅ ਬਿਗ ਨੇਮ ਇਨ ਪੰਜਾਬੀ, ਸਾਡੇ ਪਾਸੇ ਦੀ ਜਿਹੜੀ ਲਹਿੰਦੇ ਪੰਜਾਬ ਦੀ ਸ਼ਾਇਰੀ ਹੈ ਉਹਨਾਂ ਵਿੱਚ ਇੱਕ ਬੜਾ ਸਰਕੜਵਾਂ ਜਿਹੜਾ ਹੈ ਨਾਂ ਨੇ, ਔਰ ਇੱਕ ਬੜੀ ਸਟਰੋਂਗ ਜਿਹੜੀ ਸਵਾਣੀ ਦੀ ਜ਼ਨਾਨੀ ਦੀ ਜਿਹੜੀ ਆਵਾਜ਼ ਹੈ ਉਹ ਬਹੁਤ ਇਹਨਾਂ ਨੇ ਬੜਾ ਬੋਲਡ ਹੋ ਕੇ ਲਿਖਿਆ ਇਹਨਾਂ ਨੇ, ਔਰ ਕਿਸੇ ਲੱਥੀ ਦੀ ਪਰਵਾਹ ਨਹੀਂ ਕੀਤੀ ਕਿ ਕੌਣ ਕੀ ਕਹੇਗਾ। ਅੱਜ ਦੀ ਨਜ਼ਮ ਜਿਹੜੀ ਹੈ ਉਹਨੂੰ ਸੁਣਦਿਆਂ ਮੈਨੂੰ ਨਾ ਬੁੱਲੇ ਸ਼ਾਹ ਦਾ ਇੱਕ ਸ਼ੇਰ ਬਾਰ-ਬਾਰ ਯਾਦ ਆ ਰਿਹਾ ਸੀ, ਉਹ ਪੂਰਾ ਨਹੀਂ ਯਾਦ ਆਇਆ, ਲੇਕਿਨ ਉਹ 'ਚ ਇਹ ਕਹਿੰਦਾ ਕਿ ਭੱਜ ਵੜਨਾ ਹੈ ਮੰਦਰ ਮਸੀਤਾਂ, ਕਦੀ ਆਪਣੇ ਆਪ ਨੂੰ ਪੜ੍ਹਿਆ ਨਹੀਂ। ਤੇ ਇੱਕ ਹੋਰ ਸੋਕਰੇਟਿਸ ਨੇ ਸ਼ਾਇਦ ਕਿਹਾ ਸੀ ਕਿ know thyself, ਆਪਣੇ ਆਪ ਨੂੰ ਜਾਣੋ। ਜਿਹੜਾ ਅਸੀਂ ਇੱਕ ਝੂਠੀ ਜਿਹੜੀ ਹੈ ਆਬਜੈਕਟਿਵਿਟੀ ਦੇ ਵਿੱਚ ਰਹਿੰਦੇ ਹਾਂ, ਜਿਹੜੀ ਇੱਕ ਦੁਨੀਆਦਾਰੀ ਦੀ ਹੈ, ਖੋ ਖਸ ਦੀ ਹੈ, ਧਰੋ ਦੀ ਹੈ, ਔਰ ਇੱਕ ਕਦੀ ਕਿਸੇ ਨੂੰ ਥੱਲੇ ਸੁੱਟ ਦੇਣਾ, ਕਿਸੇ ਨੂੰ ਪਿੱਛੇ ਕਰਕੇ ਆਪ ਅੱਗੇ ਹੋ ਜਾਣਾ, ਇੱਕ ਜਿਹੜੀ ਹੈ ਰੈਟ ਰੇਸ ਲੱਗੀ ਹੋਈ ਹੈ ਜਿਹਨੂੰ ਅਸੀਂ ਆਬਜੈਕਟਿਵਿਟੀ ਹੈ। ਲੇਕਿਨ ਜਿਹੜਾ ਸੱਚ ਹੈ, ਸੱਚ ਬੰਦੇ ਦੇ ਅੰਦਰ ਹੈ, ਔਰ ਇਹ ਜਿਹੜੀ ਸਾਰੀ ਕ੍ਰੀਏਸ਼ਨ ਹੈ ਸਾਡੀ, ਇਹ ਅੰਦਰੋਂ ਹੀ ਬਾਹਰ ਆਉਂਦੀ ਹੈ। ਅਸੀਂ ਲੈਂਦੇ ਹਾਂ ਬਾਹਰੋਂ ਸਾਰੀਆਂ ਚੀਜ਼ਾਂ, ਲੇਕਿਨ ਜਦੋਂ ਐਕਸਪ੍ਰੈਸ ਕਰਨੇ ਆ, ਇਹਨਾਂ ਨੇ ਜਿਹੜੀ ਇਸ ਨਜ਼ਮ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ ਕਿ ਕੋਈ 4-5-6 ਦਫਾ ਇਹਨਾਂ ਨੇ ਕਿਹਾ ਜਦ ਮੈਂ ਅੰਦਰ ਝਾਤੀ ਪਾਈ, ਔਰ ਹਰ ਦਫਾ ਇੱਕ ਨਵਾਂ ਸ਼ੇਡ ਉਹਦੇ ਵਿੱਚ, ਇੱਕ ਨਵੀਂ ਗੱਲ ਜਿਹੜੀ ਹੈ ਬਾਰ-ਬਾਰ ਜਿਹੜੀ ਹੈ ਉਹ ਦੁਹਰਾਉਂਦੇ ਨੇ, ਹਰ ਦਫਾ ਇੱਕ ਨਵੀਂ ਗੱਲ ਹੈ ਇਹਦੇ ਵਿੱਚ। ਔਰ ਇੱਕ ਜਿਹੜੀ ਇਹਦੀ ਇੰਨੀ ਡਾਇਮੈਂਸ਼ਨਸ ਨੇ, ਇਹਦੇ ਵਿੱਚ ਇੰਨੇ ਰੰਗ ਨੇ ਇਸ ਨਜ਼ਮ ਦੇ ਵਿੱਚ, ਔਰ ਇਸ ਨਜ਼ਮ ਦਾ ਕਮਾਲ ਹੈ। ਵੈਸੇ ਹੁਣ ਅੰਜਮ ਜੀ ਇਸ ਮੁਕਾਮ ਤੇ ਪਹੁੰਚ ਚੁੱਕੇ ਨੇ ਕਿ ਸਾਡੇ ਵਰਗਿਆਂ ਦੀਆਂ ਗੱਲਾਂ ਦੀ ਉਹਨਾਂ ਨੂੰ ਬਹੁਤ ਲੋੜ ਨਹੀਂ ਹੈ, ਲੇਕਿਨ ਬਹਰਹਾਲ ਇੱਕ ਸ਼ਾਨਦਾਰ ਨਜ਼ਮ ਹੈ। ਬਹੁਤ ਸ਼ੁਕਰੀਆ ਜੀ, ਸਹੀ ਕਹਿੰਦੇ ਪਏ ਹੋ ਤੁਸੀਂ ਬਿਲਕੁਲ। ਹਾਂਜੀ, ਹੁਣ ਕੌਣ ਗੱਲ ਕਰਨਗੇ? ਹਾਂਜੀ, ਮੈਂ ਥੋੜੀ ਜਿਹੀ ਗੱਲ ਕਰਾਂ ਜੀ। ਹਾਂਜੀ ਜ਼ਰੂਰ। ਅੱਛਾ, ਮੈਨੂੰ ਕਵਿਤਾ ਜਿਹੜੀ ਹੈ ਬਹੁਤ ਹੀ ਵਧੀਆ ਲੱਗੀ ਆ, ਔਰ ਜਿੱਦਾਂ ਜ਼ੁਬੈਰ ਸਾਹਿਬ ਨੇ ਕਿਹਾ ਕਿ ਇੱਕ ਗੱਲ ਜਿਹੜੀ ਬਾਰ-ਬਾਰ ਆਈ ਜਾ ਰਹੀ ਆ ਉਹ ਹੈਗੀ ਅੰਦਰ ਝਾਤੀ ਮਾਰਨ ਦੀ। ਭਾਵੇਂ ਤੁਸੀਂ ਅੰਦਰ ਝਾਤੀ ਮਾਰਨਾ ਮੀਨਸ ਕਿਸੇ ਚੀਜ਼ ਨੂੰ ਕ੍ਰਿਟੀਕਲੀ ਦੇਖਣਾ, ਨੇੜੇ ਹੋ ਕੇ ਦੇਖਣਾ, ਉਹਨੂੰ ਜਰਾ ਚੰਗੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕਰਨੀ, ਜਾਂ ਤੁਸੀਂ ਉਹਨੂੰ ਪਰਸਨਲ ਰਿਲੇਸ਼ਨਸ ਦੀ ਗੱਲ ਕਰੋ ਉਹਨੂੰ ਚੰਗੀ ਤਰ੍ਹਾਂ ਦੇਖਣਾ, ਜਾਂ ਫਿਰ ਇਸ ਸਮਾਜ ਦੇ ਵਿੱਚ ਜੋ ਕੁਛ ਹੋ ਰਿਹਾ ਉਹਨੂੰ ਚੰਗੀ ਤਰ੍ਹਾਂ ਬਾਰੀਕੀ ਦੇ ਨਾਲ ਦੇਖਣਾ, ਡੂੰਘਾਈ ਦੇ ਨਾਲ ਦੇਖਣਾ, ਜਾਂ ਈਵਨ ਜਿਹੜਾ ਸਾਰਾ ਸੰਸਾਰ ਚੱਲ ਰਿਹਾ ਉਹਨੂੰ ਵੀ ਉੱਪਰੋਂ ਛੱਡ ਕੇ ਗਹਿਰਾਈ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨਾ। ਮੇਰਾ ਖਿਆਲ ਇਹ ਬਾਰ-ਬਾਰ ਕਹਿੰਦੇ ਨੇ ਕਿ ਅੰਦਰ ਝਾਤੀ ਮਾਰਨੀ ਹੈ ਜਿਹੜੀ, ਉਹਦੇ ਨਾਲ ਤੁਹਾਨੂੰ ਅਸਲੀਅਤ ਨਜ਼ਰ ਆਏਗੀ। ਔਰ ਵੱਡੀ ਗੱਲ ਜਿਹੜੀ ਕਰਦੇ ਨੇ, ਬਾਕੀ ਤਾਂ ਹੈ ਸਭ ਗੱਲਾਂ ਹੋ ਚੁੱਕੀਆਂ ਨੇ ਕਿ ਝੂਠਾ ਸੰਸਾਰ ਹੈ, ਦੋਸਤੀਆਂ ਰਿਸ਼ਤੇਦਾਰੀਆਂ ਝੂਠੀਆਂ ਨੇ, ਸਾਰਾ ਅਖੀਰ ਦੇ ਵਿੱਚ ਉਹਦਾ ਇੱਕ ਮੇਰਾ ਖਿਆਲ ਹੈ ਟ੍ਰੀਟਮੈਂਟ ਵੀ ਦੱਸਦੇ ਨੇ, ਜਿੱਦਾਂ ਕਿ ਮੈਡੀਕਲੀ ਕਹੀ ਹੈ ਕਿ ਅਸਲੀ ਗੱਲ ਮੈਨੂੰ ਜਿਹੜੀ ਪਤਾ ਲੱਗੀ ਆ ਕਿ ਕਰਮ ਹੀ ਜਾਣੇ ਨਾਲ ਜੋ ਅਸੀਂ ਐਕਸ਼ਨ ਕਰਦੇ ਹਾਂ ਜ਼ਿੰਦਗੀ ਦੇ ਵਿੱਚ,
ਉਹੀ ਸੱਚੇ ਸਾਡੇ ਸਾਥੀ ਨੇ। ਔਰ ਇਹ ਜਿਹੜੀ ਦੁਨੀਆ ਹੈ, ਕਿਸੇ ਦੇ ਨਾਲ ਤੁਹਾਡੇ ਰਿਲੇਸ਼ਨਸ ਵੀ ਪਰਮਾਨੈਂਟ ਨਹੀਂ, ਇਹ ਇਨਫਲਕਸ ਦੇ ਵਿੱਚ ਰਿਲੇਸ਼ਨਸ਼ਿਪ ਹੈਗੇ ਨੇ। ਇਨਫਲਕਸ ਦੇ ਵਿੱਚ ਹੀ ਸਮਾਜ ਚੇਂਜਿੰਗ ਐਵਰੀ ਟਾਈਮ, ਔਰ so far so even the world ਸੰਸਾਰ is changing all the time. So with actions you have to change your relations in the society, not imaginary but with action। ਇਹ ਜ਼ਿੰਦਗੀ ਆਣੀ ਜਾਣੀ ਦਾ ਮੈਂ ਮਤਲਬ ਇਹ ਸਮਝਿਆ ਕਿ ਇਹ ਨਹੀਂ ਕਿ ਤੁਸੀਂ ਬੰਦੇ ਕੋਈ ਮਰ ਗਏ ਨੇ, ਨਵੇਂ ਜਿਉਂਦੇ ਹੋ ਗਏ ਨੇ। ਈਵਨ ਤੁਹਾਡੇ ਰਿਲੇਸ਼ਨਸ ਚੇਂਜ ਹੁੰਦੇ ਜਾ ਰਹੇ ਨੇ। ਸੰਸਾਰ ਦੇ ਵਿੱਚ ਵੀ, ਦੁਨੀਆ ਦੇ ਵਿੱਚ ਵੀ ਨਵੀਆਂ ਤੋਂ ਨਵੀਆਂ ਚੀਜ਼ਾਂ ਕ੍ਰੀਏਟ ਹੋਈ ਚਲੀਆਂ ਜਾ ਰਹੀਆਂ ਨੇ। ਸੋ ਇਹ ਆਉਣ ਜਾਣ ਦਾ ਫਲਕਸ ਜਿਹੜਾ ਚੱਲੀ ਜਾ ਰਿਹਾ, ਉਹਦੇ ਵਿੱਚ ਤੁਸੀਂ ਆਪਣੀ ਐਕਸ਼ਨਸ ਦੇ ਨਾਲ ਜੋ ਕੰਮ ਕਰਨਾ ਹੈ, ਉਹੀ ਇਸ ਚੀਜ਼ ਦਾ ਇਲਾਜ। ਪਹਿਲੇ ਗਹਿਰਾਈ ਦੇ ਨਾਲ ਚੀਜ਼ ਨੂੰ ਜਾਣਨਾ ਚੰਗੀ ਤਰ੍ਹਾਂ, ਇੰਟਰੋਸਪੈਕਸ਼ਨ ਕਰਕੇ, ਉਹ ਤੋਂ ਬਾਅਦ ਨੈਕਸਟ ਸਟੈਪ ਹੈ ਜਿਹੜਾ ਤੁਸੀਂ ਐਕਸ਼ਨ ਕਰਕੇ ਉਹਦੇ ਨਾਲ ਨਾਲ ਚੱਲਣਾ। ਮੇਰਾ ਖਿਆਲ ਇਹ ਤੇ ਜ਼ਿਆਦਾ ਜ਼ੋਰ ਦਿੱਤਾ ਇਹਨਾਂ ਨੇ। ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। ਹਾਂਜੀ, ਕੋਈ ਹੋਰ ਬੋਲਣਗੇ? Madhya, would you like to say something here? Yes, please. Can I just say, badi dungi nazam, badi dungi. I loved it so much. It made me feel so many mixed emotions. I had lots of Sufi feel to it. Made me think of the Shah Hussain Kafis we read. So aha, jo aha, so aha, like yeah. Yeah, just beautiful, absolutely beautiful. Thank you for sharing that and making me feel what I feel. Thank you. बहुत शुक्रिया मदिया जी, बहुत शुक्रिया थोड़ा। हाँ जी, डॉक्टर साहब किथे गए? हाँ जी, हाजिर हैं। हाँ जी, हाँ जी, भी थोड़ा इंतजार है जी। डॉक्टर साहब। मैं ये कहना चाहना है कि ये जिहड़ी नज़म इन्होंने अज पढ़ी है, ये नज़म ये वो चीज़ है जिन्होंने शायरी असी कहने हैं। मतलब इत्थे बड़ी तुकबंदी भी हुंदी है और बड़े अपना इधर उधर दे भी मारे जाते हैं, लेकिन ये है कि ये जिहड़ी इन्होंने अज नज़म पढ़ी है, ये है जिन्हों असी शायरी कहने हैं। इन्होंने मैं नहीं समझदा कि ये इन्होंने कोई जिवें जुबैर साहब ने कहा ना कि अंदरों निकलती है तो बाहर नहीं जाती। मैं नहीं ये गल मानता। मैं ये समझना है कि इस नज़म की खूबी ये है कि ये परत दर परत चल रही है। एक परत अंदरों खुलती है, वो बाहर जाती है, बाहरों फिर अंदर आ जाती है। बाहर दी परत अंदर जाती है, अंदर दी परत बाहर आती है। जिवें लहरां दे अंदर भी लहरां होंदियां ने। ਇਹਦੀ ਇੱਕ ਮੈਂ ਤੁਹਾਨੂੰ ਮੇਰੇ ਜ਼ਿਹਨ ਦੇ ਵਿੱਚ ਪਤਾ ਨਹੀਂ ਤੁਹਾਡੇ ਚੋਂ ਕਿੰਨੇ ਕਲਾਸੀਕਲ ਗਾਣਾ ਸੁਣਨ ਵਾਲੇ ਨੇ, ਕੁਝ ਵੱਡੇ ਉਸਤਾਦ ਜਿਹੜੇ ਨੇ ਉਹ ਜਦੋਂ ਤਾਨ ਲਾਉਂਦੇ, ਤਾਨ ਮਾਰਦੇ ਨੇ ਗਾਉਂਦਿਆਂ, ਤੇ ਤਾਨ ਦੇ ਅੰਦਰ ਵੀ ਇੱਕ ਤਾਨ ਹੁੰਦੀ ਹੈ। ਤਾਨਾਂ ਦੇ ਅੰਦਰ ਵੀ ਤਾਨਾਂ ਹੁੰਦੀਆਂ ਨੇ। ਇਹ ਬੜੀ ਮਾਸਟਰੀ ਹੁੰਦੀ ਹੈ ਤਾਨ ਲਾਉਣ ਦੀ। ਇਹ ਜਿਹੜੀ ਨਜ਼ਮ ਹੈ ਇਹਦੇ ਵਿੱਚ ਤਾਨ ਦੇ ਅੰਦਰ ਤਾਨ ਮਾਰੀ ਗਈ ਹੈ और वो ऐसी सटली तान इन्होंने ऐसी सटल ताना मारिया ने कि मतलब वाकई मैं बहुत तुहानू पता ही है सारियां नू कि मैं शायरी के बारे च
बहुत पर्टिकुलर हैं और बहुत बहुत क्रिटिकल रहना है। और आम तौर पे मैनू कोई नज़मा शज़मा दे नाल कोई मेरे ते असर उसर घट ही हुंदा है। लेकिन ये है कि ये इन्हां दी जिहड़ी नज़म है ये वाकई वड्डी नज़म है और ਇਹਦੇ ਵਿੱਚ एक कमाल ਜਿਹੜਾ ਹੈ ਜਿਹੜਾ ਇਸ ਨਜ਼ਮ ਦੇ ਵਿੱਚ ਆਇਆ ਹੈ ਇਹ ਐਵੇਂ ਨਹੀਂ ਆ ਜਾਂਦਾ। ਇਹ ਬੜੀ 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 ਆਪਣਾ ਅੰਦਰ 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 ਆਪਣੇ ਅੰਦਰ ਬਾਹਰ ਨੂੰ ਚੰਗੀ ਤਰ੍ਹਾਂ ਜਿਹੜਾ ਸਮੋ ਕੇ ਆਉਂਦਾ ਹੈ। ਔਰ ਇਹ ਘੱਟ ਲੋਕਾਂ ਦੇ ਵਿੱਚ ਹੁੰਦਾ ਹੈ, ਬਹੁਤ ਹੀ ਘੱਟ ਸ਼ਾਇਰਾਂ 'ਚ ਇਹ ਗੱਲ ਹੁੰਦੀ ਹੈ। ਤੇ ਇਸ ਲਈ ਮੈਂ ਬੜਾ ਖੁਸ਼ ਹੋਇਆ ਇਹਨਾਂ ਦੀ ਇਹ ਨਜ਼ਮ ਸੁਣ ਕੇ ਔਰ ਉਮੀਦ ਹੈ ਕਿ ਇਹ ਇਸ ਤਰ੍ਹਾਂ ਦੀਆਂ ਨਜ਼ਮਾਂ ਸਾਨੂੰ ਹੋਰ ਵੀ ਸੁਣਾਉਂਦੇ ਰਹਿਣਗੇ। बहुत बहुत शुक्रिया डॉक्टर साहब जी, थैंक यू सो मच। वाह, बहुत कामयाब नज़म रही। अंजुम जी कोई होर बोलेंगे? हाँ जी, सो डॉक्टर साहब ने तो बिल्कुल सारा कुछ सानू समझा भी दिता है और बड़ी बहुत बहुत मुबारकबाद आपकी अंजुम जी, बहुत कामयाब आपकी नज़म रही। बहुत बहुत शुक्रिया, आप इस तरह लिखते रहो और सानू अपनी सोनिया सोनिया चीज़ां सुनाते रहो। बहुत शुक्रिया अंजुम जी। Thank you so much जी, thank you, I'm honored। बहुत मेहरबानी। हाँ जी, नेचरदीप जी तुसी हैगे हो जी? जी बिल्कुल। हाँ जी, तैयार हो जी सानू अपनी कहानी सुनाने दी? जी बिल्कुल मैम। मैं आपका तारुफ करा दिया जी। एक मिनट, आई एम आउट ऑफ माय एलिमेंट टुडे। हाँ जी, नेचरदीप जी गुरदासपुर दे वासी हैं जी। इन्होंने MA B.Ed गुरु नानक देव यूनिवर्सिटी अमृतसर तो की है जी। इन्हों की पहली किताब 2021 विच छपी, तेनू पता। एम आई प्रोनाउंसिंग इट राइट? तेनू पता यही नाम है ना जी? अच्छा, बहुत अच्छा, तेनू पता। इन्हों की दूजी किताब यादां दे संदूक 2023 विच छप रही है जी। इस तो इलावा 9 किताबां विच इन्हां दियां कहानी ते कवितावां भी छप चुकियां ने। इन्हां दी लिखत, इन्हां दी लिखे हुए गाने रिकॉर्डेड भी हैगे ने ते ये बड़े ही मल्टी टैलेंटेड एंड मल्टी फैसेटेड पर्सनैलिटी हन। हॉकी दे प्लेयर हन, गिद्दे दे कैप्टन हन ते मोटिवेशनल स्पीकर भी हन और बिजनेस वूमन भी ने। सो शी इज अ रियली मल्टी टैलेंटेड पर्सन। हाँ, थिएटर विच भी दिलचस्पी रखते हैं। सो आओ नेचरदीप जी सानू अपनी कहानी 2 कप चाह सुना। बड़ी मेहरबानी। बहुत शुक्रिया जी। आदि संगत प्रोग्राम च सारियां आदि शख्सियतां नू मेरे वालों प्यार भरी सत श्री अकाल जी, आदाब। मैं बहुत खुशनसीब हाँ, बहुत माण वाली गल है कि मैं आप सब नू ज्वाइन कर रही हूँ। मैं अपनी कहानी शुरू करांगी जी। 2 कप चाह। ਜਿਉਂ ਹੀ ਘੜੀ ਦੀ ਸੂਈ 7 ਤੇ ਜਾਂਦੀ, ਚਾਹ ਮੇਰੇ ਸਿਰਾਣੇ ਹੁੰਦੀ ਤੇ ਸਰਦਾਰ ਜੀ ਦੀ ਆਵਾਜ਼ ਮੇਰੇ ਕੰਨੀ, ਉੱਠ ਮੈਡਮ, ਚਲੋ ਉਠੋ, ਸ਼ਾਬਾਸ਼। ਨਾਂ ਨਾਲ ਤਾਂ ਖੌਰੇ ਕਦੋਂ ਬੁਲਾਇਆ ਹੋਵੇ, ਮੈਨੂੰ ਤਾਂ ਉਹ ਵੀ ਯਾਦ ਨਹੀਂ। ਅੱਖਾਂ ਖੋਲਦਿਆਂ ਹੀ ਸਰਦਾਰ ਜੀ ਦਾ ਚਿਹਰਾ ਵੇਖਣ ਦੀ ਆਦਤ ਜੂ ਹੋ ਗਈ ਸੀ ਤੇ ਇਸ ਲੱਖਣਾ ਵੀ ਲੱਗਦਾ ਸੀ। ਚਾਹ ਤਾਂ ਆਪ ਹੀ ਬਣਾਉਂਦੀ ਸਾਂ, ਪਰ ਫਿਰ ਪਤਾ ਨਹੀਂ ਕੀ ਹੋਇਆ ਇਹਨਾਂ ਨੂੰ। ਆਖਦੇ ਤੂੰ ਸਾਰਾ ਦਿਨ ਕੰਮ ਕਰਨਾ ਹੁੰਦਾ, ਸਾਰਿਆਂ ਦਾ ਧਿਆਨ ਰੱਖਦੀ ਹੈ, ਕੀ ਗੱਲ ਮੈਂ ਚਾਹ ਨਹੀਂ ਬਣਾ ਸਕਦਾ? ਸੱਚੀ ਇਹ ਜਿਹੜੀ ਚਾਹ ਸਰਦਾਰ ਜੀ ਬਣਾਉਂਦੇ ਸਨ, ਉਹ ਜਿਹੀ ਤਾਂ ਮੈਂ ਕਦੇ ਵੀ ਨਹੀਂ ਬਣਾ ਸਕੀ। ਉਹ ਤਾਂ ਬੈਟਰੀ ਚਾਰਜ ਕਰਨ ਵਾਂਗ ਸੀ, ਪੀਤਿਆਂ ਹੀ ਸਾਰੇ ਦਿਨ ਤਾਜ਼ਗੀ ਆ ਜਾਂਦੀ। ਮੈਂ ਭੱਜ ਭੱਜ ਕੰਮ ਕਰਦੀ, ਕਦੀ ਨਾ ਥੱਕਦੀ।
ਚਾਹ ਥੋੜਾ ਸੀ, ਇੱਕ ਇਹ ਤਾਂ ਮੋਹ ਸੀ। ਇੱਕ ਮਿनट नेचरदीप जी प्लीज सारे जने प्लीज अपना ऑडियो बंद कर लो, बड़ी मेहरबानी होगी सो वी कैन इंजॉय ਅਸੀਂ ਇਹਨਾਂ ਦੀ ਕਹਾਣੀ ਨੂੰ ਪੂਰਾ ਅਸੀਂ ਇਹਨਾਂ ਨੂੰ ਸੁਣ ਸਕੀਏ ਚੰਗੀ ਤਰ੍ਹਾਂ। ਹਾਂਜੀ ਪਲੀਜ਼, ਬੜੀ ਮਿਹਰਬਾਨੀ। ਸੌਰੀ नेचरदीप जी प्लीज। ਸਾਰਿਆਂ ਦਾ ਧਿਆਨ ਰੱਖਦੀ ਹਾਂ, ਕੀ ਗੱਲ ਮੈਂ ਚਾਹ ਨਹੀਂ ਬਣਾ ਸਕਦਾ? ਸੱਚੀ ਇਹ ਜਿਹੜੀ ਚਾਹ ਸਰਦਾਰ ਜੀ ਬਣਾਉਂਦੇ ਸਨ, ਉਹ ਜਿਹੀ ਤਾਂ ਮੈਂ ਕਦੇ ਵੀ ਨਹੀਂ ਬਣਾ ਸਕੀ। ਉਹ ਤਾਂ ਬੈਟਰੀ ਚਾਰਜ ਕਰਨ ਵਾਂਗ ਸੀ, ਪੀਤਿਆਂ ਹੀ ਸਾਰੇ ਦਿਨ ਲਈ ਤਾਜ਼ਗੀ ਆ ਜਾਂਦੀ। ਮੈਂ ਭੱਜ ਭੱਜ ਕੰਮ ਕਰਦੀ, ਕਦੇ ਨਾ ਥੱਕਦੀ। ਇਹ ਚਾਹ ਥੋੜਾ ਸੀ, ਇਹ ਤਾਂ ਮੋਹ ਸੀ ਜਿਹੜਾ ਚਾਹ ਦੇ ਰੂਪ ਵਿੱਚ ਸਰਦਾਰ ਜੀ ਵੰਡਦੇ ਸਨ। ਮੇਰੀ ਬਚਪਨ ਦੀ ਆਦਤ ਬਣੀ ਹੋਣ ਕਰਕੇ ਸਵੇਰੇ ਤੜਕੇ ਉੱਠਣਾ, ਜਦੋਂ ਜਾਗ ਆ ਜਾਣੀ, ਭਾਵੇਂ 1 ਵਜੇ ਹੋਏ ਭਾਵੇਂ 2। ਉੱਠ ਨਹਾ ਧੋ ਪੂਜਾ ਰੂਮ ਵਿੱਚ ਚਲੇ ਜਾਣਾ, ਨਿਤਨੇਮ ਕਰਕੇ ਤੇ 4:30-5 ਵਜੇ ਹੇਠਾਂ ਆ ਜਾਣਾ ਤੇ ਫਿਰ ਠੌਂਕਾ ਲਾਉਣਾ। ਮੈਨੂੰ ਪਾਠ ਕਰਕੇ ਨੀਂਦ ਬੜੀ ਵਧੀਆ ਆਉਂਦੀ ਸੀ ਹਮੇਸ਼ਾ ਹੀ, ਇਸ ਲਈ ਸਰਦਾਰ ਜੀ ਮੇਰੇ ਉੱਠਣ ਤੋਂ ਪਹਿਲਾਂ ਚਾਹ ਬਣਾ ਲਿਆਉਂਦੇ, ਗੇਟ ਖੋਲ ਦਿੰਦੇ, ਮੋਟਰ ਤੇ ਗੇੜਾ ਮਾਰ ਆਉਂਦੇ, ਖਾਮੇ ਕੋਲੋਂ ਦੁੱਧ ਫੜ ਰਸੋਈ 'ਚ ਵੀ ਰੱਖ ਦਿੰਦੇ। ਸੱਸ ਮਾਂ ਨੇ ਪਹਿਲਾਂ ਪਹਿਲ ਤਾਂ ਪੁੱਛਿਆ, ਕੀ ਗੱਲ ਬਹੂ ਢਿੱਲੀ ਮੱਠੀ ਏ, ਚਾਹ ਤੂੰ ਬਣਾਉਂਦਾ? ਫਿਰ ਗੁੱਸਾ ਕਰਨਾ, ਅਕੇ ਹੁਣ ਘਰ ਵਿੱਚ ਨਵੀਆਂ ਪਿਰਤਾਂ ਪੈ ਗਈਆਂ, ਨਾ ਹੱਦ ਹੋ ਗਈ। ਹੁਣ ਘਰ ਦੇ ਮਰਦ ਚਾਹ ਬਣਾਉਣ, ਨਾ ਨੂੰਹਾਂ ਕਾਸ ਤੋਂ ਲਿਆਂਦੀਆਂ ਵਿਆਹ ਕੇ। ਸੱਸ ਮਾਂ ਦਾ ਘਰ ਵਿੱਚ ਚੰਗਾ ਡੰਕਾ ਵੱਜਦਾ ਸੀ, ਕੋਈ ਕੁਸਕ ਨਹੀਂ ਸੀ ਸਕਦਾ। ਪਰ ਸਮਾਂ ਸਭ ਦਾ ਆਉਂਦਾ। ਸਰਦਾਰ ਜੀ ਉਹਨਾਂ ਵੱਲੋਂ ਦਿੱਤੇ ਜਾਂਦੇ ਮਿਹਣਿਆਂ ਵੱਲ ਕੋਈ ਧਿਆਨ ਨਾ ਦਿੰਦੇ ਤੇ ਚਾਹ ਬਣਾ ਲਿਆਉਂਦੇ। ਹੌਲੀ ਹੌਲੀ ਉਹਨਾਂ ਵੀ ਕਹਿਣਾ ਛੱਡ ਦਿੱਤਾ। ਅਸੀਂ ਦੋਹਾਂ ਕਮਰੇ ਵਿੱਚ ਬੈਠ ਚਾਹ ਪੀਣੀ, ਇਹ ਸਮਾਂ ਸਾਡੇ ਦੋਹਾਂ ਲਈ ਬੜਾ ਕੀਮਤੀ ਹੁੰਦਾ। ਦਿਨ ਭਰ ਦੇ ਕੰਮਾਂ ਬਾਰੇ ਚਰਚਾ ਹੁੰਦੀ, ਹਾਸੇ ਠੱਠੇ ਹੁੰਦੇ, ਸਾਖ ਸਕੀਰੀ ਦੀਆਂ ਗੱਲਾਂ ਹੁੰਦੀਆਂ, ਕੰਮ ਵਾਲੀ ਦੀਆਂ ਚੁਗਲੀਆਂ ਵੀ ਤੇ ਸਿਹਤ ਦੀਆਂ ਗੱਲਾਂ। ਕੁੱਲ ਮਿਲਾ ਕੇ ਦਿਨ ਦੇ ਸਭ ਤੋਂ ਸੁਨਹਿਰੀ ਪਲ ਇਹੀ ਹੁੰਦੇ। ਫਿਰ ਤਾਂ ਸਾਰਾ ਦਿਨ ਸਰਦਾਰ ਜੀ ਵੀ ਕੰਮਾਂ ਕਾਰਾਂ ਵਿੱਚ ਰੁੱਝੇ ਰਹਿੰਦੇ, ਰਾਤ ਥੱਕ ਹਾਰ ਕੇ ਆਏ ਰੋਟੀ ਦੀ ਬੁਰਕੀ ਖਾ ਸੌਂ ਜਾਂਦੇ। ਮੈਂ ਤਾਂ ਵੈਸੇ ਵੀ 24 ਘੰਟੇ ਖੱਡੇ ਤੇ ਚੜੀ ਰਹਿੰਦੀ, ਤਾਂ ਹੀ ਤਾਂ ਸਿਹਤ ਜਵਾਬ ਦੇ ਗਈ ਸੀ। ਇਸ ਲਈ ਸਰਦਾਰ ਜੀ ਚਾਹ ਬਣਾਉਂਦੇ ਸੀ। ਇਹ ਉਹਨਾਂ ਦਾ ਮੋਹ ਦਰਸਾਉਣ ਦਾ ਤਰੀਕਾ ਸੀ। ਹੁਣ ਜੋ ਉਹਨਾਂ ਨੂੰ ਤਾਰੀਫ ਨਹੀਂ ਸੀ ਕਰਨੀ ਆਉਂਦੀ। ਜਦੋਂ ਕਦੇ ਮੈਂ ਆਖਦੀ ਤਾਰੀਫ ਤਾਂ ਕਰ ਦਿਆ ਕਰੋ, ਝੱਟ ਆਖਦੇ, ਨਾ ਮੈਂ ਕਿਹੜਾ ਕੋਈ ਕਵੀ ਜਾਂ ਲੇਖਕ ਹਾਂ, ਮੈਨੂੰ ਨਹੀਂ ਆਉਂਦੇ ਸ਼ਬਦ ਬੁਣਨੇ। ਬਸ ਇੰਨਾ ਦੱਸ ਦੇਣਾ ਤੈਨੂੰ, ਤੂੰ ਮੈਨੂੰ ਬੜੀ ਪਿਆਰੀ ਹੈ, ਬਿਲਕੁਲ ਬੇਬੇ ਬਾਪੂ ਦੀ ਤਰ੍ਹਾਂ। ਤੇ ਮੇਰੇ ਲਈ ਇਹ ਸ਼ਬਦ ਹੀ ਬੜੇ ਹੁੰਦੇ। ਜਦੋਂ ਵੇਹਲ ਮਿਲਦਾ ਛੁੱਟੀ ਵਾਲੇ ਦਿਨ ਮੇਰੇ ਅੱਗੇ ਪਿੱਛੇ ਕੋਲ ਕੋਲ ਹੀ ਘੁੰਮਦੇ ਰਹਿੰਦੇ, ਰਸੋਈ ਵਿੱਚ ਹੀ ਕੁਰਸੀ ਲਿਆ ਬੈਠ ਜਾਂਦੇ। ਜਦੋਂ ਥੱਕੀ ਮਹਿਸੂਸ ਕਰਦੇ ਝੱਟ ਆਖਦੇ, ਤੂੰ ਬੈਠ, ਮੈਂ ਚਾਹ ਬਣਾਉਣਾ, ਫਿਰ ਇਕੱਠੇ ਪੀਵਾਂਗੇ। ਜਦੋਂ ਕਿਸੇ ਦਿਨ ਉਹ ਬਾਜ਼ਾਰ ਜਾਣ ਦਾ ਵਾਅਦਾ ਕਰਕੇ ਵੇਲੇ ਸਿਰ ਘਰ ਨਾ ਪਰਤ ਸਕਦੇ ਤੇ ਬਾਜ਼ਾਰ ਜਾਣ ਦਾ ਪ੍ਰੋਗਰਾਮ ਕੈਂਸਲ ਹੋ ਜਾਂਦਾ, ਮੈਂ ਉਡੀਕ ਤਿਆਰ ਹੋਈ, ਫਿਰ ਕੱਪੜੇ ਬਦਲ ਰਾਤ ਦੀ ਰੋਟੀ ਦੇ ਆਹਰ ਵਿੱਚ ਲੱਗ ਜਾਂਦੀ। ਕਦੇ ਗੁੱਸਾ ਨਾ ਕਰਦੀ, ਨਾ ਰੁੱਸਦੀ। ਅਗਲੇ ਦਿਨ ਚਾਹ ਦੀ ਟਰੇ ਵਿੱਚ ਤਾਜ਼ਾ ਤੋੜ ਕੇ ਲਿਆਂਦਾ ਗੁਲਾਬ ਦਾ ਫੁੱਲ ਵੀ ਹੁੰਦਾ। ਮੈਨੂੰ ਮਨਾਉਣ ਦਾ ਸੌਖਾ ਤਰੀਕਾ ਉਹਨਾਂ ਨੂੰ ਇਹੀ ਲੱਗਦਾ। ਸਾਡੀ ਇਹ ਚਾਹ ਕਦੇ-ਕਦੇ ਬੜੀ ਲੰਬੀ ਹੋ ਜਾਂਦੀ। ਚਾਹ ਦੇ ਮੁੱਕੇ ਕੱਪ ਹੱਥਾਂ ਵਿੱਚ ਹੁੰਦੇ, ਪਰ ਗੱਲਾਂ ਨਹੀਂ ਸੀ ਮੁੱਕਦੀਆਂ। ਅਸਲ ਵਿੱਚ ਨਾ ਤਾਂ ਮੇਰੀ ਕੋਈ ਸਹੇਲੀ ਸੀ, ਨਾ ਕੋਈ ਬਾਹਰ ਇਹਨਾਂ ਦਾ ਬਹੁਤਾ ਯਾਰਾਨਾ ਸੀ ਕਿਸੇ ਨਾਲ। ਇਸ ਲਈ ਅਸੀਂ ਇੱਕ ਦੂਜੇ ਦੇ ਵਧੀਆ ਦੋਸਤ ਸਾਂ। ਸੋ ਹਰ ਗੱਲ ਭਾਵੇਂ ਆਫਿਸ ਦੀ ਹੋਏ, ਭਾਵੇਂ ਘਰ ਪਰਿਵਾਰ, ਸਾਖ ਸਕੀਰੀ ਦੀ, ਅਸੀਂ ਦੋਵੇਂ ਇੱਕ ਦੂਜੇ ਨਾਲ ਹੀ ਕਰੀਦੀ ਸੀ। ਜਦੋਂ ਚਾਹ ਲੰਬੀ ਹੋ ਜਾਣੀ, ਉਸ ਦਿਨ ਬਜ਼ੁਰਗਾਂ ਰੁੱਸ ਜਾਣਾ, ਸਵੇਰੇ ਖਾਣਾ ਲੇਟ ਜੋ ਹੋ ਜਾਂਦਾ ਸੀ। ਉਸ ਦਿਨ ਬਜ਼ੁਰਗਾਂ ਨੂੰ ਮਨਾਉਣ ਲਈ ਮੈਨੂੰ ਆਲੂ ਦੇ ਪਰੌਂਠੇ ਬਣਾਉਣੇ ਪੈਂਦੇ ਤੇ ਤਾਜ਼ਾ ਮੱਖਣ ਕੱਢ ਕੇ ਪੁਦੀਨੇ ਤੇ ਧਨੀਏ ਦੀ ਚਟਣੀ ਦੇਣੀ ਪੈਂਦੀ। ਸਾਡੇ ਦੋਵਾਂ ਲਈ 2 ਵੱਡੇ ਕੱਪ ਸਨ, ਚਿੱਟੇ ਰੰਗ ਦੇ, ਜਿਨ੍ਹਾਂ ਉੱਤੇ ਸੋਹਣਾ ਡਿਜ਼ਾਈਨ ਬਣਿਆ ਹੋਇਆ ਸੀ ਤੇ ਜਿਨ੍ਹਾਂ ਦੇ ਸਿਰਾਂ ਉੱਪਰ ਲਾਲ ਰੰਗ ਦੀ ਧਾਰੀ ਸੀ। ਜਦੋਂ ਉਹਨਾਂ ਵਿੱਚੋਂ ਇੱਕ ਕੱਪ ਟੁੱਟਾ ਸੀ ਨਾ, ਪਤਾ ਨਹੀਂ ਕਿਉਂ ਬੜਾ ਦੁੱਖ ਹੋਇਆ ਸੀ, ਜਿਵੇਂ ਜੋੜਾ ਵਿਛੜ ਗਿਆ ਹੋਏ। ਫਿਰ ਅਸੀਂ ਉਹੋ ਜਿਹਾ ਇੱਕ ਹੋਰ ਲੈ ਆਂਦਾ ਸੀਗੇ। ਕਦੀ-ਕਦੀ ਮੈਂ ਵੀ ਉੱਠ ਪੈਣਾ ਭਾਂਡੇ ਖੜਕਣ ਦੀ ਆਵਾਜ਼ ਨਾਲ ਤੇ ਉਹਨਾਂ ਦੇ ਚਾਹ ਬਣਾਉਂਦਿਆਂ ਹੋਇਆਂ ਪਲੇਟ ਵਿੱਚ ਬਿਸਕੁਟ ਪਾ ਲੈਣੇ, ਭੁੱਜੇ ਛੋਲੇ ਜਾਂ ਮੂੰਗਫਲੀ ਦੀਆਂ ਗਿਰੀਆਂ ਰੱਖ ਲੈਣੀਆਂ। ਸਰਦੀਆਂ ਵਿੱਚ ਪਿੰਨੀਆਂ ਬਣਾ ਲੈਣੀਆਂ ਤੇ ਚਾਹ ਦੀਆਂ ਚੁਸਕੀਆਂ ਨਾਲ ਪਿੰਨੀਆਂ ਦਾ ਆਨੰਦ ਲੈਣਾ।
ਇਹ ਨੇਮ ਬੜੇ ਸਾਲ ਚੱਲਿਆ। ਫਿਰ ਸਰਦਾਰ ਜੀ ਤੁਰ ਗਏ ਸਦਾ ਲਈ। ਜ਼ਿੰਦਗੀ ਵਿਚਲਾ ਸਾਥ ਛੁੱਟ ਗਿਆ ਤੇ ਮੈਂ ਮੁੜ ਕੇ ਸਵੇਰੇ ਕਦੀ ਚਾਹ ਹੀ ਨਹੀਂ ਪੀਤੀ। ਮੈਨੂੰ ਬੜਾ ਔਖਾ ਲੱਗਦਾ ਸੀ ਇਕੱਲਿਆਂ ਚਾਹ ਪੀਣਾ। ਚਾਹ ਹੀ ਬੱਕੜ ਜੀ ਬੇਸਵਾਦ ਲੱਗਣ ਲੱਗੀ ਸੀ। ਫਿਰ ਆਪੇ ਹੀ ਉੱਠਣ ਦੀ ਆਦਤ ਪਾਈ। ਕਿਸਨੇ ਠਾਉਣਾ ਸੀ? ਆਪੇ ਹੀ ਹੌਲੀ ਹੌਲੀ ਕੰਮ ਕਰਦੇ ਰਹਿਣਾ। ਨਿਆਣੇ ਪੜ੍ਹ ਲਿਖ ਕੇ ਆਪੋ ਆਪਣੇ ਕੰਮ ਧੰਦਿਆਂ ਤੇ ਲੱਗ ਗਏ, ਵਿਆਹੇ ਗਏ, ਘਰਾਂ ਵਾਲੇ ਬਣ ਗਏ। ਅੱਜ ਜਦੋਂ ਸਵੇਰੇ ਪੁੱਤ ਨੂੰ ਰਸੋਈ ਵਿੱਚ ਵੇਖਿਆ ਤਾਂ ਪਿੱਛੋਂ ਸਰਦਾਰ ਜੀ ਦਾ ਝੋਲਾ ਪਿਆ। ਪੁੱਤ ਨੇ ਪਿਓ ਤੇ ਹੀ ਜਾਣਾ ਸੀ। ਜਦੋਂ ਪਿੱਛੇ ਨੂੰ ਮੁੜਿਆ ਤਾਂ ਟਰੇ ਵਿੱਚ 2 ਕੱਪ ਵੇਖ ਕੇ ਮਨ ਬਾਗੋ ਬਾਗ ਹੋ ਗਿਆ। ਪੁੱਤ ਭਾਵੇਂ ਸ਼ਰਮਿੰਦਾ ਜਿਹਾ ਹੋਇਆ ਤੇ ਨਾਲੇ ਆਖਦਾ, ਤੁਸੀਂ ਚਾਹ ਪੀਓਗੇ? ਨਾ ਪੁੱਤ, ਤੁਸੀਂ ਪੀਓ। ਪੁੱਤ, ਔਰਤਾਂ ਬੜੀਆਂ ਸਾਦਾ ਦਿਲ ਹੁੰਦੀਆਂ ਨੇ। ਚਾਹ ਦੇ ਕੱਪ ਨਾਲ ਹੀ ਖੁਸ਼ ਹੋ ਜਾਂਦੀਆਂ ਨੇ, ਪਰਤ ਜਾਂਦੀਆਂ ਨੇ, ਮੰਨ ਜਾਂਦੀਆਂ ਨੇ। ਪਤੀ ਦਾ ਭਰਪੂਰ ਪਿਆਰ ਹੁੰਦਾ ਇਹਨਾਂ ਕੱਪਾਂ ਵਿੱਚ। ਔਰਤ ਦਾ ਦਿਲ ਜਿੱਤਣ ਦਾ ਸੌਖਾ ਤਰੀਕਾ ਇਹ 2 ਕੱਪ ਚਾਹ ਦੇ। ਫਿਰ ਸਾਰਾ ਦਿਨ ਚਾਹ ਵਿੱਚ ਹੀ ਭੱਜੀਆਂ ਫਿਰਦੀਆਂ। ਪੁੱਤ, ਚਾਹ ਨਹੀਂ, ਇਹ ਤਾਂ ਚਾਹ ਹੁੰਦਾ। ਜ਼ਰੂਰ ਬਣਾ ਕੇ ਦਿਆ ਕਰ। ਤੇ ਹੁਣ ਜਾ, ਛੇਤੀ ਚਾਹ ਠੰਡੀ ਹੋ ਜਾਣੀ ਹੈ। ਪੁੱਤ ਨੂੰ ਖੌਰੇ ਮੇਰੇ ਤੋਂ ਇਸ ਵਰਤਾਰੇ ਦੀ ਉਮੀਦ ਹੀ ਨਹੀਂ ਸੀ। ਉਹ ਖੌਰੇ ਆਪਣੀ ਦਾਦੀ ਦੀ ਤਰ੍ਹਾਂ ਹੀ ਮੈਨੂੰ ਸੋਚਦਾ ਸੀ। ਪਰ ਉਸਦਾ ਭਰਮ ਟੁੱਟ ਗਿਆ ਸੀ ਅੱਜ। ਤੇਰੇ ਪਾਪਾ ਵੀ ਬਣਾ ਕੇ ਪਿਲਾਉਂਦੇ ਹੁੰਦੇ ਸੀ। ਸੁਣ ਖੁਸ਼ ਹੋ ਗਿਆ ਤੇ ਚਾਹ ਲੈ ਕੇ ਕਮਰੇ ਵਿੱਚ ਚਲਾ ਗਿਆ। ਤੇ ਮੈਂ ਵੀ ਉਹਨਾਂ ਸੋਹਣੇ ਬਿਤਾਏ ਸਮੇਂ ਨੂੰ ਯਾਦ ਕਰਦੀ ਕੰਮ ਧੰਦਿਆਂ ਵਿੱਚ ਲੱਗ ਗਈ। ਸ਼ੁਕਰੀਆ। बहुत बहुत मेहरबानी नेचर जी, बहुत शुक्रिया। बहुत अच्छी कहानी शुक्रिया। जी। बहुत प्यारी बहुत कहानी, बड़ी प्यारी बहुत अच्छी कहानी है जी। मैं ਇਹਦੇ ਤੇ ਮੁਖਤਸਰ ਜੀ ਗੱਲ ਕਰਾਂਗਾ। ਹਾਂਜੀ ਨਾ ਤੁਸੀਂ ਲੰਬੀ ਗੱਲ ਕਰੋ ਆਪਣਾ ਜੀ। ਮੁਖਤਸਰ ਨਹੀਂ, ਐਕਚੁਅਲੀ ਤੁਹਾਡੇ ਕੋਲ ਐਕਸੈਪਟ ਕਰਦੇ। ਕਿਉਂਕਿ ਟਾਈਮ ਜ਼ਰਾ ਘੱਟ ਹੁੰਦਾ ਨਾ, ਸਾਰਿਆਂ ਨੂੰ ਫਿਰ ਮੌਕਾ ਮਿਲਣਾ ਨਹੀਂ ਚਾਹੀਦਾ। ਨਹੀਂ, ਬੜਾ ਟਾਈਮ ਜੇ। ਨਾ ਨਾ ਨਾ, ਹਾਂਜੀ ਨਹੀਂ ਜੀ, ਆਈ ਕੀਪ ਐਨ ਆਈ ਔਨ ਦ ਟਾਈਮ। ਫਿਕਰ ਨਾ ਕਰੋ, ਤੁਸੀਂ ਲੰਬੀ ਗੱਲ ਕਰੋ। ਹਾਂ ਜੀ, ਬਹੁਤ ਸੋਹਣੀ ਕਹਾਣੀ, ਸਾਦਾ ਜ਼ੁਬਾਨ ਤੇ ਬਿਆਨੀਆਂ ਵਧੀਆ ਹੈ। ਇਸ ਕਹਾਣੀ ਵਿੱਚ ਇੱਕ ਔਰਤ ਦੇ ਅਹਿਸਾਸ ਤੇ ਜਜ਼ਬੇ ਨੂੰ ਛੋਇਆ ਗਿਆ ਹੈ। ਭਈ ਔਰਤ ਲਈ ਨਿੱਕੀਆਂ ਨਿੱਕੀਆਂ ਗੱਲਾਂ ਉਹਦੀ ਸ਼ਖਸੀਅਤ ਉੱਤੇ ਕਿੰਨਾ ਗੂੜਾ ਇੰਪੈਕਟ ਬਣਾਉਂਦੀਆਂ ਨੇ। 2 ਕੱਪ ਚਾਹ ਇਹ ਹਯਾਤੀ ਦੇ ਅੰਦਰ 2 ਜੀਆਂ ਦੀ ਸੱਚੀ ਜੁੜਤ ਦੀ ਕਹਾਣੀ ਹੈ। ਬਾਜ਼ ਵੇਲੇ ਨਿੱਕੀਆਂ ਜਿਹੀਆਂ ਗੱਲਾਂ ਅੰਦਰ ਜਜ਼ਬਿਆਂ ਦੇ ਹੜ ਲੁਕੇ ਹੁੰਦੇ ਨੇ, ਜਿਨ੍ਹਾਂ ਕਾਰਨ ਬੰਦਾ ਸਾਰੀ ਹਯਾਤੀ ਗੁਜ਼ਾਰ ਦਿੰਦਾ ਹੈ। ਸਾਡੇ ਸਮਾਜ ਵਿੱਚ ਜ਼ਨਾਨੀ ਸਵੇਰ ਤੋਂ ਲੈ ਕੇ ਰਾਤ ਤਾਈਂ ਕੋਲੂ ਦੇ ਬਲਦ ਵਾਂਗੂ ਕੰਮੇ ਲੱਗੀ ਰਹਿੰਦੀ ਏ। ਉਹਦਾ ਜਣੇ ਦੀ ਤਰ੍ਹਾਂ ਕੋਈ ਹੋਰ ਆਰ ਜਾਂ ਤਫਰੀ ਨਹੀਂ ਹੁੰਦੀ। ਉਹਦੇ ਲਈ ਸਵੇਰ ਦਾ ਉਹ ਵੇਲਾ ਜਦੋਂ ਉਹਦਾ ਖਾਮਦ ਚਾਹ ਬਣਾਉਂਦਾ ਏ ਤੇ ਰਲ ਕੇ ਪੀਂਦੇ ਨੇ, ਬਹੁਤ ਆਮ ਹੈ। ਕਿਉਂ ਜੇ ਅਸੀਂ ਸਮੇਂ ਦੇ ਛੋਟੇ ਜਿਹੇ ਸਪੈਨ ਅੰਦਰ ਇੱਕ ਅਜਿਹਾ ਤਲਕ ਸਾਂਝ ਸੰਗਤ ਛੁਪੀਏ ਜਿਹਦਾ ਸੇਕ ਸਾਰੀ ਰਾਤੀ ਮਹਿਸੂਸ ਹੁੰਦਾ ਹੈ। ਇਹ ਵਰਤਾਰਾ ਇੱਕ ਜੀਵ ਦਾ ਦੂਜੇ ਨੂੰ ਮੰਨਦਿਆਂ ਹੋਇਆਂ ਡਿਸਕਵਰ ਕਰਨਾ ਹੈ। 2 ਕੱਪ ਚਾਹ ਦੇ ਜਿਹੜੇ ਚਿੱਟੇ ਨੇ, ਉਹਨਾਂ ਦੇ ਸਿਰ ਤੇ ਲਾਲ ਧਾਰੀਆਂ ਸਕੂਨ ਤੇ ਨਿੱਘ ਤੇ ਜੁੜਤ ਦੀ ਲਾਮਤ ਨੇ। ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ। ਬੜਾ ਅੱਛਾ ਲੱਗਦਾ ਹੈ ਕਿ ਵੀ ਜਦ ਇੰਨੀ ਸੈਂਸਿਟਿਵਿਟੀ ਨਾਲ ਸਾਰੇ ਇਸ ਰਿਲੇਸ਼ਨਸ਼ਿਪ ਨੂੰ ਦੇਖਦੇ ਨੇ। ਬਹੁਤ ਅੱਛਾ, ਸ਼ੁਕਰੀਆ ਆਫਤਾਬ ਜੀ। ਹਾਂਜੀ, ਕੌਣ ਗੱਲ ਕਰਨਗੇ ਜੀ? ਜੀ ਮੈਨੂੰ ਇਜਾਜ਼ਤ ਹੈ? ਜ਼ਰੂਰ ਜੀ, ਹਰਪ੍ਰੀਤ ਪਲੀਜ਼ ਆਓ। ਨੇਚਰਦੀਪ ਕਾਲੋਂ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਬਹੁਤ ਅੱਛੀ ਕਹਾਣੀ ਹੈ। ਔਰ ਸਭ ਤੋਂ ਵੱਡੀ ਗੱਲ ਹੈ, ਇਸ ਕਹਾਣੀ ਨੇ ਇੱਕ ਕੰਪੈਨੀਅਨਸ਼ਿਪ ਦੀ ਗੱਲ ਕੀਤੀ ਹੈ, ਇੱਕ ਰਿਲੇਸ਼ਨਸ਼ਿਪ ਦੀ ਨਹੀਂ। ਰਿਲੇਸ਼ਨਸ਼ਿਪ ਜਿਹੜਾ, ਉਹਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਉਹ 2 ਬੰਦੇ ਕੰਪੈਨੀਅਨ ਵੀ ਹੋਣ। ਇੱਥੇ ਇੱਕ ਅਜਿਹੀ ਗੱਲ ਕੀਤੀ ਗਈ ਹੈ ਕਿ ਜਿੱਥੇ ਇੱਕ ਬੰਦਾ ਦੂਸਰੇ ਨੂੰ ਇੱਕ ਨਿੱਘ ਦੇਣ ਦੀ ਕੋਸ਼ਿਸ਼ ਕਰਦਾ ਹੈ ਇੱਕ ਛੋਟੇ ਜਿਹੇ ਜੈਸਚਰ ਦੇ ਨਾਲ, ਤੇ ਉਸ ਛੋਟੇ ਜਿਹੇ ਜੈਸਚਰ ਦੇ ਨਾਲ ਉਹਦੀ ਜ਼ਿੰਦਗੀ ਕਿਵੇਂ ਬਦਲਦੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਸਮਾਜ ਦੇ ਵਿੱਚ ਜਾਂ ਪਰਿਵਾਰ ਦੇ ਵਿੱਚ ਕਿਤੇ ਨਾ ਕਿਤੇ ਉਸ ਤੇ ਉਂਗਲੀ ਵੀ ਚੱਕੀ ਜਾਂਦੀ ਹੈ ਜਦੋਂ ਉਹ ਚੇਂਜ ਕਰਦਾ ਹੈ। ਬਟ ਨਵੀਂ ਜਨਰੇਸ਼ਨ ਨੂੰ ਜਾਂ ਨੈਕਸਟ ਜਨਰੇਸ਼ਨ ਨੂੰ ਕਿਵੇਂ ਉਹਨੂੰ ਐਕਸੈਪਟ ਕਰਨਾ ਚਾਹੀਦਾ ਹੈ, ਇਹ ਵੀ ਇਹਦੇ ਵਿੱਚ ਇਨਕੋਰਪੋਰੇਟ ਕੀਤਾ ਗਿਆ ਹੈ। ਕਹਾਣੀ ਦੇ ਵਿੱਚ ਬਹੁਤ ਸਾਰੇ ਪੱਖ ਲਏ ਗਏ ਹਨ
ਇੱਕ ਔਰਤ ਦੀ ਮਨੋਦਸ਼ਾ ਤੇ ਇੱਕ ਪੁਰਸ਼ ਦੀ ਮਨੋਦਸ਼ਾ ਵੀ, ਕਿ ਉਹ ਆਪਣੇ ਪਰਿਵਾਰ ਦੇ ਵਿੱਚੋਂ ਥੋੜਾ ਜਿਹਾ ਉਲਾਮਾ ਜਾਂ ਮਿਹਣੇ ਜਰ ਕੇ ਵੀ ਆਪਣੀ ਪਤਨੀ ਲਈ ਐਜ਼ ਅ ਕੰਪੈਨੀਅਨ ਕੁਝ ਕਰਨਾ ਚਾਹੁੰਦਾ ਹੈ ਤੇ ਕਰ ਗੁਜ਼ਰਦਾ ਹੈ, ਜੇ ਉਹ ਚਾਹੇ ਤਾਂ। ਜੇ ਉਹ ਨਾ ਚਾਹੇ ਤਾਂ ਭਾਵੇਂ ਕੁਝ ਵੀ ਨਾ ਕਰੇ, ਪਰ ਜੇ ਉਹ ਚਾਹੁੰਦਾ ਹੈ ਤਾਂ ਉਹ ਕਰ ਸਕਦਾ ਹੈ। ਇਹ ਇੰਨਾ ਔਖਾ ਕੰਮ ਨਹੀਂ ਹੈ। ਇੱਕ ਛੋਟੀ ਜਿਹੀ ਜਿਹੜੀ ਆਮ ਤੌਰ ਤੇ ਆਪਾਂ ਕਹਿ ਦਿੰਨੇ ਹਾਂ, ਪਰ ਆਮ ਜਿੱਦਾਂ ਤੁਸੀਂ 80% ਪੋਪੂਲੇਸ਼ਨ ਦੇ ਵਿੱਚ ਲਓ ਕਿ ਪਤੀ ਪਤਨੀ ਦੀ ਸਾਂਝ ਜਿਹੜੀ ਹੈ ਨਾ, ਉਹ ਕਦੀ ਵੀ ਇਸ ਤਰ੍ਹਾਂ ਦੀ ਨਹੀਂ ਬਣ ਪਾਉਂਦੀ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਜਿੱਥੇ ਉਹ ਬੇਝਿਜਕ ਆਪਣੇ ਮਨ ਦੀ ਗੱਲ ਇੱਕ ਦੂਜੇ ਨੂੰ ਕਹਿ ਸਕਣ। ਸਾਡੀਆਂ ਔਰਤਾਂ ਤਾਂ ਸਾਰੀ ਜ਼ਿੰਦਗੀ ਜੀ ਜੀ ਕਹਿੰਦੀਆਂ ਹੀ ਮਰ ਜਾਂਦੀਆਂ ਹਨ। ਉਹਨਾਂ ਨੂੰ ਉਸ ਤੋਂ ਅੱਗੇ ਕਹਿਣ ਦਾ ਨਾ ਤਾਂ ਹੁਕਮ ਹੁੰਦਾ ਹੈ ਤੇ ਨਾ ਹੀ ਉਹਨਾਂ ਦੀ ਹਿੰਮਤ ਹੁੰਦੀ ਹੈ। ਸੋ ਇੱਕ ਅਜਿਹਾ ਮਾਹੌਲ ਸਿਰਜਣਾ ਜਿੱਥੇ ਦੋ ਜੀ ਬੈਠ ਕੇ ਹਰ ਤਰ੍ਹਾਂ ਦੀ ਗੱਲ ਕਰ ਸਕਦੇ ਹਨ, ਬੇਸ਼ੱਕ ਉਹ ਕੁਝ ਮਿੰਟਾਂ ਲਈ ਹੋਵੇ, ਇਹ ਆਪਣੇ ਆਪ ਵਿੱਚ ਕਮਾਲ ਹੈ ਤੇ ਬਹੁਤ ਵੱਡਾ ਸੁਨੇਹਾ ਇਹ ਕਹਾਣੀ ਦਿੰਦੀ ਹੈ। ਥੈਂਕ ਯੂ ਸੋ ਮਚ। बहुत शुक्रिया हरप्रीत जी, बिल्कुल सही कह रहे हो तुसी। बहुत अच्छा, बहुत शुक्रिया। हाँ जी, हुन कौन बोल दसगे? जी तलत जी। जी हाँ जी, आओ जी हाँ जी प्लीज। हाँ जी, मनु भी ये कहानी बहुत प्यारी लगी। स्वीट जी तस्वीर है जी इन्हां दी आ रही सी ते मनमोहनी आवाज ते स्वीट ते सॉफ्ट कहानी, निर्मल कोमल अखरां नाल गुन्नी, चाह दे दो कप्पां ते प्यार नाल जुड़ी। कहंदे ने चाह जे चाह नाल पिलाई जाए ते ओदा स्वाद ही होर हुंदा है। ते चाह दा रोमांस ते हर लिटरेचर च सिर चढ़वा है। जिस तरह उर्दू विच भी है कि है अजीब लफ्ज चाय भी जिसमें चाह भी है और हाय भी। हाय भी, वाह। इस कहानी विच मैनू भरवां जी लगी है, चाह दा रोमांस भी मन भरवां लगे। ये कहानी मैनू ओपरी नहीं लगी, अपनी जी लगी। ते इत्थे मैं ज़ुबैर साहब दा एक जुमला कोट करांगी जिहड़ा मैं उन्हां दे एक इंटरव्यू च उन्हां ने बोलिया सी। उन्हां ने आख्या, कहानी जे सच्ची लगे ते समझो सच्ची है, ते जे झूठी लगे ते समझो झूठी। तुहाडे दिल तक अपड़े ते सच्ची, नहीं तां झूठी। ते मेरे दिल तक ते अपड़ी, ताई ते मैनू अपनी जी लगी। बहुत वरियां पहले ए मैनू अपने घर दे विहड़े च लै गई, जिथे मेरी मां भी 2 कप फड़ के मेरे अब्बई नाल सवेरे सवेरे ਉਹ ਸਾਰੀਆਂ ਗੱਲਾਂ ਤੇ ਮਸਲੇ ਜਿਹੜੇ ਉਹਨਾਂ ਬੱਚਿਆਂ ਕੋਲੋਂ ਓਲੇ ਰੱਖਣੇ ਹੁੰਦੇ ਸਨ ਕਰਦੀ ਸੀ। ਨਿੰਮਾ ਨਿੰਮਾ ਹਾਸਾ, ਕਦੀ ਪਿਆਰ ਦੇ ਚੁਟਕਲੇ ਤੇ ਕਦੀ ਡੂੰਘੀਆਂ ਫਿਕਰਾਂ ਨਿਬੇੜਦਿਆਂ ਦੋਵੇਂ ਜੀ ਇੱਕ ਦੂਜੇ ਨਾਲ ਸਾਂਝ ਵੰਡਾਉਂਦੇ ਤੇ ਕਦੀ ਕਦੀ 2 ਕੱਪ ਜ਼ੋਰ ਦੀ ਵੀ ਪਟਕੇ ਜਾਂਦੇ। ਗੱਲ ਉੱਥੇ ਹੀ ਹੈ, ਉਹ ਗੱਲ ਉੱਥੇ ਹੀ ਮੁੱਕਦੀ ਹੈ ਕਿ ਘਰ ਦੀਆਂ ਖੁਸ਼ੀਆਂ ਜ਼ਨਾਨੀ ਤੇ ਬੰਦੇ ਦੀ ਖੁਸ਼ੀਆਂ ਨਾਲ ਜੁੜੀਆਂ ਨੇ। ਖਾਸ ਕਰ ਜ਼ਨਾਨੀ ਦੀ ਸੋਲ ਸੈਟਿਸਫੈਕਸ਼ਨ ਤੇ ਬਹੁਤ ਜ਼ਰੂਰੀ ਹੈ, ਤਾਂ ਹੀ ਤੇ ਉਹ ਆਪਣੇ ਨਾਲ ਜੁੜੇ ਰਿਸ਼ਤਿਆਂ ਨੂੰ ਖੁਸ਼ ਰੱਖ ਸਕੇਗੀ। ਜਿਵੇਂ ਸਰਦਾਰਨੀ ਜੀ ਨੇ ਕਿਹਾ ਔਰ ਉਹਨਾਂ ਨੇ ਉਹੀ ਕੀਤਾ, ਉਹਨਾਂ ਨੂੰ ਜੋ ਮਿਲਿਆ ਸੀ ਸਰਦਾਰ ਜੀ ਵੱਲੋਂ, ਤੇ ਉਹ ਕਨਵੈਨਸ਼ਨਲ ਕਨਫਰੰਟ੍ਰੇਸ਼ਨ ਜਿਹੜੀ ਸੱਸ ਨੂੰਹ ਨਾਲ ਜੁੜੀ ਹੋਈ ਹੈ, ਜਿਹਨੂੰ ਇੱਟ ਖੜੱਕਾ ਵੀ ਕਹਿੰਦੇ ਨੇ, ਉਹ ਚੇਨ ਨੂੰ ਉਹਨਾਂ ਨੇ ਤੋੜ ਦਿੱਤਾ। ਆਪਣੀ ਨੂੰਹ ਨੂੰ ਉਹਨਾਂ ਨੇ ਉਹ ਸਪੇਸ ਦਿੱਤੀ ਜਿਹੜੀ ਸਰਦਾਰ ਜੀ ਨੇ ਉਹਨਾਂ ਨੂੰ ਦਿੱਤੀ ਸੀ। 2 ਕੱਪ ਨਾਲ ਜੁੜੀ ਹੈ ਕਹਾਣੀ, 2 ਕੱਪ ਤੇ ਹੀ ਮੁੱਕ ਗਈ। ਤੇ ਇਸ ਕਹਾਣੀ ਦੀ ਸਭ ਤੋਂ ਸੋਹਣੀ ਲਾਈਨ ਜਿਹੜੀ ਮੈਨੂੰ ਲੱਗੀ ਹੈ ਉਹ ਹੈ ਕਿ ਪੁੱਤ 'ਚ ਸਰਦਾਰ ਜੀ ਦਾ ਝੋਲਾ ਪਿਆ। ਯਾਨੀ ਮਾਪੇ ਕਦੀ ਨਹੀਂ ਮਰਦੇ, ਉਹ ਜਿਉਂਦੇ ਨੇ, ਕਦੀ ਕਿਸੇ ਦੀ ਸਮਾਈਲ 'ਚ, ਕਦੀ ਕਿਸੇ ਦੀ ਚਾਲ ਢਾਲ 'ਚ, ਉਹ ਹਮੇਸ਼ਾ ਜ਼ਿੰਦਾ ਰਹਿੰਦੇ ਨੇ। ਸਰਦਾਰ ਜੀ ਤੇ ਚਲੇ ਗਏ, ਪਰ ਜਿਹੜਾ ਸੁਨੇਹਾ ਉਹਨਾਂ ਨੇ ਦਿੱਤਾ ਉਹ ਅੱਗੇ ਫੁੱਲਾਂ ਦੀ ਪਨੀਰੀ ਵਾਂਗ ਪੁੰਗਰਦਾ ਰਹੇਗਾ। ਤੇ ਮੈਨੂੰ ਇਹ ਕਹਾਣੀ ਓਪਰੀ ਨਹੀਂ ਲੱਗੀ, ਆਪਣੀ ਜਿਹੀ ਲੱਗੀ। ਬਹੁਤ ਸ਼ੁਕਰੀਆ। बहुत बहुत सोना, थैंक यू तलत जी, बहुत बहुत मेहरबानी। बड़ी सुनिया तुसी परसा हमेशा खोलते हो। ये बहुत प्यारी कहानी है और वाकई यू आर सो राइट कि जेडे
ਇਹਨਾਂ ਦਾ ਅੰਦਾਜ਼ੇ ਬਿਆਨ ਸੀ, ਜਿੰਨਾ ਇਹਨਾਂ ਨੇ ਇਨਫਲੈਕਸ਼ਨ ਚਾਹੀਦੀ ਸੀ, ਜੋ ਫੀਲਿੰਗ ਚਾਹੀਦੀ ਸੀ, ਇਹਨਾਂ ਨੇ ਬੜੀ ਮਿੱਠੇ ਤਰੀਕੇ ਨਾਲ ਇਹ ਸੁਣਾਈ ਹੈ। ਬਹੁਤ ਪਿਆਰਾ ਲੱਗਾ। ਹਾਂਜੀ, ਹੁਣ ਕੌਣ ਬੋਲਣਗੇ? ਮੈਂ ਇੱਕ ਦੋ ਗੱਲਾਂ ਕਹਿ ਦਿਆਂ। ਜੀ ਹਾਂਜੀ, ਗੁਰਦਾਸ ਜੀ ਪਲੀਜ਼। ਠੀਕ ਹੈ, ਮੈਂ ਵੀ ਤਲਕ ਜੀ ਨੇ ਜੋ ਕਿਹਾ ਮੈਂ ਵੀ ਉਹਦੇ ਨਾਲ ਸਹਿਮਤ ਹਾਂ। ਇਹ ਮੈਨੂੰ ਆਪਣੀ ਕਹਾਣੀ ਲੱਗੀ ਕਰਕੇ, ਜਦ ਮਾਂ ਉੱਠਦੀ ਸਵੇਰ ਨੂੰ, ਉਹਨੇ ਚਾਹ ਬਣਾਉਣੀ ਹੁੰਦੀ ਹੈ, ਚਾਹੇ ਪੇ ਲਈ ਹੋਵੇ ਚਾਹੇ ਨਿਆਣਿਆਂ ਲਈ। ਚਲੋ ਮੇਰਾ ਡੈਡੀ ਤੇ ਚਾਹ ਪੀਂਦਾ ਨਹੀਂ ਸੀ, ਪਰ ਉਹਨੇ ਚਾਹ ਦਾ ਕੱਪ ਜ਼ਰੂਰ ਹੁੰਦਾ ਸੀ ਸਵੇਰ ਨੂੰ, ਤੇ ਉਹ ਚਾਹ ਤੋਂ ਹੀ ਸ਼ੁਰੂ ਹੁੰਦਾ ਸੀ ਨਾ। ਮੈਨੂੰ ਉਹ ਵੀ ਚੇਤਾ ਆ ਗਿਆ ਆਪਣੇ ਮੰਮੀ ਡੈਡੀ ਦਾ, ਤੇ ਦੂਜਾ ਮੈਨੂੰ ਚੇਤਾ ਇਹ ਵਿਛੋੜੇ ਦੀ ਕਹਾਣੀ ਵੀ ਆ। ਜਦ ਕੋਈ ਚਲ ਜਾਂਦਾ ਆ ਤੇ ਮਗਰੋਂ ਉਹਨੇ ਉਹਨਾਂ ਦੀਆਂ ਗੱਲਾਂ ਕਿੱਦਾਂ ਚੇਤੇ ਰੱਖਣੀਆਂ, ਤੇ ਜਦ ਉਹਨੇ ਕਿਹਾ ਕਿ ਮੁੰਡੇ ਨੇ ਵੀ ਸਰਦਾਰ ਜੀ ਵਰਗਾ ਹੀ ਹੋਣਾ ਸੀ, ਉਹ ਵੀ ਮੈਨੂੰ ਲੱਗਾ ਕਿ ਜਿੱਦਾਂ ਮੈਨੂੰ ਵੀ ਕਹਿ ਦਿੰਦੇ ਮੰਮੀ ਡੈਡੀ ਹੈ ਨਹੀਂ ਗੇ, ਪਰ ਉਹਨਾਂ ਦੇ ਚੱਲਣ ਤੇ ਜੋ ਉਹਨੇ ਸਿਖਾ ਲਿਆ ਉਹਦੇ ਤੇ ਮੈਂ ਚੱਲਦਾ। ਠੀਕ ਹੈ, ਮੈਂ ਸ਼ਾਇਦ ਆਮ ਨਾਟ ਸੇਇੰਗ ਇਟ ਪ੍ਰੋਪਰਲੀ, ਹੈ ਨਾ। ਤੇ ਮੈਨੂੰ ਉਹ ਗੱਲ ਚੰਗੀ ਲੱਗੀ ਕਿ ਜਿਹੜੀ ਮਾਪਾ ਸਹੀ ਸਿਖਾ ਜਾਂਦਾ ਆਪਣੇ ਨਿਆਣਿਆਂ ਨੂੰ, ਉਹਦੀਆਂ ਗੱਲਾਂ ਸਦਾ ਹੀ ਚੇਤੇ ਰਹਿੰਦੀਆਂ। ਤੇ ਉਹ ਫਿਰ ਮਾਪੇ ਤੁਰਦੇ ਫਿਰਦੇ ਹੀ ਆ, ਭਾਵੇਂ ਚੱਲ ਵੀ ਜਾਣ, ਹਨਾ। ਆਪਣੀਆਂ ਗੱਲਾਂ ਜਿਹੜੀਆਂ ਉਹਨੇ ਸਾਨੂੰ ਦੱਸੀਆਂ ਆ ਉਹ ਚੇਤੇ ਰਹਿੰਦੀਆਂ। ਇਫ ਯੂ ਲਿਵ ਅਕੋਰਡਿੰਗ ਟੂ ਦੈਮ, ਉਹ ਮਰਦੇ ਨਹੀਂ ਜਿਉਂਦੇ ਰਹਿੰਦੇ ਆ। ਤੇ ਮੈਨੂੰ ਉਹ ਗੱਲ ਕਾਫੀ ਢੁਕਵੀਂ ਲੱਗੀ ਕਰਕੇ ਮੇਰੇ ਲਈ ਆਪਣੇ ਪਰਸਨਲ ਰੈਲੇਵੈਂਟ ਸੀਗਾ। ਤੇ ਬਸ ਮੈਂ ਇਹ ਕਹਿਣਾ ਚਾਹੁੰਦਾ ਸੀ। ਬਹੁਤ ਸ਼ੁਕਰੀਆ ਗੁਰਦਾਸ ਜੀ। ਇਸ ਕਹਾਣੀ ਦੀ ਵਾਕਈ ਸਭ ਤੋਂ ਇੱਕ ਖੂਬਸੂਰਤ ਗੱਲ ਇਹੀ ਹੈ ਕਿ ਸਾਰਿਆਂ ਨੂੰ ਇਹ ਆਪਣੀ ਕਹਾਣੀ ਐਟ ਸਮ ਲੈਵਲ ਨਜ਼ਰ ਹਾਂਜੀ। ਆਉਂਦੀ ਹੈ, ਬੜੀ ਵੱਡੀ ਗੱਲ ਹੈ। ਹਾਂਜੀ ਹਾਂਜੀ, ਕੌਣ ਬੋਲਣਗੇ ਜੀ ਹੁਣ? ਹਾਂਜੀ, ਕੌਣ ਬੋਲਣਗੇ? ਜੀ ਮੈਂ ਆਸਿਮ ਬੋਲ ਰਿਹਾ, ਅਗਰ ਹਾਂਜੀ ਮੈਨੂੰ ਆਸਿਮ ਜੀ ਪਲੀਜ਼। ਹਾਂਜੀ ਹਾਂਜੀ ਜੀ ਜੀ ਜ਼ਰੂਰ ਆਸਿਮ ਜੀ। ਜੀ ਜੀ, ਬੜੀ ਹੀ ਪਿਆਰੀ ਇਹਨਾਂ ਦੀ ਕਹਾਣੀ ਸੀ। ਔਰ ਸਭ ਤੋਂ ਅੱਛੀ ਗੱਲ ਕਿ ਜਿਸ ਤਰ੍ਹਾਂ ਉਹ ਬੋਲ ਰਹੇ ਸਨ, ਉਹ ਉਸ ਜਜ਼ਬੇ ਨੂੰ, ਉਹ ਜਜ਼ਬਾਤ ਨੂੰ ਬੜਾ ਰਿਫਲੈਕਟ ਕਰ ਰਿਹਾ ਸੀ। ਉਹਨਾਂ ਦਾ ਅੰਦਾਜ਼ ਬਹੁਤ ਹੀ ਪਿਆਰਾ ਸੀ, ਤੇ ਮੈਨੂੰ ਤਾਂ ਇੰਝ ਹੀ ਲੱਗਾ ਕਿ ਜਿਵੇਂ ਕੋਈ ਖ਼ਾਬ ਦੇਖ ਰਿਹਾ। ਤੇ ਬਹਰਹਾਲ ਕਾਫੀ ਜਲਦੀ ਉਸ ਖ਼ਾਬ 'ਚ ਮੈਂ ਉੱਠ ਗਿਆ ਜਦੋਂ ਉਹਨਾਂ ਦੀ ਕਹਾਣੀ ਮੁੱਕੀ, ਤੇ ਹਕੀਕਤ ਜਿਹੜੀ ਹੈ ਹਕੀਕਤ ਜਿਹੜੀ ਆ ਉਹ ਉਸ ਤੋਂ ਮੁਖਤਲਿਫ ਹੈ। ਲੇਕਿਨ ਇੰਨਾ ਪਿਆਰ, ਇੰਨਾ ਖੂਬਸੂਰਤ ਇਹਨਾਂ ਦੀ ਜਿਹੜੀ ਪਿਕਚਰਾਈਜੇਸ਼ਨ ਹੈ ਉਸ ਰਿਲੇਸ਼ਨਸ਼ਿਪ ਦੀ, ਬਹੁਤ ਹੀ ਪਿਆਰੀ ਸੀ। ਮੇਰਾ ਖਿਆਲ ਹੈ ਕਿ ਕੋਈ ਵੀ ਸੈਂਸਿਟਿਵ ਸ਼ਾਇਰ ਅਗਰ ਇਸ ਕਹਾਣੀ ਨੂੰ ਸੁਣੇ ਤਾਂ ਯਕੀਨਨ ਨਜ਼ਮ ਲਿਖ ਸਕਦਾ। ਬਹੁਤ ਹੀ ਅੱਛੀ ਐਫਰਟ ਹੈ। ਥੈਂਕ ਯੂ। ਬਹੁਤ ਸ਼ੁਕਰੀਆ ਆਸਿਮ ਜੀ, ਬਹੁਤ ਸ਼ੁਕਰੀਆ। ਯੂ ਰਾਈਟ, ਬਿਲਕੁਲ ਸਹੀ ਕਹਿ ਰਹੇ। ਹਾਂਜੀ ਜ਼ੁਬੈਰ ਸਾਹਿਬ ਜੀ ਪਲੀਜ਼। ਜੀ ਜ਼ੁਬੈਰ ਸਾਹਿਬ। ਹਾਂਜੀ, ਉਹ ਇੱਕ ਬੜਾ ਵੱਡਾ ਨਾਵਲ ਹੈਗਾ ਮਾਰਸ਼ਲ ਪ੍ਰੋਸ ਦਾ, 5 ਵਾਲੀਅਮ 'ਚ ਹੈਗਾ, ਰਿਮੈਂਬਰੈਂਸ ਆਫ ਥਿੰਗਸ ਪਾਸਟ। ਤੇ ਉਹ ਜਿਹੜਾ ਸ਼ੁਰੂ ਹੁੰਦਾ ਨਾ, ਉਹਦੇ ਵਿੱਚ ਜਿਹੜਾ ਉਹਦਾ ਪ੍ਰੋਟੈਗੋਨਿਸਟ ਹੈ ਜਾਂ ਮੇਨ ਕਰੈਕਟਰ ਜਿਹੜਾ ਹੈ, ਉਹ ਕਿਸੇ ਕੈਫੇ 'ਚ ਬੈਠਾ ਚਾਹ ਜਾਂ ਸ਼ਾਇਦ ਕਾਫੀ ਪੀ ਰਿਹਾ, ਔਰ ਉਹ ਜਦੋਂ ਪਹਿਲਾ ਘੁੱਟ ਪੀਂਦਾ ਨਾ ਤੇ ਉਹਨੂੰ ਕੋਈ ਗੱਲ ਯਾਦ ਆਉਂਦੀ ਹੈ। ਉੱਥੋਂ ਨਾ ਸਾਰਾ ਫਿਰ ਉਹ ਨਾਵਲ ਸ਼ੁਰੂ ਹੁੰਦਾ ਹੈ। ਉਹ ਜਿਹੜਾ ਇੱਕ ਘੁੱਟ ਪੀ ਕੇ ਜਿਹੜੀ ਉਹਨੂੰ ਕੋਈ ਗੱਲ ਚੇਤੇ ਆਉਂਦੀ ਹੈ, ਔਰ ਜਿਹੜਾ ਉਹਦਾ ਟੇਸਟ ਹੈਗਾ। ਇਹੋ ਜਿਹੀਆਂ ਜਿਹੜੀਆਂ ਕਹਾਣੀਆਂ ਨੇ, ਉਹ ਇੱਕ ਸਤ੍ਹਾ ਤੇ ਲਿਖਣਾ ਬੜਾ ਆਸਾਨ ਵੀ ਨੇ, ਲੇਕਿਨ ਇੱਕ ਸਤ੍ਹਾ ਤੇ ਉਹ ਲਿਖਣੀਆਂ ਬੜੀਆਂ ਔਖੀਆਂ ਵੀ ਨੇ। ਇਸ ਕਹਾਣੀ ਵਿੱਚ ਅਸੀਂ ਚਾਹ ਤੇ ਪੀ ਰਹੇ ਹਾਂ, ਚਾਹ ਦਾ ਸਵਾਦ ਤੇ ਹੈ। ਇਹਦੇ ਵਿੱਚ, ਇਸ ਕਹਾਣੀ ਵਿੱਚ ਸਾਡੀ ਜਿਹੜੀ ਪੰਜਾਬ ਦੀ ਵਸੋਂ ਹੈ, ਜਾਂ ਪੰਜਾਬ ਸਾਡਾ ਜਿਹੜਾ ਰਹਿਤਲ ਹੈ, ਉਹਦੀ ਖੁਸ਼ਬੂ ਵੀ ਹੈ ਇਸ ਇਹਦੇ ਵਿੱਚ। ਔਰ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਤਲਤ ਨੇ, ਕਿ ਲੱਗਦਾ ਹੈ ਕਿ ਸਾਡੀ ਕਹਾਣੀ ਹੈ, ਕਿਉਂਕਿ ਅਸੀਂ ਇਸ ਤਰ੍ਹਾਂ ਚਾਹਾਂ ਪੀਂਦੇ ਔਰ ਸਾਰਾ ਕਰਦੇ ਆ ਰਹੇ ਹਾਂ। ਬੜਾ ਉਹਨਾਂ ਨੇ ਛੋਟੀਆਂ ਛੋਟੀਆਂ ਗੱਲਾਂ ਜੋੜ ਕੇ ਇੱਕ ਖਾਸ ਤਰ੍ਹਾਂ ਦੀ ਜਿਹੜੀ ਹੈ, ਉਹ ਮੀਆਂ ਬੀਵੀ ਜਿਹੜੇ ਹੈ ਨੇ, ਜਿਹੜੇ ਮੇਰੇ ਖਿਆਲ ਸਾਡੇ ਸਾਰਿਆਂ ਦੇ ਹੀ ਨੇ, ਮਾਪੇ ਵੀ ਨੇ, ਉਹ ਮਾਵਾਂ ਵੀ ਨੇ। ਤੇ ਉਹ ਥੋੜਾ ਜਿਹਾ ਮੈਨੂੰ ਲੱਗਾ ਹੈ ਸ਼ਾਇਦ ਜਿਵੇਂ ਜਿਹੜੀ ਕਹਾਣੀ ਉਹਨਾਂ ਨੇ ਬੀਵੀ ਬਣ ਕੇ ਲਿਖੀ ਹੈ, ਸ਼ਾਇਦ ਉਹਨਾਂ ਦੀ ਮਾਂ ਦੀ ਕਹਾਣੀ ਹੈ, ਜਾਂ ਘਰ ਤੇ ਕਿਸੇ ਬਹੁਤ ਨੇੜੇ ਦੇ ਜੀ ਦੀ ਕਹਾਣੀ ਹੈ। ਲੇਕਿਨ ਜ਼ਾਹਰ ਹੈ ਉਹਨਾਂ ਨੇ ਉਹਨੂੰ ਕਹਾਣੀ ਬਣਾ ਕੇ ਲਿਖਿਆ ਹੈ। ਜਿਹੜਾ ਉਹਦਾ ਭਾਵੇਂ ਜੁਦਾਈ ਹੈ, ਲੇਕਿਨ ਐਂਡ ਬਹਿਰਹਾਲ ਉਹਦਾ ਆਪਟੀਮਿਸਟਿਕ ਹੈ ਕਿ ਜਦੋਂ ਉਹ ਪੁੱਤਰ ਜਿਹੜਾ ਹੈ, ਉਹਨੂੰ ਉਹਦੇ ਵਿੱਚ ਝੋਲਾ ਪੈਂਦਾ ਉਹਨੂੰ ਆਪਣੇ ਜਾਣ ਵਾਲੇ ਦਾ, ਤੇ ਉਹ ਅਗਲੀ ਨਸਲ ਤੱਕ ਕਹਾਣੀ ਚੱਲਦੀ ਹੈ। ਫਿਰ
ਅਗਲੀ ਨਸਲ ਦੀ ਕਹਾਣੀ ਤੁਰ ਪੈਂਦੀ ਹੈ। ਤੇ ਅੱਛੇ ਨੋਟਸ ਤੇ ਖਤਮ ਕੀਤੀ ਹੈ ਉਹਨਾਂ ਨੇ, ਔਰ ਬੜੇ ਸਟਲ ਜਿਹੀ ਤੇ ਬੜੀ ਇੱਥੇ ਜਿਹੜੇ ਇਹਨਾਂ ਨੇ ਕਿਹਾ ਅੱਲਾ ਜੀ ਨੇ ਬੜੀ ਨਰੋਲ ਜਿਹੀ ਨਰਮ ਜਿਹੀ ਕਹਾਣੀ ਹੈ। ਜ਼ੁਬੈਰ ਸਾਹਿਬ, ਵੈਸੇ ਇੱਕ ਗੱਲ ਮੈਂ ਨੋਟ ਕੀਤੀ ਹੈ ਕਿ ਜਿਹੜੇ ਸਾਰੇ ਲੋਕ ਕਮੈਂਟਸ ਦੇ ਰਹੇ ਨੇ ਉਹ ਆਪਣੇ ਪੇਰੈਂਟਸ ਦੀ ਯਾਦ ਕਰ ਰਹੇ ਨੇ ਕਿ ਮੇਰੇ ਵਾਲਿਦ ਹਾਂ। ਸਾਹਿਬ ਇੰਝ ਬਣਾਉਂਦੇ ਸੀ। ਕੋਈ ਇਹ ਨਹੀਂ ਕਹਿ ਰਿਹਾ ਕਿ ਮੈਂ ਵੀ ਇੰਝ ਬਣਾਉਣਾ। ਆਸਮ ਸਹੀ ਆਸਮ ਕਹਿ ਜੀ ਰਹੇ ਹੋ ਬਸ। ਸਾਰੇ ਹੀ ਬਣਾਉਂਦੇ ਨੇ ਜਿਹੜੇ ਬੈਠੇ ਨੇ। ਆਸਮ ਜੀ ਟਾਲਸਟਾਈ ਨੇ ਕਿਹਾ ਸੀ ਕਿ ਜਦੋਂ ਕੋਈ ਲਿਖਤ ਸੁਣ ਕੇ ਜਾਂ ਪੜ੍ਹ ਕੇ ਤੁਹਾਨੂੰ ਆਪਣੀ ਗੱਲ ਯਾਦ ਆਵੇ ਤੇ ਇਹਦਾ ਮਤਲਬ ਹੈ ਕਿ ਉਹ ਲਿਖਤ ਕਾਮਯਾਬ ਹੈ। ਜੀ ਜੀ, ਬਿਲਕੁਲ ਬਿਲकुल ਠੀਕ ਹੈ। ਨਹੀਂ, ਬਹੁਤ ਕਾਮਯਾਬ ਹੈ, ਬਹੁਤ ਪਿਆਰੀ ਹੈ। ਸਭ ਤੋਂ ਵਧੀਆ ਗੱਲ ਹੈ ਮੈਨੂੰ ਤੇ ਜੀ। ਇਹ ਤੇ ਆਪਣਾ ਇਹਨਾਂ ਦੀ ਜਿਹੜੀ ਕਹਾਣੀ ਵਿੱਚ ਤੇ ਉਹ 1 ਕੱਪ 2 ਕੱਪ ਬਣਾ ਕੇ ਤੇ ਬਹਿ ਜਾਂਦੇ ਨੇ। ਤੇ ਮੈਂ ਤੇ ਨਿੱਕਿਆਂ ਹੁੰਦਿਆਂ ਦੇਖਦਾ ਸਾਂ ਕਿ ਮੇਰੀ ਮਾਂ ਸਵੇਰੇ ਚਾਹ ਦਾ ਪਤੀਲਾ ਚਾੜ ਦਿੰਦੀ ਸੀ ਤੇ ਪਿਓ ਮੇਰਾ ਚੁੱਲ੍ਹੇ ਸਾਹਮਣੇ ਬਹਿ ਜਾਂਦਾ ਸੀ। ਦੋਵੇਂ ਚਾਵਾਂ ਪੀਤੀ ਜਾਂਦੇ ਸਨ ਸਾਰੀ ਦਿਨ। ਵਾਹ। ਤੇ ਮੈਨੂੰ ਤੇ ਉਹ ਯਾਦ ਆ ਗਈ ਕਿ ਬਹਰਹਾਲ ਇਹ ਪੁਰਾਣੀਆਂ ਯਾਦਾਂ ਤੇ ਹੈ ਨੇ। ਸਭ ਤੋਂ ਵਧੀਆ ਗੱਲ ਹੈਗੀ ਹੈ ਕਿ ਜਿੰਨੇ ਵੀ ਸੁਣ ਰਹੇ ਆ, ਆਪਾਂ ਸਾਰੇ ਜਿਹੜੇ ਵੀ ਗੱਲ ਕਰ ਰਹੇ ਆ, ਉਹਨਾਂ ਨੂੰ ਤੁਸੀਂ ਪਿੱਛੇ ਲੈ ਗਏ, ਯਾਦਾਂ ਚ ਲੈ ਗਏ ਹੋ। ਔਰ ਜਿੱਦਾਂ ਆਸਿਫ ਸਾਹਿਬ ਨੇ ਕਿਹਾ ਪ੍ਰੈਜ਼ੈਂਟ ਚ ਵੀ ਲੈ ਆਏ ਹੋ। ਸੋ ਸਭ ਨੂੰ ਇਹ ਸੱਚੀ ਲੱਗ ਰਹੀ ਹੈ। ਸਭ ਇਸ ਕਹਾਣੀ ਤੋਂ ਖਰੇ ਕਿੱਥੇ ਕਿੱਥੇ ਤੁਸੀਂ ਉਹਨਾਂ ਨੂੰ ਪਹੁੰਚਾ ਦਿੱਤਾ। ਬਹੁਤ ਜ਼ਿਆਦਾ ਕਾਮਯਾਬ ਕਹਾਣੀ ਹੈ। ਹਾਂਜੀ ਤਲਤ ਜੀ, ਤੁਸੀਂ ਕੁਝ ਕਹਿ ਰਹੇ ਸੀ। ਮੈਂ ਇਹ ਤੇ ਕਹੀ ਸੀ ਕਿ ਆਪਣੀ ਜੀ ਲੱਗੀ ਹੈ, ਓਪਰੀ ਨਹੀਂ ਲੱਗੀ ਨਾ, ਬਹੁਤ ਕਾਮਯਾਬ ਗਈ। ਮੈਂ ਗੱਲ ਕਰਾਂ ਥੋੜੀ ਜੀ। ਹਾਂਜੀ ਹਾਂਜੀ, ਕਰੋ ਅਮਰ ਜੀ। ਇਹ ਵੀ ਚਾਹ ਬਣਾਉਂਦੇ ਨੇ ਜੀ ਸਵੇਰੇ ਉੱਠ ਕੇ, ਬਾਈ ਦ ਵੇ। ਵੈਸੇ ਮੈਨੂੰ ਖਿਤਾਬ ਦਿੱਤਾ ਕਿ ਜੇ ਵਰਲਡ ਦੀ ਸਭ ਤੋਂ ਵਧੀਆ ਕੋਈ ਚਾਹ ਬਣਾਉਂਦਾ ਤੇ ਮੈਂ ਹੀ ਬਣਾ ਰਿਹਾ। ਔਰ ਅੱਜ ਤੋਂ 30-35 ਸਾਲ ਦੀ ਮੈਨੂੰ ਇਹੀ ਜਿਹੜਾ ਵਹਿਮ ਚਲਾ ਜਾ ਰਿਹਾ। ਖੈਰ, ਗੱਲ ਮੈਂ ਜਿਹੜੀ ਕਰਨੀ ਚਾਹੁੰਦਾ ਸੀ ਇਹ ਤੇ ਹੋ ਵੀ ਚੁੱਕੀ ਆ ਕਿ ਇਹਦੇ ਵਿੱਚ ਮੈਨੂੰ ਇਹਨਾਂ ਨੇ 1-2 ਚੀਜ਼ਾਂ ਕਿ ਬਦਲਦਾ ਸੋਸ਼ਲ ਆਰਡਰ ਦੁਨੀਆ ਦਾ ਬਦਲਦਾ ਜਿਹੜਾ ਜਾ ਰਿਹਾ ਕਿ ਪਹਿਲਾਂ ਤਾਂ ਕਰੀਏ ਗੱਲ ਕਿ ਪਿਆਰ ਔਰ ਮੁਹੱਬਤ ਨੂੰ ਐਕਸਪ੍ਰੈਸ ਕਰਨ ਦਾ, ਇਜ਼ਹਾਰ ਕਰਨ ਦਾ ਜਿਹੜਾ ਤੌਰ ਤਰੀਕਾ ਕਿ ਚੁੱਪ ਹੀ ਰਹਿਣਾ, ਬਸ ਬਹੁਤਾ ਕੋਈ ਆਊਟਰਾਈਟਲੀ ਜਿੱਦਾਂ ਅੱਜ ਕੱਲ੍ਹ ਤਰੀਕੇ ਬਣੇ ਨੇ ਪਿਆਰ ਨੂੰ ਇਜ਼ਹਾਰ ਕਰਨ ਦੇ, ਇਹਦੇ ਬੜੇ ਸਟਲ ਤਰੀਕੇ ਦੇ ਨਾਲ ਜਾਂ ਤੇ ਉਹ ਹੋ ਸਕਦਾ। ਇਹਨਾਂ ਨੇ ਤਾਂ ਖੈਰ ਇਹਦੇ ਵਿੱਚ ਆਪਣੇ ਸਰਦਾਰ ਜੀ ਕਿਹਾ, ਉਹਨਾਂ ਦਾ ਨਾਮ ਵੀ ਨਹੀਂ ਦੱਸਿਆ। ਔਰ ਜਾਂ ਤਾਂ ਇਹ ਨੂੰ ਕਹਿ ਸਕਦੇ ਹਾਂ ਕਿ ਆਊਟ ਆਫ ਰਿਸਪੈਕਟ ਹੈ ਜਾਂ ਆਊਟ ਆਫ ਸੁਸਾਇਟੀ ਦੀ ਡਿਮਾਂਡ ਨੇ ਇੰਪੋਜ਼ ਕੀਤੀਆਂ ਗੱਲਾਂ, ਸੁਸਾਇਟੀ ਦੇ ਬੰਦਿਸ਼, ਤੇ ਜਾਂ ਫਿਰ ਇਹ ਸਕਦਾ ਕਿ ਯੂਨਾਈਟਿਡ ਫੈਮਲੀਜ਼ ਦੇ ਵਿੱਚ ਜੋ ਇਹ ਡਿਫਰੈਂਟ ਟਾਈਪ ਦਾ ਇਜ਼ਹਾਰ ਕਰਨ ਦਾ ਚੁੱਪ ਚਪੀਤੇ ਔਰ ਐਕਸਪ੍ਰੈਸ ਓਪਨਲੀ ਨਹੀਂ ਕਰਨਾ, ਇਹ ਜਿਹੜਾ ਤਰੀਕਾ ਪੁਰਾਣਾ ਕਹਿ ਸਕਦੇ ਹਾਂ ਜਾਂ ਟ੍ਰੈਡੀਸ਼ਨਲ ਕਹਿ ਸਕਦੇ ਹਾਂ, ਔਰ ਅੱਜ ਕੱਲ੍ਹ ਤਾਂ ਖੈਰ ਬਿਲਕੁਲ ਚੇਂਜ ਹੋ ਗਿਆ। ਮੈਨੂੰ ਇਹ ਲੱਗਾ ਕਿ ਇਹ ਜਿਹੜਾ ਆਰਡਰ ਸੁਸਾਇਟੀ ਦਾ, ਸੋਸ਼ਲ ਆਰਡਰ ਪਿਆਰ ਐਕਸਪ੍ਰੈਸ ਕਰਨ ਦਾ, ਇਹ ਬਦਲਦਾ ਜਾ ਰਿਹਾ। ਔਰ ਦੂਸਰੀ ਚੀਜ਼ ਜਿਹੜੀ ਬਦਲਦੀ ਜਾ ਰਹੀ ਆ ਉਹ ਹੈਗੀ ਆ ਸੁਸਾਇਟੀ ਦੇ ਵਿੱਚ ਔਰਤ ਦਾ ਰੋਲ। ਪਹਿਲਾਂ ਦੇਖੋ ਜੀ, ਨੂੰਹ ਔਰ ਸੱਸ ਦੇ ਰਿਲੇਸ਼ਨ ਦੇ ਵਿੱਚ ਖਟਪਟੀ, ਔਰ ਸੁਸਾਇਟੀ ਵਿੱਚ ਸਮਝਣਾ ਔਰਤ ਨੂੰ ਜੀ ਇੱਕ ਟਾਈਪ ਦੀ ਸਬਸਰਵੀਐਂਟ ਰੋਲ ਹੋਣਾ। ਨੂੰਹ ਕੋਈ ਕਰਨਾ ਚਾਹੁੰਦੀ ਆ ਤੇ ਸੱਸ ਤੋਂ ਖੁਸ਼ ਮੰਨਦੀ ਆ, ਤੇ ਵਿੱਚ ਬੰਦਾ ਜਿਹੜਾ ਫਸਿਆ ਪਿਆ ਉਹਦਾ ਰੋਲ ਕਿ ਇੱਧਰ ਜਾਵਾਂ ਜਾ ਕੇ ਮੈਂ ਉੱਧਰ ਜਾਵਾਂ ਉਹਦੇ ਵਿੱਚ। ਔਰ ਉਹ ਬੰਦਾ ਜਿਹੜਾ ਉਧਰਲੀ ਵੀ ਸੁਣ ਰਿਹਾ, ਉਧਰਲੀ ਪਰ ਨਾਲ ਉਹ ਖੜਾ ਹੋ ਗਿਆ। ਇਸ ਵੇਲੇ ਸੁਸਾਇਟੀ ਦਾ ਚੇਂਜ ਹੋ ਗਿਆ, ਵਿਦ ਡਿਊ ਰਿਸਪੈਕਟ ਦੇਣੀ ਔਰ ਉਹਦੇ ਨਾਲ
ਔਰਤ ਦੇ ਨਾਲ ਖੜਾ ਹੋ ਗਿਆ ਜਿਹੜਾ, ਔਰ ਮੇਰਾ ਖਿਆਲ ਉਦੋਂ ਸ਼ੁਰੂ ਹੋਇਆ ਜਦੋਂ ਉਹਨੇ ਡਿਸਾਈਡ ਕੀਤਾ ਕਿ ਚਾਹ ਬਣਾਉਣੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਆ। ਹੀ ਡਿਸਾਈਡਡ ਕਿ ਆਮ ਗੋਇੰ ਟੂ ਟੇਕ ਅ ਸਾਈਡ ਵਿਦ ਮਾਈ ਵਾਈਫ। ਸੋ ਇਹ ਜਿਹੜਾ ਬਰਾਬਰੀ ਦਾ ਔਰਤ ਦਾ ਰੋਲ ਕੈਰੀ ਔਨ ਕੀਤਾ ਉਹਨਾਂ ਨੇ, ਔਰ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਇਹ ਬਦਲਦਾ ਜਾ ਰਿਹਾ ਹੈ। ਔਰ ਵੱਡੀ ਗੱਲ ਇਹਨਾਂ ਨੇ ਇਹ ਦਿਖਾਈ ਆ ਕਿ ਅੱਜ ਵੀ ਉਹ ਆਪ ਸੱਸ ਬਣ ਕੇ ਆਪਣੇ ਬੱਚਿਆਂ ਦੇ ਨਾਲ ਜੋ ਇਹ ਕੈਰੀ ਔਨ ਕਰ ਰਹੀ ਹੈ ਬਦਲਦਾ ਰੋਲ, ਮੇਰੇ ਖਿਆਲ ਇਹ ਬਹੁਤ ਵੱਡੀ ਗੱਲ ਹੈ। ਔਰਤ ਦੇ ਰੋਲ ਬਦਲਦਾ ਜਾ ਰਿਹਾ ਸੁਸਾਇਟੀ ਦੇ ਵਿੱਚ। ਔਰ ਪਹਿਲੀ ਗੱਲ ਮੈਂ ਜਿਹੜੀ ਕਹੀ ਸੀ ਕਿ ਪਿਆਰ ਨੂੰ ਐਕਸਪ੍ਰੈਸ ਕਰਨ ਦਾ ਜਿਹੜਾ ਆਰਡਰ ਹੈ ਉਹ ਬਦਲਦਾ ਜਾ ਰਿਹਾ। ਮੈਨੂੰ ਇਹ ਦੋ ਚੀਜ਼ਾਂ ਟਾਈਮ ਸਪੈਨ ਦੇ ਨਾਲ ਬੜੀਆਂ ਸਟ੍ਰਾਈਕ ਕੀਤੀਆਂ। ਪਰ ਇਹਨਾਂ ਦਾ ਸਟਾਈਲ ਔਰ ਅੰਦਾਜ਼ੇ ਬਿਆਨ ਤੋਂ ਕਿਆ ਬਾਤ ਹੈ, ਉਹ ਗਹਿਰਾਈ ਇਹਨਾਂ ਦੀ ਆਵਾਜ਼ ਦੇ ਵਿੱਚ, ਔਰ ਕਿਤੇ ਕਿਤੇ ਉੱਚੀ ਤੇ ਨੀਵੀਂ, ਤੇ ਉਹ ਸਾਰੀ ਬੜੇ ਮਜ਼ੇਦਾਰ ਐਕਸਪ੍ਰੈਸ਼ਨ। ਬਹੁਤ ਵਧੀਆ, ਮਿਹਰਬਾਨੀ। ਅਮਰਜੀਤ ਦੀ ਗੱਲ ਨੂੰ ਥੋੜਾ ਜਿਹਾ ਅੱਗੇ ਕਰਾਂਗਾ। ਉਹ ਸਿਰਫ ਇੰਨੀ ਗੱਲ ਹਾਂਜੀ ਗੌਰ ਸਾਹਿਬ ਪਲੀਜ਼। ਹਾਂਜੀ ਗੌਰ ਸਾਹਿਬ ਪਲੀਜ਼। ਜਿਹੜੀ ਦੋਨੋਂ ਅੱਜ ਸ਼ਾਇਰੀ ਸੀ ਔਰ ਜਿਹੜੀ ਅੱਜ ਦੂਸਰੀ ਸੀ ਕਹਾਣੀ ਸੀ, ਇਹਨਾਂ 'ਚ ਜਿਹੜੀ ਥਾਟ ਦੱਸੀ ਗਈ ਹੈ ਉਹ ਸਾਡੀ ਪ੍ਰੀਵੇਲਿੰਗ ਪੰਜਾਬ ਜਾਂ ਕਲਚਰ ਦੀ ਥਾਟ ਹੈ ਨਹੀਂ। ਜਿਹੜਾ ਸਾਡਾ ਸੋਸ਼ਲ ਫੈਬਰਿਕ ਹੈ, ਜਿਹੜਾ ਸਾਡਾ ਸੋਸ਼ਲ ਕਲਚਰ ਹੈ, ਉਹ ਬੜਾ ਡਿਫਰੈਂਟ, ਉਹ ਸਿਊਡੋਇਜ਼ਮ ਤੇ ਮਬਨੀ ਹੈ। ਔਰ ਉਹ ਜਿਹੜਾ ਨਾ ਉਹ ਇਗਨੈਟਿਕ ਰਾਈਵਲਰੀ, ਸ਼ਰੀਕਾ, ਔਰ ਉਹਦੇ 'ਚ ਬਹੁਤ ਜ਼ਿਆਦਾ ਚੀਜ਼ਾਂ ਨਹੀਂ ਹੈ। ਇਹ ਦੋਨੋਂ ਅੱਜ ਜਿਹੜੇ ਲੋਕ ਸਨ, ਇਹਨਾਂ ਨੇ ਇੰਨੀ ਖੂਬਸੂਰਤੀ ਨਾਲ ਜਿਹੜੀ ਆਰਗੈਨਿਕ ਥਾਟਸ ਨੇ ਨਾ, ਜਿਹੜੀ ਆਰਗੈਨਿਕ ਫਿਲਾਸਫੀ ਆਫ ਲਾਈਫ ਹੈ, ਜਿਹੜੀ ਹਿਊਮਨ ਬੀਇੰਗ ਆਸਤੇ ਅੱਛੀ ਹੈ, ਔਰ ਜਿਹੜੀ ਸੁਸਾਇਟੀ ਆਸਤੇ ਅੱਛੀ ਹੈ, ਜਿਹੜੀ ਕਮਿਊਨਿਟੀ ਆਸਤੇ ਅੱਛੀ ਹੈ, ਉਹਨੂੰ ਬੜੇ ਹੀ ਅੱਛੇ ਤਰੀਕੇ ਨਾਲ ਐਕਸਪਲੇਨ ਕੀਤਾ ਕਿ ਲਾਈਫ ਵਾਕਈ 2 ਕੱਪ ਚਾਹ ਹੀ ਹੈ। ਬਾਕੀ ਜਿਹੜੇ ਤੁਸੀਂ ਜਿਹੜਾ ਕਿਆ ਕਹੇਂਗੇ ਲੋਕ, ਜਾਂ ਉਹ ਮੀਆਂ ਬੀਵੀ ਤਾਂ ਸੋਚ ਸਕਦੇ ਸਨ ਨਾ ਕਿ ਉਹਦੀ ਮਤਲਬ ਜਿਹੜੇ ਸੋਸ਼ਲ ਪ੍ਰੈਸ਼ਰ ਨੇ ਉਹਨਾਂ ਨੂੰ ਨਿਗੇਟ ਕੀਤਾ, ਔਰ ਲਾਈਫ ਦੀ ਜਿਹੜੀ ਸਿੰਪਲੈਸਿਟੀ ਸੀ ਔਰ ਜਿਹੜੀ ਆਰਗੈਨਿਕਿਜ਼ਮ ਸੀ ਉਹਨੂੰ ਉਹਨਾਂ ਨੇ ਅਚੀਵ ਕੀਤਾ, ਔਰ ਇਹੀ ਸਕਸੈਸ ਸੀ। ਔਰ ਇਹਦੇ 'ਚ ਇਹ ਜਿਹੜਾ ਮੈਸੇਜ ਦੋਨਾਂ ਨੇ ਦਿੱਤਾ ਨਾ ਕਿ ਵੀ ਇਹੀ ਸੁਸਾਇਟੀ ਦੀ ਔਰ ਹਿਊਮੈਨਿਟੀ ਦੀ ਔਰ ਇਨਸਾਨ ਦੀ, ਬੰਦੇ ਦੀ ਸਕਸੈਸ ਇਹਦੇ 'ਚ ਹੀ ਹੈ। ਇਹ ਬੜਾ ਹੀ ਜ਼ਬਰਦਸਤ। ਬਹੁਤ ਮਿਹਰਬਾਨੀ ਗੌਰ ਸਾਹਿਬ, ਬਹੁਤ ਮਿਹਰਬਾਨੀ। ਹਾਂਜੀ ਕੋਈ ਹੋਰ ਗੱਲ ਕਰਨਾ ਚਾਹੋਗੇ? Can I just say something? Oh, sorry. Please Madhya ji. Yeah, please. 1 minute. Hanji Madhya ji. Hanji. No, I just wanted to say, such a beautiful story, and at the end it was bittersweet. But what I loved the most was how those precious moments are in the simple things with a cup of cha. And I think just like it's so visual the way the story was read. Yeah. Like even the breaking of the cup, I felt that. I felt the crack when it broke. But just the fact that when someone passes away as well, that cup of cha is not the same anymore, and that hit deep. Yeah, I just want to share that. Thank you. बहुत शुक्रिया मदिया जी। हाँ जी, हाँ जी, हाँ बोलिए प्लीज। हाँ जी, अस्सलाम वालेकुम जी। मैं वालेकुम सलाम जी, प्लीज जी मैं छोटी जी गल ऐड करांगा कहानी दे हवाले नाल कि वो सारी गल्लां ते हो गईयां, और अगर कहानी दी गल करिए तो बाज़ जो ਅਸੀਂ ਲਿਖਨੇ तो बहुत ज्यादा फलसफा ਸਾਡੇ ਰਾਈਟਰ ਸ਼ਾਮਿਲ ਕਰਦੇ ਨੇ, ਜਾਂ ਖਲਾਰ ਔਰ ਪਸਾਰ ਬਹੁਤ ਜ਼ਿਆਦਾ ਕਹਾਣੀ ਦਾ ਹੁੰਦਾ ਹੈ ਕਿ ਦੁਨੀਆ ਦੇ ਵਿੱਚ ਕੀ ਹੋ ਰਿਹਾ ਹੈ, ਜਾਂ ਟੈਕਨੋਲੋਜੀ ਆ ਗਈ ਹੈ, ਜਾਂ ਕਲਾਈਮੇਟ ਚੇਂਜ ਹੋ ਗਿਆ, ਜਾਂ ਮਤਲਬ ਐਸੀ ਚੀਜ਼ ਜਿਹੜੀ ਤੁਹਾਡੇ ਤੇ ਅਸਰ ਤੇ ਕਰ ਰਹੀ ਹੈ ਡਾਇਰੈਕਟਲੀ, ਲੇਕਿਨ ਉਹ ਸਾਰੀ ਦੁਨੀਆ ਤੇ ਗਲੋਬਲੀ ਕਰ ਰਹੀ ਹੈ। ਲੇਕਿਨ ਇੱਕ ਕੱਪ ਦਾ ਟੁੱਟ ਜਾਣਾ ਉਹ ਯਕੀਨੀ ਤੌਰ ਤੇ ਤੁਹਾਡੀ ਜ਼ਾਤੀ ਜ਼ਿੰਦਗੀ ਦੇ ਇਰਦ ਗਿਰਦ ਕੋਈ ਚੀਜ਼ ਘੁੰਮ ਰਹੀ। ਤੇ ਕਹਾਣੀ ਦੀ ਕਾਮਯਾਬੀ ਦੇ ਵੱਲ ਅਗਰ ਅਸੀਂ ਝਾਤ ਪਾਈਏ ਤੇ ਉਹ ਸਾਰੀਆਂ ਗੱਲਾਂ ਜਿਨ੍ਹਾਂ ਨੂੰ ਅਸੀਂ ਛੋਟਾ ਕਹਿ ਦਿੰਦੇ ਹਾਂ, ਉਹ ਯਕੀਨੀ ਤੌਰ ਤੇ ਘੱਟੋ ਘੱਟ ਸਾਡੀ ਜ਼ਿੰਦਗੀ ਵਾਸਤੇ ਬਹੁਤ ਵੱਡੀਆਂ ਹੁੰਦੀਆਂ ਨੇ। ਕਿਉਂਕਿ ਅਗਰ ਕੋਈ ਛੋਟਾ ਜਿਹਾ ਜੈਸਚਰ ਦੇ ਦੇ ਸਾਨੂੰ ਦਿਹਾੜੀ ਦੇ ਵਿੱਚ, ਥੈਂਕ ਯੂ ਕਹਿ ਦੇ ਜਾਂ ਸੌਰੀ ਕਹਿ ਦੇ, ਜਾਂ ਕੋਈ ਵੀ ਮਦਦ ਕਰ ਦੇ ਬੈਗ ਚੁੱਕਣ 'ਚ, ਜਾਂ ਕੋਈ ਵੀ ਇੱਕ ਆਪਸ਼ਨ ਹੋ ਸਕਦੀ ਹੈ, ਤੇ ਸਾਡਾ ਅਸੀਂ ਕਹਿੰਦੇ ਯੂ ਮੇਡ ਮਾਈ ਡੇ, ਯੂ ਮੇਡ ਮਾਈ ਫਲਾਂ, ਤੇ ਉਹ ਫਿਰ ਅਸੀਂ ਖੁਸ਼ ਹੀ ਰਹਿੰਦੇ ਹਾਂ। ਮਨੁੱਖ ਦੀ ਅਗਰ ਗੱਲ ਕਰੀਏ ਇਨਸਾਨੀ ਸਤਹ ਤੇ, ਯੂਕਰੇਨ ਰਸ਼ੀਆ ਦੀ ਵਾਰ ਹੋ ਰਹੀ ਹੈ, ਸਾਰੀ ਦੁਨੀਆ ਦੇ ਵਿੱਚ ਉਹਦਾ ਅਸਰ ਤੁਸੀਂ ਵੇਖਿਆ ਹੋਣਾ, ਇਨਫਲੇਸ਼ਨ ਦੇ ਜ਼ਰੀਏ ਔਰ ਬਾਕੀ ਸਾਰੀਆਂ ਚੀਜ਼ਾਂ। ਲੇਕਿਨ ਫਿਰ ਵੀ ਅਗਰ ਸਾਨੂੰ ਕੋਈ ਝਿੜਕ ਮਾਰ ਦਿੰਦਾ ਤੇ ਸਾਨੂੰ ਯੂਕਰੇਨ ਰਸ਼ੀਆ ਦੀ ਵਾਰ ਚੇਤੇ ਨਹੀਂ ਰਹਿੰਦੀ, ਉਹ ਝਿੜਕ ਸਾਰੀ ਦਿਹਾੜੀ ਚੇਤੇ ਰਹਿੰਦੀ। ਸੋ ਉਹ ਸਾਰੀਆਂ ਗੱਲਾਂ ਜਿਹਨਾਂ ਨੂੰ ਅਸੀਂ ਛੋਟਾ ਮੰਨ ਕੇ ਤੁਰਦੇ ਹੁੰਦੇ ਆ, ਉਹ ਹੁੰਦੀ ਵੱਡੀ ਹੈ। ਲੇਕਿਨ ਉਹ 2 ਜਣਿਆਂ ਦੀ ਜਾਂ 8 ਜਣਿਆਂ ਦੀ ਜਾਂ ਇੱਕ ਫੈਮਿਲੀ ਦੇ ਇਰਦ ਗਿਰਦ ਜ਼ਰੂਰ ਉਹ ਕਰ ਰਹੀ ਹੁੰਦੀ ਹੈ। ਉਹਨਾਂ ਨੂੰ ਅਸੀਂ ਥੋੜਾ ਫੋਕਸ 'ਚ ਘੱਟ ਲਿਆ ਰਹੇ ਹੁੰਦੇ ਹਾਂ ਅਕਸਰ। ਅੱਛਾ,
ਦੂਸਰਾ ਅਸੀਂ ਤਾਸੁਰਾਤੀ ਤਨਕੀਦ ਜਿਹਨੂੰ ਅਸੀਂ ਕਹਿੰਦੇ ਆ, ਪਤਾ ਨਹੀਂ ਉਹਦਾ ਕੀ ਰੈਸੀਪ੍ਰੋਕਲ ਹੋਏਗਾ ਅਪਰੋਪਰੀਏਟ ਪੰਜਾਬੀ ਦਾ, ਜਾਂ ਕੀ, ਕਿ ਮਤਲਬ ਜਿਹੜੀ ਚੀਜ਼ ਅਸੀਂ ਸੁਣਨੇ ਆ ਡਾਇਰੈਕਟਲੀ ਉਹ ਜਿਵੇਂ ਸਾਡੇ ਤੇ ਅਸਰ ਕਰਦੀ ਅਸੀਂ ਉਵੇਂ ਕਹਿ ਦਿੰਦੇ ਹਾਂ। ਮਤਲਬ ਅਗਰ ਉਹਨੇ ਖੁਸ਼ੀ ਕ੍ਰੀਏਟ ਕੀਤੀ ਹੈ ਸਾਡੇ ਸਭ ਲਈ, and we all are happy and we are thinking about happiness and we are thinking about our parents, what they have done in the past or something. But ਜਦੋਂ ਅਸੀਂ ਥੋੜਾ ਜਿਹਾ being a student of literature ਗੱਲ ਕਰਨੇ ਆ, ਫਿਰ ਅਸੀਂ ਜ਼ਾਹਿਰ ਉਹਨੂੰ ਥੋੜਾ ਜਿਹਾ ਡਾਇਸੈਕਟ ਵੀ ਕਰਨ ਦੀ ਕੋਸ਼ਿਸ਼ ਕਰਨੇ ਆ, ਵੇਖਣ ਦੀ ਕੋਸ਼ਿਸ਼ ਕਰਨੇ ਆ ਕਿ ਕਹਾਣੀ ਦਾ ਖਿਲਾਰ ਪ੍ਰਸਾਰ ਜਿਹੜਾ ਹੈ ਉਹ ਕਿੰਨਾ ਬਣਦਾ ਹੈ। ਕਿਉਂਕਿ ਕਿਹਾ ਜਾਂਦਾ ਕਿ ਕਹਾਣੀ 'ਚ ਅਗਰ ਇੱਕ ਵੀ ਲਾਈਨ ਜਾਂ ਇੱਕ ਵੀ ਲਫ਼ਜ਼ ਇਜ਼ਾਫੀ ਤੁਸੀਂ ਸ਼ਾਮਿਲ ਕਰਦੇ ਹੋ ਤੇ ਉਹ ਫਿਰ ਕ੍ਰਿਟੀਕਲੀ ਸ਼ਾਰਟ ਸਟੋਰੀ ਨੂੰ ਉਸ ਤਰ੍ਹਾਂ ਕ੍ਰਿਟਿਕਸ ਵੇਖਦੇ ਨੇ ਕਿ ਇਹ ਲਾਈਨ ਇਜ਼ਾਫੀ ਨੂੰ ਕੱਟ ਦਿਓ ਜਾਂ ਲਫ਼ਜ਼ ਕੱਟ ਦਿਓ। ਬਹੁਤ ਅਗਰ ਕੋਈ ਹਾਰਡਕੋਰ ਤਰੀਕੇ ਦਾ ਕ੍ਰਿਟਿਕ ਹੋਵੇ। ਇਸ ਕਹਾਣੀ ਨੂੰ ਮੈਂ ਥੋੜੀ ਜੀ ਆਡੀਓ ਦੀ ਪ੍ਰੋਬਲਮ, ਹਾਂ ਕਨੈਕਟੀਵਿਟੀ ਦੀ ਪ੍ਰੋਬਲਮ ਆ ਰਹੀ ਹੈ। ਇਹ ਹੱਡ ਬੀਤੀ ਜੀ ਜੀ ਹੁਣ ਆ ਥੋੜਾ ਰਹੀ ਜਿਹਾ ਹੈ? ਨੇੜੇ ਹੋ ਜਾਓ। ਮੈਂ ਕੋਸ਼ਿਸ਼ ਕਰਾਂ ਹਾਂਜੀ ਆ ਰਹੀ, ਹੁਣ ਆ ਰਹੀ, ਹਾਂਜੀ ਹਾਂਜੀ ਆ ਰਹੀ ਜੀ। ਨੈਰੇਟਿਵ ਸਟਾਈਲ ਦੀ ਕਹਾਣੀ ਹੈ, ਹੱਡ ਬੀਤੀ ਬਹੁਤਾ ਲੱਗ ਰਹੀ ਹੈ ਔਰ ਫਿਕਸ਼ਨਲਾਈਜ਼ ਉਹਨੂੰ ਥੋੜਾ ਘੱਟ ਕੀਤਾ ਗਿਆ ਹੈ। ਸੁਣਦਿਆਂ ਵੀ ਔਰ ਪੜ੍ਹਦਿਆਂ ਵੀ ਹਮੇਸ਼ਾ ਲੱਗ ਰਿਹਾ ਕਿ ਇਹ ਸਾਰਾ ਕੁਝ ਟਰੂਲੀ ਜਾਂ ਤਾਂ ਉਹਨਾਂ ਨੇ ਅੱਖਾਂ ਦੇ ਸਾਹਮਣੇ ਵੇਖਿਆ ਜਾਂ ਉਹਨਾਂ ਦੇ ਆਪਣੀ ਜ਼ਾਤੀ ਜ਼ਿੰਦਗੀ ਹੈਗੀ ਹੈ। ਕੋਈ ਵੀ ਇਹਦੇ ਵਿੱਚ ਫਿਕਸ਼ਨਲਾਈਜ਼ ਚੀਜ਼ ਯਾਨੀ ਕੋਈ ਐਸਾ ਕਰੈਕਟਰ ਨਵਾਂ ਨਹੀਂ ਆਉਂਦਾ ਜਾਂ ਕੋਈ ਸਿਚੁਏਸ਼ਨ ਨਵੀਂ ਨਹੀਂ ਆਉਂਦੀ ਜਿਹੜੀ ਕਿ ਉਹਨਾਂ ਨੇ ਫਿਕਸ਼ਨਲਾਈਜ਼ ਕੀਤੀ ਹੋਈ ਜਾਂ ਫਿਕਸ਼ਨ ਦੇ ਰਾਹੀਂ ਬਣਾਈ ਹੋਵੇ। ਅੱਛਾ, ਦੂਜਾ ਇਹ ਵੀ ਕਿ ਮਿੱਠੀ ਮਿੱਠੀ ਕਹਾਣੀ ਅੱਗੇ ਟੁਰਦੀ ਹੈ ਔਰ ਬੜਾ ਸੋਹਣਾ ਹਰਸ਼ ਲੱਗਦੀ ਹੈ। ਉਹਦੇ ਵਿੱਚ ਇੱਕ ਛੋਟਾ ਜਿਹਾ ਵਾਕਿਆ ਹੁੰਦਾ ਹੈ ਪ੍ਰੋਟੈਗਨਿਸਟ ਦੇ ਨਾਲ ਕਿ ਉਹ ਕੱਪ ਟੁੱਟ ਗਿਆ ਤੇ ਉਹਨਾਂ ਨੂੰ ਲੱਗਦਾ ਜੋੜਾ ਵਿਛੜ ਗਿਆ ਤੇ ਉਹ ਫਿਰ ਜੋੜਾ ਦੁਬਾਰਾ ਤੋਂ ਉੱਥੇ ਆ ਜਾਂਦਾ ਟਰੈਕ ਤੇ। ਕਹਾਣੀਕਾਰ ਜਿਹੜਾ ਉਹ ਸਾਨੂੰ ਕਹਾਣੀਕਾਰਾਂ ਜਿਹੜੀਆਂ ਨੇ ਉਹ ਸਾਨੂੰ ਮਿੱਠੀ ਲਾਈਨ ਦੇ ਉੱਤੇ ਟੋਰ ਰਹੀਆਂ ਨੇ। ਜਿਹੜੀਆਂ ਜ਼ਿੰਦਗੀ ਦੀਆਂ ਔਕੜਾਂ ਨੇ, ਮੁਸ਼ਕਲਾਂ ਨੇ, ਦੁੱਖ ਨੇ, ਉਹਨਾਂ ਤੋਂ ਥੋੜਾ ਪਰੇ ਹੋ ਰਹਿਣਾ ਚਾਹੁੰਦੀਆਂ ਨੇ, ਸਿਵਾਏ ਇਸ ਦੇ ਕਿ ਜਦੋਂ ਉਹਨਾਂ ਦੇ ਹਸਬੈਂਡ ਵਿਛੜਦੇ ਨੇ ਉੱਥੇ ਜਾ ਕੇ ਉਹ ਇੱਕ ਬੜਾ ਹਰਖ ਵਾਲਾ ਔਰ ਵੱਡਾ ਮੋੜ ਆ ਰਿਹਾ ਕਹਾਣੀ ਦੇ ਵਿੱਚ। ਸੈਕੰਡਲੀ ਮੈਂ ਸ਼ਾਇਦ ਜ਼ਿਆਦਾ ਨਹੀਂ ਸਮਝ ਸਕਿਆ, ਜੋ ਮੈਨੂੰ ਸਮਝ ਪਈ ਹੈ ਕਿ ਜਦੋਂ ਉਹਨਾਂ ਦਾ ਬੇਟਾ ਚਾਹ ਬਣਾ ਰਿਹਾ ਤੇ ਉਹਦੇ ਨਾਲ ਉਹ ਗੁਫ਼ਤਗੂ ਕਰਦਾ ਮੇਨ ਕਰੈਕਟਰ ਖਾਤੂਨ ਜਿਹੜੀਆਂ ਨੇ, ਤਾਂ ਕਹਿੰਦੀਆਂ ਨੇ ਕਿ ਉਹ ਪੁੱਛਦਾ ਚਾਹ ਪੀਓਗੇ ਨਾ, ਕਿਹਾ ਨਹੀਂ ਤੂੰ ਪੀ ਤੇ ਫਲਾਣਾ ਫਲਾਣਾ, ਤੇ ਤੇਰੇ ਅੱਬਾ ਜੀ ਵੀ ਇੰਜੀ ਚਾਹ ਬਣਾਉਂਦੇ ਸਨ। ਸੋ ਅਗਰ ਉਹਨਾਂ ਦਾ ਉਹ ਸਕਾ ਪੁੱਤਰ ਹੈ ਔਰ ਉਸੇ ਘਰ 'ਚ ਰਹਿ ਰਿਹਾ, ਸੋ ਕਿਆ ਉਹਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਉਹਦੇ ਅੱਬਾ ਜੀ ਚਾਹ ਬਣਾਉਂਦੇ ਸਨ, ਜਾਂ ਉਹ ਕਿਤੇ ਹੋਰ ਰਹਿੰਦਾ ਸੀ, ਜਾਂ ਉਹਨਾਂ ਦਾ ਸਕਾ ਪੁੱਤਰ ਨਹੀਂ ਸੀ, ਜਾਂ ਕੀ ਸੀ? ਮਤਲਬ ਉਹ ਇੱਕ ਲਾਈਨ ਮੈਂ ਥੋੜਾ ਸੋਚਦਾ ਰਿਹਾ ਕਾਫੀ ਦੇਰ ਕਿ ਸ਼ਾਇਦ ਮੈਂ ਪਿਕ ਨਹੀਂ ਕਰ ਸਕਿਆ ਜਾਂ ਕੀ ਹੋਇਆ, ਬਿਕਾਜ਼ the mom is telling the son that your father was used to do that। ਹਾਲਾਂਕਿ ਉਹ ਵੀ ਉਸੇ ਘਰ 'ਚ ਰਹਿੰਦਾ ਸੀ, ਉਹਨੂੰ ਤਾਂ ਪਤਾ ਹੀ ਹੋਵੇਗਾ ਕਿ ਅੰਮਾ ਅੱਬਾ ਮੇਰੇ ਇਕੱਠੇ। ਹੁਣ ਅਸੀਂ ਸਾਰੇ ਜਿਹੜੀਆਂ ਗੱਲਾਂ ਕਰ ਰਹੇ ਹਾਂ, ਜਿਵੇਂ ਮਨਜ਼ੂਰ ਸਾਹਿਬ ਨੇ ਕਿਹਾ ਕਿ ਉਹ ਇਕੱਠੇ ਚੁੱਲ੍ਹ ਕੋ ਬਹਿ ਕੇ ਕਿੰਨਾ ਦੇਰ ਚਾਹ ਪੀਂਦੇ ਰਹਿੰਦੇ ਸਨ, ਸਾਰੇ ਕਹਿ ਰਹੇ ਨੇ ਮੇਰੇ ਮਾਪਿਓ ਬਣਾਉਂਦੇ ਸਨ, ਤੇ ਅਸੀਂ ਉਹਨਾਂ ਦੇ ਪੁੱਤਰ ਧੀਆਂ ਵਾਂ ਤੇ ਸਾਨੂੰ ਪਤਾ ਹੈ ਕਿ ਉਹ ਬਣਾਉਂਦੇ ਸਨ। ਤੇ ਕਹਾਣੀ 'ਚ ਜਿਹੜਾ ਪੁੱਤਰ ਹੈ ਉਹ ਐਡਾ ਅਣਜਾਣ ਜਿਹਾ ਜਾਂ ਵੱਖਰਾ ਫੈਮਿਲੀ ਤੋਂ ਜਾਪਿਆ ਕਹਾਣੀ ਦੇ ਵਿੱਚ ਐਂਡ ਦੇ ਵਿੱਚ ਜਾ ਕੇ। ਅਦਰਵਾਈਜ਼ ਇਟਸ ਅ ਨਾਈਸ ਸਵੀਟ ਸਟੋਰੀ। ਜ਼ਰੂਰੀ ਨਹੀਂ ਕਿ ਤੁਸੀਂ ਦੁੱਖ ਹੀ ਬਿਆਨ ਕਰਨੇ ਨੇ ਮੁਆਸ਼ਰੇ ਦੇ, ਜ਼ਰੂਰੀ ਨਹੀਂ ਕਿ ਇੱਕ ਬਹੁਤ ਵੱਡਾ ਫਲਸਫਾ ਹੀ ਝਾੜਨਾ। ਦੁਨੀਆ ਦੇ ਸਾਰੀ ਜ਼ੁਬਾਨਾਂ ਦੇ ਲਿਟਰੇਚਰ ਵਿੱਚ ਇੰਝ ਦੀਆਂ ਕਹਾਣੀਆਂ ਵੀ ਹੁੰਦੀਆਂ ਨੇ ਮਿੱਠੀਆਂ ਮਿੱਠੀਆਂ, ਔਰ ਸਾਰਾ ਕੁਝ ਜਿਵੇਂ ਜ਼ੁਬੈਰ ਸਾਹਿਬ ਨੇ ਕਿਹਾ ਕਿ ਅਗਰ ਉਹਦੇ ਨਾਲ ਜੁੜਤ ਬਣ ਜਾਏ ਕਹਾਣੀ ਦੇ ਨਾਲ, ਆਪਣੀ ਕੋਈ ਗੱਲ ਚੇਤੇ ਆ ਜਾਏ ਤਾਂ ਤੁਸੀਂ ਕਾਮਯਾਬ ਹੋ ਗਏ। ਇਹਦਾ ਮਤਲਬ ਕਿ ਇਸ ਪੱਖੋਂ ਹੋ ਗਈਆਂ ਨੇ, ਲੇਕਿਨ ਥੋੜਾ ਜਿਹਾ ਟੈਕਨੀਕਲੀ ਡਾਇਸੈਕਟ ਵੀ ਸਾਨੂੰ ਕਰਨਾ ਜੀ। ਬਾਕੀ ਦੇ ਲੋਕ ਪਲੀਜ਼ ਆਪਣੀ ਆਡੀਓ ਬੰਦ ਕਰ ਦੇਣ ਪਲੀਜ਼, ਬੜੀ ਡਿਸਟਰਬੈਂਸ ਆਉਂਦੀ ਹੈ। ਹਾਂਜੀ, ਗੱਲ ਸਾਨੂੰ ਪੂਰੀ ਸੁਣ। ਹਾਂਜੀ ਹਾਂਜੀ ਪਲੀਜ਼, ਥੈਂਕ ਯੂ। ਹਾਂਜੀ ਚਲੋ ਮੈਂ ਉਹਨੂੰ ਸਮੇਟ ਦੇਣਾ ਬਸ। ਮੈਂ ਕਹਿ ਰਿਹਾ ਸੀ ਕਿ ਅਗਰ ਦੋਸਤ ਸਾਡੇ ਜਿਹੜੇ ਵੱਡੇ ਨੇ, ਸੀਨੀਅਰਸ ਨੇ, ਉਹਨੂੰ ਥੋੜਾ ਜਿਹਾ ਸਾਨੂੰ ਬੀਇੰਗ ਅ ਸਟੂਡੈਂਟ ਆਫ ਲਿਟਰੇਚਰ ਵੇਖਦੇ ਹੋਏ ਜਾਂ ਕ੍ਰਿਟਿਕ ਵੇਖਦੇ ਹੋਏ ਅਗਰ ਇਸ ਕਹਾਣੀ ਨੂੰ ਅਸੀਂ ਵੇਖੀਏ ਤੇ ਉਹ ਸਾਰੀ ਮਿਠਾਸ ਨੂੰ ਥੋੜੀ ਦੇਰ ਸਾਈਡ ਤੇ ਕਰਕੇ ਕਹਾਣੀ ਨੂੰ ਡਾਇਸੈਕਟ ਕਰੀਏ ਕਿ ਇਹਦੀ ਜ਼ੁਬਾਨ ਤੇ ਖੈਰ ਬਹੁਤ ਮਿੱਠੀ ਹੈ ਔਰ ਬਿਹਤਰ ਹੈ ਔਰ ਉਹਦੇ 'ਚ ਕਾਫੀ ਕੁਝ ਆ ਰਿਹਾ, ਲੇਕਿਨ ਨੈਰੇਟਿਵ ਸਟਾਈਲ ਦੀ ਲਿਖੀ ਹੋਈ ਕਹਾਣੀ ਹੈ ਜਿਹੜੀ ਕਿ ਪੰਜਾਬੀ 'ਚ ਅਕਸਰ ਵੇਖੀ ਗਈ ਹੈ। ਦੁਨੀਆ ਸਾਰੀ ਵਿੱਚ ਐਕਸਪੈਰੀਮੈਂਟਲ ਕਹਾਣੀਆਂ ਨੇ, ਸਿੰਬੋਲਿਕ ਤੁਸੀਂ ਲਿਖਦੇ ਹੋ, ਬੜੇ ਤਰੀਕੇ ਨਾਲ ਕਹਾਣੀ ਲਿਖੀ ਜਾ ਸਕਦੀ ਹੈ। ਪੰਜਾਬੀ 'ਚ ਅਕਸਰ ਵੇਖਿਆ ਗਿਆ ਕਿ ਨੈਰੇਟਿਵ ਸਟਾਈਲ ਹੁੰਦਾ, ਫਸਟ ਪਰਸਨ ਸਿੰਗੂਲਰ ਲਿਖ ਰਿਹਾ ਹੁੰਦਾ, ਜਾਂ ਗੋਡਸ ਪੁਆਇੰਟ ਆਫ ਵਿਊ ਨਾਲ ਤੁਸੀਂ ਕਹਾਣੀ ਦੱਸ ਦਿਓਗੇ ਦੁਨੀਆ ਦੇ ਵਿੱਚ ਕੀ ਹੋ ਰਿਹਾ, ਥਰਡ ਪਰਸਨ ਸਿੰਗੂਲਰ ਦੇ ਨਾਲ। ਤੇ ਇਹ ਵੀ ਉਹਨਾਂ 'ਚੋਂ ਇੱਕ ਕਹਾਣੀ ਹੈ। ਇਸ ਪੱਖੋਂ ਥੋੜਾ ਜਿਹਾ ਅਗਰ ਕੋਈ ਸੀਨੀਅਰ ਚਾਨਣ ਪਾਣਗੇ ਤਾਂ ਅਸੀਂ ਜ਼ਿਆਦਾ ਮਤਲਬ ਸਿੱਖ ਸਕਾਂਗੇ, ਮੇਰੇ ਵਰਗਾ ਜਿਹੜਾ ਸਟੂਡੈਂਟ ਹੈਗਾ। ਥੈਂਕ ਯੂ। ਬਹੁਤ ਸ਼ੁਕਰੀਆ ਜੀ, ਗੱਲ ਬਹੁਤ ਅੱਛੀ ਕੀਤੀ ਹੈ। ਜ਼ੁਬੈਰ ਸਾਹਿਬ ਕੁਝ ਕਹਿਣਾ ਚਾਹੋਗੇ ਇਹਦੇ ਬਾਰੇ? ਪਹਿਲੀ ਤਾਂ ਗੱਲ ਹੈ ਕਿ ਮੈਂ ਅਲੀ ਉਸਮਾਨ ਬਾਜਵਾ ਨੂੰ ਮੁਬਾਰਕ ਦਾਂਗਾ। ਇੱਕ ਹੋਰ ਸੰਗਤ ਵੀ ਹੈਗੀ, ਉਹਦਾ ਨਾਮ ਪਾਕਿਸਤਾਨ ਪੰਜਾਬੀ ਅਦਬੀ ਸੰਗਤ ਹੈ, ਉਹਦੇ ਜਨਰਲ ਸੈਕਟਰੀ
ਸਿਲੈਕਟ ਹੋਏ ਨੇ ਪਿਛਲੇ ਹਫਤੇ, ਇਹਨਾਂ ਨੇ ਚਾਰਜ ਮੁਬਾਰਕ। ਸੰਭਾਲਿਆ ਹੈ ਔਰ ਅਗਲੀ ਬਹੁਤ ਦਫਾ ਇਹ ਮੁਬਾਰਕ। ਕਹਾਣੀ ਵੀ ਪੜ੍ਹ ਰਹੇ ਨੇ ਸਾਡੀ ਸੰਗਤ ਚ ਨੈਕਸਟ ਵਾਹ ਵਾਹ, ਸੈਸ਼ਨ ਦੇ ਵਿੱਚ। ਬਹੁਤ ਅੱਛੇ। ਇਹ ਚੜ੍ਹਦੀ ਕਲਾ ਚ ਨੇ ਅੱਜ ਕੱਲ ਜਿਹੜੇ ਵਾਹ ਵਾਹ, ਕਿਉਂ ਨਹੀਂ। ਆਪਣੇ ਕਹਾਣੀ ਅਮਰਜਿੰਗ ਯੰਗ ਅਮਰਜਿੰਗ ਸ਼ਾਰਟ ਸਟੋਰੀ ਰਾਈਟਰ ਨੇ ਬਾਜਵਾ ਜੀ, ਫਾਰਮਰ ਕਾਲਜ ਜੀ ਆਇਆਂ ਤੇ ਨੂੰ ਜੀ। ਮੀਡੀਆ ਦਾ ਪ੍ਰੋਗਰਾਮ ਵੀ ਕਰਦੇ ਨੇ। ਮੇਰਾ ਖਿਆਲ ਇਹਨਾਂ ਨੇ ਜਿਹੜਾ ਵੀ ਇਹਨਾਂ ਨੇ ਉਹ ਕੀਤਾ ਵੇਰਵਾ ਕੀਤਾ ਜਾਂ ਵਿਆਖਿਆ ਜਿਹੜੀ ਕੀਤੀ ਹੈ ਉਹ ਠੀਕ ਹੈ ਬਿਲਕੁਲ। ਉਹਦੇ ਵਿੱਚ ਜਿਹੜਾ ਹੈ ਉਹ ਜਿਹੜਾ ਪੁਆਇੰਟ ਆਊਟ ਇਹਨਾਂ ਨੇ ਕੀਤਾ ਹੈ ਆਪਣੇ ਉਹਦੇ ਪੁੱਤਰ ਬਾਰੇ, ਉਸ ਸਾਡੇ ਮੈਨੂੰ ਤਾਂ ਨਹੀਂ, ਉਹ ਮੇਰੇ ਅੱਖੋਂ ਤੋਂ ਸ਼ਾਇਦ ਪਰੋਖਾ ਹੀ ਰਹਿ ਗਿਆ, ਲੇਕਿਨ ਉਹ ਜ਼ਹਿਨ ਚ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਉਹ ਗੱਲ ਤੇ ਆਉਂਦੀ ਹੈ। ਉਹ ਜਿਹੜੀ ਕਹਾਣੀ ਹੈ ਉਹ ਨੈਰੇਟਿਵ ਹੀ ਹੈ ਸਾਰਾ, ਤੇ ਕਹਾਣੀ ਬਹੁਤ ਜ਼ਿਆਦਾ ਕੰਪਲਿਕੇਟਡ ਵੀ ਨਹੀਂ ਹੈ, ਲੇਕਿਨ ਇੱਕ ਆਮ ਘਰ ਦੇ ਜੀ ਦੀ ਆਮ ਜਿਹੀ ਕਹਾਣੀ ਹੈ, ਲੇਕਿਨ ਚਾਹਾਂ ਤੇ ਆਮ ਹੀ ਹੁੰਦੀਆਂ ਨੇ ਸਾਰੀਆਂ। ਵੈਸੇ ਇਹ ਵੀ ਗੱਲ ਹੈਗੀ ਹੈ ਕਿ ਜਿਹੜੇ ਅਗਲੀ ਪੋਸ਼ ਹੁੰਦਾ ਹੈ, ਜਿਹੜੀ ਅਗਲੀ ਨਸਲ ਆਉਂਦੀ ਹੈ, ਜਿਵੇਂ ਪੁੱਤਰ ਹੈ, ਤੇ ਉਹ ਪੁੱਤਰ ਜਿਹੜਾ ਹੈ ਉਹਨੇ ਜੋ ਮਾਂ ਪਿਓ ਨੂੰ ਦੇਖਿਆ ਸੀ ਉਹ ਕੁਝ ਉਹ ਕਰ ਰਿਹਾ ਹੈ। ਮਤਲਬ ਇਹ ਹੈ ਕਿ ਕਹਾਣੀਕਾਰ ਨੇ ਇਹ ਦੱਸਿਆ ਕਿ ਜਿਹੜੀ ਟ੍ਰੈਡੀਸ਼ਨ ਉਹਨੇ ਤੇ ਉਹਦੇ ਖਾਮਦ ਨੇ ਐਸਟੈਬਲਿਸ਼ ਕੀਤੀ ਸੀ ਉਹ ਬਗੈਰ ਕਿਸੇ ਪ੍ਰਚਾਰ ਦੇ ਅੱਗੇ ਚੱਲ ਰਹੀ ਹੈ। ਸੋ ਲਾਜ਼ਾ ਮੇਰਾ ਨਹੀਂ ਖਿਆਲ ਹੈ ਕਿ ਇਹ ਕੋਈ ਉਹਦੇ ਪੁੱਤਰ ਨੂੰ ਪਤਾ ਨਹੀਂ ਸੀ ਹੈਗਾ। ਉਹਦੇ ਪੁੱਤਰ ਨੂੰ ਪਤਾ ਹੈ, ਉਹਦੇ ਪੁੱਤਰ ਨੇ ਸਾਰੀ ਉਮਰ ਵੇਖਿਆ, ਇਸੇ ਲਈ ਉਹਦਾ ਪੁੱਤਰ ਉਹ ਕਰ ਰਿਹਾ ਜੋ ਉਹ ਕਰ ਰਿਹਾ। ਇੱਕ ਗੱਲ ਤੇ ਦੂਜੀ ਗੱਲ ਇਹ ਹੈਗੀ ਹੈ ਕਿ ਜਿਹੜੀ ਇਸ ਕਹਾਣੀ ਦੇ ਵਿੱਚ ਸਭ ਤੋਂ ਜਿਹੜੀ ਮੈਨੂੰ ਜਿਹੜੀ ਪ੍ਰੋਮੀਨੈਂਟ ਗੱਲ ਲੱਗੀ ਹੈ ਕਿ ਦੋ ਬੰਦਿਆਂ, ਔਰਤ ਤੇ ਮਰਦ ਦੇ ਵਿੱਚ ਪਿਆਰ ਜਾਂ ਪ੍ਰੇਮ ਜਾਂ ਉਹਨਾਂ ਦੀ ਏਕਤਾ ਜਿਹੜੀ ਹੈ ਉਹਦੇ ਲਈ ਕੋਈ ਬਹੁਤ ਛਾਵਾਂ ਦੀ ਲੋੜ ਨਹੀਂ ਹੈਗੀ। ਇੱਕ ਚਾਹ ਦਾ ਕੱਪ ਹੀ ਕਾਫੀ ਹੈ। ਜ਼ਰੂਰੀ ਨਹੀਂ ਹੈ ਕਿ ਉਹਦੇ ਲਈ ਉਹਦੀ ਉਹ ਜ਼ੇਵਰ ਲਿਆਵੇ ਤੇ ਉਹਦੇ ਲਈ ਉਹ ਖਾਸ ਬੰਦੋਬਸਤ ਕਰੇ ਤੇ ਫਿਰ ਹੋ ਸਕਦਾ। ਨਹੀਂ, ਉਹ ਜੇ ਹੋਣੀ ਹੈ ਤਾਂ ਉਹ ਇੱਕ ਛੋਟੇ ਜਿਹੇ ਚਾਹ ਦੇ ਕੱਪ ਦੇ ਉੱਤੇ ਵੀ ਹੋ ਸਕਦੀ ਹੈ। ਇੰਨੀ ਲੋੜ ਹੈ ਇਨਸਾਨ ਨੂੰ ਬਸ ਇੱਕ ਦੂਜੇ ਨਾਲ ਪਿਆਰ ਕਰਨ ਦੀ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਸ਼ੁਕਰੀਆ। ਹਾਂਜੀ, ਕੋਈ ਹੋਰ ਵਧੀਆ ਇੱਕ ਲਾਈਨ ਬਸ ਐਡ ਕਰ ਦਿਆਂ ਅਗਰ ਇਜਾਜ਼ਤ ਦਿਓ ਤੇ। ਇੱਕ ਮਿੰਟ ਜੀ। ਹਾਂਜੀ ਹਾਂਜੀ, ਕੌਣ ਗੱਲ ਕਰਨਗੇ ਹੁਣ? ਇੱਕ ਮਿੰਟ ਪਲੀਜ਼। ਹਾਂਜੀ ਮੈਂ ਕਿਹਾ ਬਾਜਵਾ ਜੀ ਸਾਹਿਬ ਤੁਸੀਂ। ਹਾਂਜੀ ਉਹ ਬਸ ਇੱਕ ਹੀ ਲਾਈਨ ਐਡ ਕਰਨੀ ਹੈ। ਇੱਕ ਤੇ ਆਵੇ ਕਿ ਚੀਜ਼ ਜਿਹੜੀ ਹੈ ਵੀ ਕਹਾਣੀ ਦੇ ਵਿੱਚ ਅਸੀਂ ਡਿਜ਼ਾਇਰ ਉੱਤੇ ਗੱਲ ਕਰਨੀ ਹੈ, ਜੋ ਰਾਈਟਰ ਨੇ ਸਾਨੂੰ ਦਿੱਤਾ ਲਿਖ ਕੇ, ਉਹਦੇ ਮਨ ਚ ਕੀ ਹੈ ਜਾਂ ਕਰੈਕਟਰ ਦੇ ਮਨ ਚ ਕੀ ਹੈ ਉਹ ਅਸੀਂ ਅਜ਼ਿਊਮ ਜ਼ਰੂਰ ਕਰ ਸਕਦੇ ਹਾਂ। ਮਤਲਬ ਇਹ ਅਜ਼ੰਪਸ਼ਨ ਹੈ ਕਿ ਉਹ ਪੁੱਤਰ ਤਾਂ ਚਾਹ ਬਣਾਉਂਦਾ ਪਿਆ ਕਿਉਂਕਿ ਉਹਦਾ ਪਿਓ ਬਣਾਉਂਦਾ ਸੀ, ਤੇ ਫਿਰ ਉਹਦਾ ਪਿਓ ਜਿਹੜਾ ਚਾਹ ਬਣਾਉਂਦਾ ਸੀ ਕਿਆ ਜਿਹੜਾ ਹੁਣ ਉਹਦਾ ਪਿਓ ਬਣਾਉਂਦਾ ਸੀ ਕਿਆ ਉਹਦਾ ਵੀ ਪਿਓ ਬਣਾਉਂਦਾ ਸੀ? ਯਾਨੀ ਦਾਦਾ ਵੀ ਚਾਹ ਬਣਾਉਂਦਾ ਸੀ ਤੇ ਪੜਦਾਦਾ ਵੀ ਬਣਾਉਂਦਾ ਸੀ। ਉਹ ਹਰ ਨਸਲ ਨੇ ਆਪਣੀਆਂ ਖੇਡਾਂ ਆਪ ਖੇਡਣੀਆਂ ਹੁੰਦੀਆਂ ਨੇ, ਆਪਣੀ ਆਦਤਾਂ ਆਪ ਬਣਾਉਣੀਆਂ ਹੁੰਦੀਆਂ ਨੇ। ਉਹ ਤੇ ਜ਼ਾਹਿਰ ਇੱਕ ਪ੍ਰੀ ਅਜ਼ੰਪਸ਼ਨ ਦੀ ਚੀਜ਼ ਹੋ ਗਈ। ਲੇਕਿਨ ਸਾਨੂੰ ਉਹ ਜਿਹੜੀ ਲਾਈਨ ਸਾਨੂੰ ਤਾਂ ਮੁਰਾਦ ਹੈ ਕਿ ਮੈਨੂੰ ਜ਼ਾਤੀ ਤੌਰ ਤੇ ਮੈਂ ਸ਼ਾਇਦ ਸਹੀ ਫੜ ਨਾ ਸਕਿਆ ਹੋਵਾਂ, ਉਹਦੀ ਕਲੈਰੀਫਿਕੇਸ਼ਨ ਕੁਝ ਹੋਰ ਹੋਵੇ, ਉਹ ਕੁਝ ਹੋਰ ਡਿਪਿਕਟ ਕਰਦੀ ਹੋਵੇ ਕਿ ਮਾਂ ਦਾ ਇੱਕ ਕਹਿਣਾ ਪੁੱਤਰ ਨੂੰ ਕਿਸ ਤਰ੍ਹਾਂ ਪਿਓ ਬਣਾਉਂਦਾ ਸੀ, ਉਹ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ ਜਾਂ ਦੋਵੇਂ ਮਾਂ ਤੇ ਪੁੱਤਰ ਰਲ ਕੇ ਗੁਜ਼ਰੇ ਹੋਏ ਪਿਓ ਨੂੰ ਯਾਦ ਕਰਦੇ ਆ ਗੱਲ ਕਰਦੇ ਨੇ, ਜਾਂ ਲੇਖਕ ਜਿਹੜੀ ਹੈ ਉਹ ਸਾਨੂੰ ਦੱਸਣ ਲਈ ਲਿਖਦੀ ਹੈ। ਮਤਲਬ ਇਹ ਸਾਰੀਆਂ ਚੀਜ਼ਾਂ ਥੋੜੀਆਂ ਉਸ ਲਾਈਨ ਤੇ ਜਾ ਕੇ ਰੁਕ ਜਾਂਦੀਆਂ ਨੇ ਕਿ ਉਹ ਲਾਈਨ ਕਿਆ ਜ਼ਰੂਰੀ ਸੀ ਜਾਂ ਕਿਸੇ ਹੋਰ ਤਰੀਕੇ ਨਾਲ ਕਹੀ ਜਾ ਸਕਦੀ ਸੀ। ਜਾਂ ਉਹ ਪੁੱਤਰ ਅਗਰ ਕਹਿੰਦਾ ਕਿ ਅੱਬਾ ਜੀ ਵੀ ਤੇ ਐਵੇਂ ਸਵੇਰੇ ਉੱਠ ਕੇ ਚਾਹ ਬਣਾਉਂਦੇ ਸਨ, ਤੇ ਉਹ ਜਿਹੜੀ ਸਾਰੀ ਫੈਮਿਲੀ ਦੀ ਮਿਠਾਸ ਸੀ ਉਹ ਪੁੱਤਰ ਤੱਕ ਵੀ ਟ੍ਰਾਂਸਫਰ ਹੁੰਦੀ ਨਜ਼ਰ ਵੀ ਆਏਗੀ ਕਿ ਪੁੱਤਰ ਤਾਂ ਚਾਹ ਬਣਾ ਰਿਹਾ ਨੰਬਰ 1,
ਔਰ ਨੰਬਰ 2 ਜਿੰਨੀ ਮਿੱਠੀ ਕਹਾਣੀ ਹੈ ਤੇ ਉਹਦੇ ਵਿੱਚ ਪੁੱਤਰ ਵੀ ਜਿਹੜਾ ਹੈ ਉਸੇ ਫੈਮਿਲੀ ਦਾ ਹਿੱਸਾ ਹੈ ਔਰ ਉਹਨਾਂ ਦੇ ਉਹੀ ਕਸਟਮਸ ਨੇ ਰਾਦਰ ਦੈਨ ਕਿ ਪੁੱਤਰ ਥੋੜਾ ਜਿਹਾ ਟੇਢਾ ਹੈ ਪਿਓ ਤੋਂ। ਹਾਲਾਂਕਿ ਪਿੱਛੇ ਲਿਖਦੇ ਨੇ ਕਿ ਪਿੱਛੋਂ ਜਿਹੜਾ ਨਾ ਜਾਪਦਾ ਹੈ ਕਿ ਆਪਣੇ ਪਿਓ ਵਰਗਾ ਔਰ ਕੰਮ ਵੀ ਉਹੀਓ ਕਰਦਾ ਪਿਆ, ਲੇਕਿਨ ਫਿਰ ਵੀ ਆਈ ਸਟਿਲ ਵਿਲ ਸੇ ਕਿ ਉਹ ਲਾਈਨ ਜਿਹੜੀ ਹੈ ਉਹਨੂੰ ਅਗਰ ਦੁਬਾਰਾ ਤੋਂ ਰੀਕਨਸਟਰਕਟ ਕਰ ਲਿਆ ਜਾਏ ਮੇਬੀ then it could change the meanings. Thank you. ਸ਼ੁਕਰੀਆ ਬਹੁਤ। ਹਾਂਜੀ ਬੀਬਾ ਜੀ ਮੇਰੀ ਹਾਂਜੀ ਇਹਦੇ ਤੇ ਨਹੀਂ ਪਹਿਲਾਂ ਨਹੀਂ ਆਈ ਥਿੰਕ ਇੱਕ ਸੈਕਿੰਡ ਗੌਰ ਸਾਹਿਬ ਆਈ ਥਿੰਕ ਹਾਂਜੀ ਜੀ ਇੱਕ ਛੋਟੀ ਜਿਹੀ ਇਸੇ ਲਾਈਨ ਤੇ ਗੱਲ ਕਰਨੀ। ਇਹ ਜਿਹੜੀ ਗੱਲ ਕੀਤੀ ਹੈ ਨਾ ਅਲੀ ਬਾਜਵਾ ਸਾਹਿਬ ਨੇ, ਇਹੀ ਲਾਈਨ ਦਾ ਕਰਕਸ ਹੀ ਇਹ ਹੈ ਅੱਜ ਦੋਨੋਂ ਚੀਜ਼ਾਂ ਦਾ, ਕਿ ਉਹ ਮਾਂ ਜਿਹੜੀ ਆਪਣੇ ਬੇਟੇ ਨੂੰ ਜਦੋਂ ਇਹ ਕਹਿ ਰਹੀ ਹੈ ਨਾ, ਉਹ ਇਹ ਦੱਸ ਰਹੀ ਹੈ ਕਿ ਜਿਹੜੀ ਸੁਸਾਇਟੀ ਦੀ ਪ੍ਰੀਵੇਲਿੰਗ ਨੋਰਮਸ ਨੇ, ਜਿਹੜੀ ਇੱਕ ਸਿਓਡੋਇਜ਼ਮ ਹੈ, ਉਹ ਮੈਂ ਵੀ ਫਾਲੋ ਕੀਤਾ। ਉਹ ਆਪਣੇ ਆਪ ਨੂੰ ਵੀ ਤਸੱਲੀ ਦੇ ਰਹੀ ਹੈ, ਨਾਲ ਬੇਟੇ ਨੂੰ ਕਹਿ ਰਹੀ ਹੈ ਤੂੰ ਵੀ ਠੀਕ ਕਰ ਰਿਹਾ। ਤੈਨੂੰ ਸੁਸਾਇਟੀ ਕਹੇਗੀ ਕਿ ਠੀਕ ਨਹੀਂ ਹੈ, ਜਿਹੜਾ ਤੇਰੇ ਤੇ ਸੁਸਾਇਟੀ ਦਾ ਪ੍ਰੈਸ਼ਰ ਹੈ, ਸੋਸ਼ਲ ਪ੍ਰੈਸ਼ਰ ਹੈ, ਉਹਨੂੰ ਨਿਗੇਟ ਕਰ। ਆਰਗੈਨਿਕਿਜ਼ਮ, ਸਿੰਪਲਿਸਿਟੀ ਔਰ ਮੁਹੱਬਤ ਜਿਹੜੀ ਹੈ ਉਹ ਪ੍ਰੀਵੇਲ ਕਰਦੀ ਹੈ, ਨਾ ਕਿ ਜਿਹੜੀ ਸੁਸਾਇਟੀ ਦੀਆਂ ਚੀਜ਼ਾਂ ਨੇ। ਉਹ ਆਪਣੀ ਮਾਂ ਆਪਣੇ ਆਪ ਨੂੰ ਤਸੱਲੀ ਦੇ ਰਹੀ ਹੈ, ਨਾਲ ਆਪਣੇ ਬੱਚੇ ਨੂੰ ਕਹਿ ਰਹੀ ਹੈ ਕਿ ਨਹੀਂ ਤੂੰ ਠੀਕ ਕਰ ਰਿਹਾ। ਜੀ ਸ਼ੁਕਰੀਆ ਗੌਰ ਸਾਹਿਬ। ਹਾਂਜੀ ਕੋਈ ਹੋਰ ਬੋਲ ਰਿਹਾ ਸਨ ਅੰਜੁਮ? ਹਾਂਜੀ ਮੈਂ ਜਿਹੜੀ ਗੱਲ ਅਸਲ ਦੇ ਵਿੱਚ ਮੈਂ ਜਿਹੜੀ ਗੱਲ ਦੇ ਉੱਤੇ ਐਮਫਸਾਈਜ਼ ਕਰਨਾ ਚਾਹੁੰਦਾ ਸਾਂ ਨਾ, ਉਹ ਥੋੜੀ ਜੀ ਵੱਖ ਸੀਗੀ। ਉਹ ਇਹ ਸੀ ਕਿ ਅਸੀਂ ਜਿਹੜੇ ਬੱਚੇ ਪਾਲਨੇ ਆ ਆਪਣੇ ਘਰਾਂ 'ਚ, ਤੇ ਸਾਡੇ ਬੱਚੇ ਜੋ ਅਸੀਂ ਤਕਰੀਰਾਂ ਕਰਨੇ ਆ ਨਾ ਉਹਨਾਂ ਦੇ ਸਾਹਮਣੇ, ਸਪੀਚਸ ਕਰਨੇ ਆ, ਇਹ ਕਰਿਓ ਤੇ ਕਰੋ, ਉਹ ਨਾ ਕਰਿਆ ਕਰੋ, ਤੇ ਝੂਠ ਨਾ ਬੋਲਿਆ ਕਰੋ, ਤੇ ਚੋਰੀ ਨਾ ਕਰਿਆ ਕਰੋ, ਤੇ ਫਲਾਣਾ ਨਾ ਕਰਿਆ ਕਰੋ, ਤੇ ਧਮਕਾਣਾ ਨਾ ਕਰਿਆ ਕਰੋ। ਬੱਚੇ ਉਹ ਨਹੀਂ ਵੇਖਦੇ। ਬੱਚੇ ਉਹ ਵੇਖਦੇ ਨੇ ਜੋ ਉਹਨਾਂ ਦੇ ਮਾਂ ਪਿਓ ਐਕਚੁਅਲੀ ਕਰ ਰਹੇ ਹੁੰਦੇ ਨੇ। ਕਰ ਰਹੇ ਹੋ। ਜੇ ਮਾਂ ਪਿਓ ਇਮਾਨਦਾਰੀ ਨਾਲ ਜ਼ਿੰਦਾ ਰਹਿ ਰਹੇ ਨੇ ਤੇ ਬੱਚਿਆਂ ਦੇ ਵਿੱਚ ਜ਼ਿਆਦਾ ਪੋਸਿਬਿਲਿਟੀ ਆ ਕਿ ਉਹ ਇਮਾਨਦਾਰਾਨਾ ਜ਼ਿੰਦਗੀ ਗੁਜ਼ਾਰਨਗੇ। ਤੇ ਜੇ ਪਿਓ ਵਾਲਿਦ ਸਾਹਿਬ ਜਿਹੜੇ ਨੇ ਉਹ ਖਾਂਦੇ ਤੇ ਰੋਜ਼ ਦੀ ਰਿਸ਼ਵਤ ਨੇ, ਤੇ ਘਰ ਆ ਕੇ ਆਪਣੇ ਪੁੱਤਰ ਨੂੰ ਇਮਾਨਦਾਰੀ ਦੇ ਸਬਕ ਦਿੰਦੇ ਨੇ ਕਿ ਬੰਦੇ ਨੂੰ ਇਮਾਨਦਾਰ, ਤੇ ਪੁੱਤਰ ਨੂੰ ਪਤਾ ਹੁੰਦਾ ਹੈ ਝੂਠ ਬੋਲ ਰਿਹਾ। ਜੀ ਸਹੀ ਕਹਿੰਦੇ ਹੋ ਸਰ। ਹਾਂਜੀ ਇੱਥੇ ਕੋਈ ਖਾਤੂਨ? ਹਾਂਜੀ ਬੋਲ ਪਲੀਜ਼। ਮੈਂ ਬੋਲ ਰਹੀ ਸੀ। ਹਾਂਜੀ ਮੈਂ ਉਹ ਲਾਈਨ ਨੂੰ ਥੋੜਾ ਜਿਹਾ ਐਕਸਪਲੇਨ ਕਰਨਾ ਚਾਹ ਰਹੀ ਹਾਂ, ਜਿਸ ਲਾਈਨ ਨੂੰ ਅਲੀ ਉਸਮਾਨ ਸਾਹਿਬ ਨੇ ਥੋੜਾ ਜਿਹਾ ਡਿਸਕ੍ਰਾਈਬ ਉਹਨਾਂ ਨੇ ਕੀਤਾ ਹੈ। ਉਸ ਲਾਈਨ ਦੇ ਵਿੱਚ ਇਹ ਵੀ ਕਿਹਾ ਗਿਆ ਹੈ, ਉਹ ਬੇਟਾ ਜਿਹੜਾ ਹੈ ਉਹ ਆਪਣੀ ਮਾਂ ਨੂੰ ਕਹਿੰਦਾ ਕਿ ਤੁਸੀਂ ਵੀ ਪੀਓਗੇ, ਤੇ ਮਾਂ ਅੱਗੋਂ ਆਪਣੇ ਬੱਚੇ ਨੂੰ ਕਹਿੰਦੀ ਹੈ, ਬੇਟੇ ਨੂੰ ਕਹਿੰਦੀ ਹੈ ਕਿ ਨਹੀਂ, ਇਹ ਚੀਜ਼ ਮੈਂ ਇੰਜੋਏ ਕਰ ਚੁੱਕੀ ਹਾਂ, ਹੁਣ ਇਹ ਤੁਹਾਡੀ ਵਾਰੀ ਹੈ। ਯਾਨੀ ਕਿ ਉਹੀ ਸਪੇਸ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹ ਰਹੀ ਸੀ ਕਿ ਉਹ ਸਪੇਸ ਉਹ ਦਿੰਦੀ ਹੈ ਆਪਣੀ ਬਹੂ ਨੂੰ, ਜਿਹੜੀ ਉਹਦੀ ਸੱਸ ਨੇ ਉਹਨੂੰ ਨਹੀਂ ਸੀ ਦਿੱਤੀ। ਉਹ ਉਸ ਨੋਰਮਸ ਨੂੰ, ਉਸ ਸੂਡੋ ਸੋਸਾਇਟੀ ਨੂੰ ਤੋੜਨਾ ਚਾਹੁੰਦੀ ਹੈ, ਔਰ ਉਹ ਆਪਣੇ ਬੇਟੇ ਨੂੰ ਉਸ ਐਮਬੈਰਸਮੈਂਟ ਤੋਂ, ਕਿ ਉਹ ਜਿਹੜਾ ਬੱਚਾ ਉਹ ਦੇਖ ਕੇ ਥੋੜਾ ਜਿਹਾ ਐਮਬੈਰਸ ਹੋ ਗਿਆ ਕਿ ਮੈਂ ਆਪਣੀ ਬੀਵੀ ਲਈ ਬਣਾਉਣ ਜਾ ਰਹੀ ਹਾਂ, ਉਹ ਆਪਣੀ ਮਾਂ ਨੂੰ ਵੀ ਆਫਰ ਕਰਦਾ ਹੈ, ਤੇ ਲੇਕਿਨ ਉਹ ਉਹਨੂੰ ਉਹ ਸਪੇਸ ਦਿੰਦੀ ਹੈ ਕਿ ਨਹੀਂ ਤੂੰ ਬੇਟਾ ਇਹ ਬੁਰੀ ਗੱਲ ਨਹੀਂ ਹੈ, ਤੂੰ ਆਪਣੀ ਬੀਵੀ ਨੂੰ ਚਾਹ ਪਿਲਾ। ਔਰ ਇਹ ਜਿਹੜਾ ਜਿਹੜੀ ਚਾਹ ਜਿਹੜੀ ਹੈ ਇਹ ਇੱਕ ਮਤਲਬ ਕਿ ਰਿਲੇਸ਼ਨਸ਼ਿਪ ਲਈ ਬਹੁਤ ਜ਼ਰੂਰੀ ਹੈ, ਔਰ ਛੋਟੀ ਜੀ ਜੈਸਚਰ ਹੈ, ਬਹੁਤ ਵੱਡਾ ਜੈਸਚਰ ਨਹੀਂ ਹੈ। ਔਰ ਇਹਦੇ ਨਾਲ ਅਗਰ ਤੇਰੀ ਬੀਵੀ ਖੁਸ਼ ਹੁੰਦੀ ਹੈ ਤਾਂ ਤੂੰ ਖੁਸ਼ ਕਰ। ਜਿਹਨੂੰ ਕਹਿੰਦੇ ਨੇ ਨਾ ਕਿ ਬਹੁਤ ਜ਼ਿਆਦਾ ਹੀਂਗ ਲਗੇ ਨਾ ਫਟਕੜੀ ਤੇ ਰੰਗ ਵੀ ਚੋਖਾ ਆਏ, ਤੇ ਇਹ ਉਹੀ ਗੱਲ ਹੈ। ਤੇ ਇਹ ਉਹ ਮੇਰਾ ਹਾਂਜੀ ਜੀ ਮੈਂ ਇਹ ਕਹਿ ਰਹੀ ਸੀ ਕਿ ਉਹ ਆਪਣੀ ਮਾਂ ਜਿਹੜੀ ਉਹਨੂੰ ਐਮਬੈਰਸਮੈਂਟ ਉਹ ਬੇਟੇ ਦੀ ਨੂੰ ਖਤਮ ਕਰਨਾ ਚਾਹ ਰਹੀ ਹੈ। ਜੀ ਬਹੁਤ ਸ਼ੁਕਰੀਆ। ਵੈਸੇ ਇਹ ਹੈ ਕਿ ਸਾਡੀ ਇਹ ਰਿਵਾਇਤ ਨਹੀਂ ਹੈ ਕਿ ਕਹਾਣੀਕਾਰ ਵਿੱਚ ਬੋਲੇ, ਨਹੀਂ ਕਹਾਣੀਕਾਰ ਨਹੀਂ ਬੋਲੇ ਵਿੱਚ। ਹਾਂਜੀ ਮਨਜ਼ੂਰ ਸਾਹਿਬ ਐਂਡ ਤੇ ਅਸੀਂ ਉਹਨਾਂ ਨੂੰ ਮੌਕਾ ਦਾਂਗੇ, ਜੋ ਅਸੀਂ ਆਪਣੀ ਸਾਰੀ ਗੱਲਬਾਤ ਖਤਮ ਕਰ ਲਾਂਗੇ, ਉਹ ਫਿਰ ਬਾਅਦ ਵਿੱਚ ਆਪਾਂ ਰਿਕਾਰਡਿੰਗ ਤੋਂ ਬਾਅਦ ਉਹਨਾਂ ਨੂੰ ਦਵਾਂਗੇ ਰਿਕਾਰਡਿੰਗ। ਸਮਝ ਰਹੇ ਮੇਰੇ ਖਿਆਲ ਚ ਹੁਣ ਜੇ ਕਿਸੇ ਨੇ ਹੋਰ ਕੋਈ ਨਵੀਂ ਗੱਲ ਨਹੀਂ ਐਡ ਕਰਨੀ, ਕਿਉਂਕਿ ਵਕਤ ਹੋ ਰਿਹਾ ਹੈਗਾ ਸਾਡਾ। ਬੀਬਾ ਜੀ ਉਹ ਨਾ ਸਰਵਤ ਸੁਹੇਲ ਨੇ, ਇਹ ਕਹਾਣੀਕਾਰ ਨੇ, ਤੇ ਸ਼ਮਸਾ ਜੀ ਇਹਨਾਂ ਨੂੰ ਦੋ ਮਿੰਟ ਇਹਨਾਂ ਨੂੰ। ਹਾਂਜੀ ਜ਼ਰੂਰ ਜੀ। ਹਾਂਜੀ ਸਰਬਤ ਜੀ ਨਹੀਂ ਅਸਲ ਚ ਮੈਂ ਲੇਟ ਜੁਆਇਨ ਕੀਤਾ, ਕਾਫੀ ਲੇਟ ਬਲਕਿ ਜੁਆਇਨ ਕੀਤਾ। ਮੈਨੂੰ ਬੜਾ ਮਜ਼ਾ ਆ ਰਿਹਾ ਤੁਹਾਡੀ ਸਾਰਿਆਂ ਦੀ ਡਿਸਕਸ਼ਨ ਦਾ, ਤੇ ਬੜੀ ਅੱਛੀ ਲੱਗ ਰਹੀ ਹੈ। ਸਾਰੇ ਆਪਣਾ ਆਪਣਾ ਪੁਆਇੰਟ ਆਫ ਵਿਊ ਦੇ ਰਹੇ ਨੇ, ਤੇ ਵੈਸੇ ਸਿੰਬੋਲਿਕਲੀ ਤੇ ਬੜੀ ਕਹਾਣੀ ਬੜੀ ਅੱਛੇ ਤਰੀਕੇ ਨਾਲ ਪ੍ਰੈਜ਼ੈਂਟ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ
ਇੱਕ ਚੀਜ਼ ਨੂੰ ਅੱਛੀ ਚੀਜ਼ ਰਵਾਇਤ ਨੂੰ ਕੰਟੀਨਿਊ ਰੱਖਣ ਦੀ ਗੱਲ ਤੇ ਆਟੋਮੈਟਿਕਲੀ ਇਨਹੈਰਿਟਡ ਚੀਜ਼ਾਂ ਵੀ ਚੱਲਦੀਆਂ ਨੇ, ਕੁਝ ਨਵੀਆਂ ਵੀ ਹੁੰਦੀਆਂ ਨੇ ਲੇਕਿਨ ਇਨਹੈਰਿਟਡ ਕਿ ਅਗਰ ਇੱਕ ਜਨਰੇਸ਼ਨ ਔਰਤ ਦੀ ਇੱਜ਼ਤ ਕਰ ਰਹੀ ਹੈ ਤੇ ਅਗਲੀ ਜਨਰੇਸ਼ਨ ਨੂੰ ਵੀ ਮੌਕਾ ਦਿੱਤਾ ਜਾ ਰਿਹਾ, ਉਹ ਵੀ ਆਪਣੀ ਇਹ ਜਿਹੜਾ ਚਾਹ ਬਣਾ ਕੇ ਦੇਣਾ ਇਹ ਉਹਦੀ ਰਿਸਪੈਕਟ ਵੀ ਹੈ, ਮੁਹੱਬਤ ਵੀ ਹੈ, ਸ਼ੇਅਰਿੰਗ ਹੈ, ਬਹੁਤ ਕੁਝ ਹੈ ਤੇ ਬੜੀ ਅੱਛੀ ਡਿਸਕਸ਼ਨ ਹੋ ਰਹੀ ਹੈ। ਬਹਰਹਾਲ ਮੈਂ ਨਾ 9 ਵਜੇ ਤੋਂ ਵੀ ਲੇਟ ਹੀ ਜੁਆਇਨ ਕੀਤਾ ਹੈ ਤੇ ਇਸ ਲਈ ਮੈਂ ਬਸ ਸ਼ੁਕਰੀਆ ਸਰਵਰ ਜੀ, ਸ਼ੁਕਰੀਆ ਤੁਹਾਡੀ। ਆਮ ਸੋ ਗਲੈਡ ਕਿ ਤੁਸੀਂ ਚਲੋ ਇਸ ਨੂੰ ਤਾਂ ਸਹੀ ਸਾਡੇ ਨਾਲ। ਹਾਂਜੀ ਹੋਰ ਕੋਈ ਰਹਿ ਗਿਆ ਨੇ ਜੀ? ਹਾਂਜੀ ਕੈਨ ਆਈ ਸਪੀਕ ਬੀਬਾ ਜੀ? ਹਾਂਜੀ ਹਾਂਜੀ ਜ਼ਰੂਰ ਪਲੀਜ਼। ਬਹੁਤ ਹੀ ਪਿਆਰੀ ਛੋਟੀ ਜੀ ਸਟੋਰੀ, ਬਟ ਜਿਸ ਅੰਦਾਜ਼ ਨਾਲ ਇਹਨਾਂ ਨੇ ਸੁਣਾਈ ਹੈਗੀ ਹੈ, ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਤੇ ਸੈਕੰਡਲੀ ਇੱਕ ਸ਼ੇਅਰ ਕਿਸੇ ਮੈਂਬਰ ਨੇ ਚਾਹ ਬਾਰੇ ਜਿਹੜਾ ਸ਼ੇਅਰ ਕੀਤਾ ਸੀਗਾ, that was beautiful। है अजीब लफ्ज चाय भी जिसमें चाह भी है और हाय भी। थैंक यू सो मच। ਤਲਤ ਜੀ ਨੇ ਸਾਨੂੰ ਸੁਣਾਇਆ ਸੀ। ਹਾਂਜੀ ਹੋਰ ਕੌਣ ਰਹਿ ਗਏ ਨੇ ਜੀ? ਪਲੀਜ਼ ਕੌਣ ਬੋਲਣਗੇ? ਹਾਂ ਮੈਂ ਬੀਬਾ ਜੀ ਜੀ ਆਇਆਂ ਨੂੰ ਜੀ ਸਭ ਨੂੰ। ਹਾਂਜੀ ਤੇ ਮੈਂ ਨਾ ਨਿੱਕੀ ਜਿਹੀ ਗੱਲ ਵਿੱਚ, ਗੱਲਾਂ ਤੇ ਬੜੀਆਂ ਸੋਹਣੀਆਂ ਹੋਈਆਂ ਨੇ ਸਾਰੀਆਂ, ਤੇ ਮੈਂ ਇੱਕ ਛੋਟੀ ਜਿਹੀ ਗੱਲ ਵਿੱਚ ਬੜਾ ਮੈਂ ਮਜ਼ਾ ਆ ਰਿਹਾ ਸੀ ਕਿ ਪੀੜੀ ਜਿਹੜੀ ਇੱਕ ਹੈਗਾ ਸੀ ਆਪਸ ਦੇ ਵਿੱਚ ਜਿਹੜਾ ਰਿਲੇਸ਼ਨ ਨਹੀਂ ਪੈਦਾ ਹੋ ਰਿਹਾ ਸੀ, ਉਹ ਪੈਦਾ ਹੋਇਆ। ਜਿਹੜਾ ਉਹਨਾਂ ਦੇ ਮਾਂ-ਬਾਪ ਦੇ ਵਿੱਚ ਜਿਹੜਾ ਰਿਲੇਸ਼ਨ ਨਹੀਂ ਸੀ, ਉਹ ਅੱਗੋਂ ਉਹਦੇ ਪੁੱਤਰ ਤੇ ਉਹਦੀ ਬਹੂ ਦੇ ਵਿੱਚ ਜਿਹੜਾ ਰਿਲੇਸ਼ਨ ਪੈਦਾ ਹੋਇਆ, ਇਹ ਸਭ ਤੋਂ ਸੋਹਣੀ ਗੱਲ ਸੀ ਕਿ ਆਉਣ ਵਾਲੀ ਨਸਲ ਬਦਲ ਕੇ ਆਈ ਹੈ। ਯਾਨੀ ਪਿਛਲੀ ਪੀੜ੍ਹੀ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਪਿੱਛੇ ਛੱਡ ਦਿੱਤੀਆਂ ਨੇ। ਉਹ ਨਵੀਂ ਜਿਹੜੀ ਜਨਰੇਸ਼ਨ ਨੇ ਉਹਨੇ ਆਪਣੇ ਆਪ ਨੂੰ, ਔਰ ਕੁਝ ਐਜੂਕੇਟਿਡ ਹੋ ਗਏ ਨੇ, ਪੜ੍ਹ ਲਿਖ ਕੇ ਨੇ, ਸ਼ਾਇਦ ਉਹ ਵੀ ਇਫੈਕਟ ਹੈ ਥੋੜਾ। ਉਹ ਕਹਾਣੀ ਬੜੀ ਸੋਹਣੀ ਸੀ, ਬਹੁਤ ਹੀ ਖੂਬਸੂਰਤ ਕਹਾਣੀ ਜਿਹੜੀ ਹੈ ਨਾ ਉਹ ਮੈਨੂੰ ਲੱਗੀ ਹੈ, ਕਿਉਂਕਿ ਮੇਰੇ ਘਰ ਵਾਲਾ ਵੀ ਚਾਹ ਬਣਾਉਂਦਾ ਹੈ, ਔਰ ਚਾਹ ਦੇ ਨਾਲ ਉਹ ਵਾਲੀ ਚਾਹ ਜਿਹੜੀ ਹੈ ਉਹਦੇ ਨਾਲ ਉਹ ਬੜਾ ਮੈਨੂੰ ਚੱਸ ਆ ਰਿਹਾ ਸੀ ਕਿ ਉਹ ਸ਼ਾਮ ਦੀ ਚਾਹ ਫਿਕਸ ਹੈ ਤਕਰੀਬਨ ਨਾ। ਹੁਣ ਤੇ ਬੱਚਿਆਂ ਵਾਸਤੇ ਵੀ ਉਹ ਬਣਾਉਂਦੇ ਨੇ, ਪੁੱਛ ਲੈਂਦੇ ਨੇ ਕਿਸੇ ਹੋਰ ਨੇ ਵੀ ਪੀਣਾ, ਤੇ ਉਹ ਬੜਾ ਮੈਨੂੰ ਮਜ਼ਾ ਆ ਰਿਹਾ ਸੀ ਕਿ ਇੰਝ ਲੱਗ ਰਿਹਾ ਸੀ ਉਹ ਪਹਿਲੇ ਵਾਲੀ ਗੱਲ ਕਿ ਕਹਾਣੀ ਆਪਣੀ ਆਪਣੀ ਜਿਹੜੀ ਸੀ ਉਹਦੀ ਫੀਲਿੰਗ ਵੀ ਆਈ। ਔਰ ਇਹ ਗੱਲਾਂ ਬਾਕੀ ਕਾਫੀ ਸਾਰੀਆਂ ਸਿਮਿਲਰ ਨੇ, ਸਿਰਫ ਜਿਹੜੀ ਮੈਨੂੰ ਸੋਹਣੀ ਗੱਲ ਲੱਗੀ ਹੈ ਕਿ ਉਹ ਜਿਹੜਾ ਪਿਛਲੀ ਪੀੜ੍ਹੀ ਸੀ ਨਾ, ਉਹ ਉਸ ਤੋਂ ਅਗਲੀ ਪੀੜ੍ਹੀ ਨੇ ਬਹੁਤ ਕੁਛ ਡਿਫਰੈਂਟ ਆਪਸ ਦੇ ਰਿਲੇਸ਼ਨ ਨੂੰ ਲੈ ਕੇ, ਔਰ ਘਰ ਦੀ ਜਿਹੜੀ ਅੱਗੇ ਜਿਹੜੀ ਜਾ ਰਹੀ ਹੈ ਅਗਲੀ ਪੀੜ੍ਹੀ ਵਾਸਤੇ ਜਿਹੜੀ ਜਾ ਰਹੀ ਹੈ ਸਾਡੀ ਗੱਲਬਾਤ, ਉਹ ਬਹੁਤ ਸੋਹਣੇ ਤਰੀਕੇ ਦੇ ਨਾਲ ਉਹਨਾਂ ਨੇ ਪੇਸ਼ ਕੀਤੀ ਔਰ ਬਹੁਤ ਸੋਹਣਾ। ਔਰ ਅਲੀ ਬਾਜਵਾ ਨੂੰ ਮੈਂ ਮੁਬਾਰਕਬਾਦ ਦੇਵਾਂਗੀ ਜੀ, ਸਾਡੇ ਬੜੇ ਹੈਗੇ ਨੇ ਪਿਆਰੇ ਜੀ ਨੇ, ਔਰ ਇਹਨਾਂ ਦਾ ਅਹੁਦਾ ਵੱਧ ਗਿਆ ਜਨਾਬ ਜੀ ਦਾ। ਹਾਂਜੀ 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 ਬੜਾ ਸ਼ੁਕਰੀਆ। ਹਾਂਜੀ ਬਹੁਤ ਬਹੁਤ ਅੱਛਾ। ਹਾਂਜੀ ਬਹੁਤ ਸ਼ੁਕਰੀਆ। ਵਾਹ ਬਹੁਤ ਹੀ ਸੋਹਣੀਆਂ ਭਰੀਆਂ ਗੱਲਾਂ ਹੋ ਰਹੀਆਂ ਨੇ, ਔਰ ਐਜ਼ ਐਵਰੀਬਡੀ ਸੈਡ ਇਹ 3 ਜਨਰੇਸ਼ਨਸ ਦੀਆਂ ਗੱਲਾਂ ਨੇ। ਔਰ ਜਿੱਦਾਂ ਆਈ ਥਿੰਕ ਅਮਰ ਜੀ ਨੇ ਵੀ ਕਿਹਾ ਸੀਗਾ ਕਿ ਇਸ ਪ੍ਰੋਗਰੈਸ਼ਨ ਕਿ ਜਿੱਦਾਂ ਹੋ ਰਹੀ ਹੈ, ਇੱਕ ਉਹ ਵਿਚਕਾਰ ਹੈਗੀ ਹੈ ਜਿਹੜੀ ਪ੍ਰੋਟੈਗਨਿਸਟ ਹੈਗੀ ਹੈ, ਔਰ ਉਹਨੇ ਉਹ ਆਪਣੇ ਤੋਂ ਪਹਿਲਾਂ ਦੀ ਵੀ ਜਨਰੇਸ਼ਨ ਨੂੰ ਦੇਖਿਆ ਔਰ ਆਪਣੇ ਤੋਂ ਅਗਲੀ ਜਨਰੇਸ਼ਨ ਨੂੰ ਵੀ ਦੇਖੀ। ਸੋ ਇਟਸ ਅ ਬਿਊਟੀਫੁਲ ਸਟੋਰੀ। ਬਹੁਤ ਮੁਬਾਰਕਬਾਦ ਤੁਹਾਨੂੰ ਨੇਚਰਦੀਪ ਜੀ, ਤੁਸੀਂ ਬਹੁਤ ਸੋਹਣੀ ਕਹਾਣੀ ਲਿਖੀ ਹੈ। ਤੇ ਆਈ ਥਿੰਕ ਜੇ ਕਿਸੇ ਹੋਰ ਨੇ ਕੋਈ ਗੱਲ ਨਹੀਂ ਕਰਨੀ ਤੇ ਆਪਾਂ ਇਸ ਸੰਗਤ ਨੂੰ ਮੁਕਾਨ ਹਾਂਜੀ ਕਿਸੇ ਨੇ ਹੋਰ ਗੱਲ ਕਰਨੀ? ਬੰਦ ਕਰ ਦਿਓ ਇੱਕ ਸੈਕਿੰਡ ਜੀ। ਹਾਂਜੀ ਕੌਣ ਕੁਝ ਕਹਿ ਰਹੇ ਨੇ? ਰਿਕਾਰਡਿੰਗ ਬੰਦ ਕਰ ਦਿਓ, ਅਸੀਂ ਬਾਅਦ ਚ ਗੱਲ ਕਰਦੇ ਰਹਾਂਗੇ। ਅੱਛਾ ਜੀ ਲੈਟ ਮੀ ਫਿਨਿਸ਼ ਦੈਨ। ਅੱਜ ਨਜ਼ਮ ਤੇ ਕਹਾਣੀ ਦੋਨੋਂ ਤੋਂ ਬੜੀ ਸੋਹਣੀ ਭਰਵੀਂ ਗੱਲ ਹੋਈ ਹੈ ਜੀ। ਅਸੀਂ ਅੰਜੁਮ ਜੀ ਤੇ ਨੇਚਰਦੀਪ ਜੀ ਨੂੰ ਬੜੀ ਮੁਬਾਰਕਬਾਦ ਦਿੰਦੇ ਹਾਂ ਜੀ। ਰੱਬ ਆਪ ਦੀਆਂ ਕਲਮਾਂ ਨੂੰ ਹੋਰ ਵੀ ਕਾਮਯਾਬ ਕਰੇ। ਆਪ ਸਭ ਦੋਸਤ ਸਾਡੀ ਸੰਗਤ ਵਿੱਚ ਇਸੇ ਤਰ੍ਹਾਂ ਜੁੜੇ ਰਹੋ। ਭੁੱਲ ਚੁੱਕ ਦੀ ਮਾਫੀ, ਸਭ ਦਾ ਰੱਬ ਰਾਖਾ। ਅਗਲੀ ਸੰਗਤ ਵਿੱਚ ਫਿਰ ਇਸੇ ਤਰ੍ਹਾਂ ਮੁਲਾਕਾਤ ਹੋਵੇਗੀ। ਰਿਕਾਰਡਿੰਗ ਬੰਦ ਕਰ ਦਿਓ ਜੀ। ਥੈਂਕ ਯੂ।